ਕਿਦਾਂ ਸਾਈਕਲ ਕਰਦੇ ਇਹ ਸੁੱਖ ਜਿਹੜੀ ਆਪਣੀ FIR 39 ਨੰਬਰ ਆ ਨਾ ਉਹਦੇ ਵਿੱਚ ਆਪਾਂ ਨੂੰ ਅੱਜ ਦੂਜੀ ਵਾਰ ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਬੁਲਾਇਆ ਗਿਆ ਸੀ। ਲੰਬੀ ਜਿਹੜੀ 4-5 ਘੰਟੇ 6 ਘੰਟੇ ਪੁੱਛ ਕੇ ਚੱਲੀ ਹੈ। ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਪਹਿਲੀ ਤਰੀਕ ਤੇ ਪੁੱਛੀਆਂ ਸੀ ਉਹ ਵੀ ਪੁੱਛੀਆਂ ਨੇ, ਹੋਰ ਵੀ ਪੁੱਛੀਆਂ ਨੇ, ਜੋ ਵੀ ਜਾਣੇ ਪੂਰਾ ਘਟਨਾਕ੍ਰਮ ਪੂਰੇ ਅੰਦੋਲਨ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਪੁੱਛਦੀ ਰਹੀ ਕ੍ਰਾਈਮ ਬ੍ਰਾਂਚ ਵਾਲੇ ਉਵੇਂ ਮੈਂ ਉਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ। ਠੀਕ ਹੈ, ਹੁਣ ਆਪਣੀ ਅਗਲੀ 10 ਨੂੰ ਆ ਪੇਸ਼ੀ। ਅਗਲੀ ਸੁੱਖ 10 ਨੂੰ ਹੈਗੀ ਜਿਹੜੀ 96 ਨੰਬਰ FIR ਆ। ਠੀਕ ਹੈ, ਉਹ ਥਾਣਾ ਹੈਗਾ ਕਿਹੜਾ ਬਾਈ ਬੜੇਰ ਨੂੰ ਕੋਤਵਾਲੀ ਲਾਲ ਕਿਲੇ ਵਾਲੀ ਜਿਹੜੀ 96 ਨੰਬਰ FIR ਆ ਉਹਦੀ 10 ਨੂੰ ਆਪਣੀ ਜਿਹੜੀ ਆਪਾਂ ਉਹਦੀ ਜਾਂਚ ਸ਼ਾਮਲ ਹੋਣਾ। ਉਹ 10 ਤਰੀਕ। ਠੀਕ ਹੈ। ਇੱਕ ਬਾਈ ਜਿਹੜੇ NRI ਹੈ ਨਾ ਉਹ ਬੜੇ ਮੈਸੇਜ ਸਾਰਿਆਂ ਨੂੰ ਫੋਨ ਵੀ ਕਰਦੇ ਆ ਵੀ ਬਾਈ ਦੇ ਹਾਲਾਤ ਕਿਵੇਂ ਦੱਸੋ, ਉਹਨਾਂ ਨੂੰ ਜ਼ਰੂਰ ਇੱਕ ਮੈਸੇਜ ਦੇ ਦਿਓ। ਹਾਲਾਤ ਠੀਕ ਆ ਬਾਈ, ਚੜ੍ਹਦੀ ਕਲਾ ਚ ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਹਾਲਾਤ ਬਿਲਕੁਲ ਠੀਕ ਆ। ਠੀਕ, ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਉਹ ਵੀ ਜ਼ਰੂਰ ਕਹਿ ਦਿਓ। ਆਉਣ ਵਾਲੇ ਦਿਨਾਂ 'ਚ ਅੰਦੋਲਨ ਬਾਰੇ ਦੱਸ ਦਿਓ ਬਾਈ। ਹਾਂ ਬਸ ਇਹੀ ਆ, ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਯਾਰ ਹੁਣ ਵੱਧ ਤੋਂ ਵੱਧ ਅੰਦੋਲਨ ਨਾਲ ਜੁੜੋ। ਕੰਮਕਾਰ ਜਿਹੜਾ ਆਪਣਾ ਉਹ ਨਿਬੜ ਗਿਆ, ਰੁੱਤ ਜਿਹੜੀ ਸੀਗੀ ਝੋਨੇ ਦੀ ਲੰਘ ਗਈ ਆ। ਠੀਕ ਆ, ਜ਼ਰੂਰ ਲੋਕਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਉੱਥੇ ਹੁਣ ਬਿਜਲੀ ਦੀ ਜਿਹੜੀ ਸਮੱਸਿਆ ਆ ਰਹੀ ਹੈ ਜਾਂ ਮੀਂਹ ਨਹੀਂ ਪੈ ਰਹੇ, ਝੋਨੇ 'ਚ ਪਾਣੀ ਨਹੀਂ ਖੜ ਰਹੇ ਨਾ, ਇਹਦੇ ਲਈ ਤਾਂ ਲੋਕ ਬਹੁਤ ਜ਼ਿਆਦਾ ਜੂਝ ਰਹੇ ਨੇ। ਪਰ ਮੈਂ ਕਹਿੰਦਾ ਵੀ ਜਦੋਂ ਵੀ ਮਾੜਾ ਮੋਟਾ ਤੁਹਾਨੂੰ ਰਾਹਤ ਮਿਲਦੀ ਆ ਤਾਂ ਮੇਰਾ ਬਾਈ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ, ਸਾਰੇ ਨੌਜਵਾਨਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਕਿ ਹੁਣ ਵੱਧ ਤੋਂ ਵੱਧ ਵੱਡੀ ਹਾਜ਼ਰੀ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਲਵਾਓ, ਕਿਉਂਕਿ ਤੁਹਾਡੀ ਹਾਜ਼ਰੀ ਨੇ, ਤੁਹਾਡੇ ਇਕੱਠ ਨੇ ਅੰਦੋਲਨ ਨੂੰ ਮਜ਼ਬੂਤ ਕਰਨਾ ਤੇ ਸਰਕਾਰ ਨੂੰ ਮਜਬੂਰ ਕਰਨਾ। ਇੱਕ ਬਾਈ ਕਲਾਕਾਰਾਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਉਹ ਹੁਣ ਆਪਣੇ ਨਾਲ ਪੂਰੇ ਜਿਵੇਂ ਪਹਿਲਾਂ ਚ ਤੁਰੇ ਹੋਏ ਸੀ ਉਵੇਂ ਆਉਣ। ਆਪਾਂ ਲਾਤੀਆਂ ਬਾਰੀਆਂ ਬੰਨ ਕੇ ਆਪਾਂ ਜਦੋਂ ਆਪਣਾ ਜਿਹੜਾ ਵੱਡਾ ਜਥਾ ਲੈ ਕੇ ਆਉਣਾ ਹੈ ਨਾ ਆਪਾਂ ਲੈ ਕੇ ਆਵਾਂਗੇ, ਉਵੇਂ ਆਪਾਂ ਇਕੱਲੇ ਨੂੰ ਹੁਣ ਬਾਰੀ ਬੰਨ ਕੇ ਬੁਲਾਇਆ ਕਰਾਂਗੇ, ਜਿਹਨੂੰ ਆਪਾਂ ਫੋਨ ਕਰਿਆ ਕਰਾਂਗੇ ਉਹ 1-2 ਦਿਨ ਇੱਥੇ ਲਾ ਕੇ ਜਾਇਆ ਕਰੂਗਾ। ਇੱਕ ਬਾਈ ਹੋਰ ਗੱਲ ਹੈ ਹਨਾ, ਆਪਾਂ ਦੁਬਾਰੇ ਫਿਰ ਆਪਾਂ ਰੋਜ਼ ਹੀ ਕਹਿਣੇ ਰਹਿਣੇ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ 2022 ਦੇ ਵਿੱਚ ਉਹ ਚੱਲ ਰਿਹਾ ਉਹਨਾਂ ਨੂੰ ਆਪਣੇ ਵੋਟਾਂ ਲੈਣ ਦੀ ਹੋਈ ਪਈ ਹੈ, ਆਪਾਂ ਨੂੰ ਆਪਣੇ ਅੰਦੋਲਨ ਦੀ ਹੈ, ਇਹਦੇ ਬਾਰੇ ਕੀ ਕਹਿਣਾ ਬਾਈ? ਆਪਾਂ ਨੇ ਬਿਲਕੁਲ ਹੁਣ ਜਿਹੜੇ ਸਾਰੇ ਜਿੰਨੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਹੁਣ ਆਪਣੇ ਬੰਦੇ ਵੀ ਲੜਨੇ ਸ਼ੁਰੂ ਕਰਤੇ ਜੀ। ਇੱਥੋਂ ਆਹ ਖੜਾ ਹੋ, ਇੱਥੋਂ ਆਹ ਖੜਾ ਹੋ, ਨਾ ਪਿੰਡਾਂ 'ਚ ਉਹਨਾਂ ਨੇ ਰੈਲੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ, ਪਿੰਡਾਂ ਦੇ ਲੋਕਾਂ ਨੂੰ ਹੀ ਅਪੀਲ ਕਰਦੇ ਹਾਂ ਵੀ ਜਿੰਨਾ ਚਿਰ ਆਪਣਾ ਅੰਦੋਲਨ ਦਾ ਕੋਈ ਸਿਰਾ ਨਹੀਂ ਲੱਗਦਾ, ਆਪਾਂ ਜਿੱਤਦੇ ਨਹੀਂ, ਉਨਾ ਚਿਰ ਇਹਨਾਂ ਨੂੰ ਜ਼ਰੂਰ ਇਹ ਗੱਲ ਤੋਂ ਪਿੰਡਾਂ 'ਚ ਨਾ ਵੜਨ ਦਿਓ। ਹਾਂ ਬੇਸ਼ੱਕ ਕੋਈ ਵੀ ਹੈ, ਹਾਂ ਕੋਈ ਵੀ ਹੈ, ਧਿਆਨ ਤਾਂ ਭੜਕਾ ਰਹੇ ਨੇ ਲੋਕਾਂ ਦਾ, ਬਿਲਕੁਲ ਹਾਂ ਭੜਕਾਇਆ ਜਾ ਰਿਹਾ। ਜਿਹੜਾ ਲੋਕਾਂ ਨੇ ਧਿਆਨ ਕੇਂਦਰਿਤ ਕਰਨਾ, ਅੰਦੋਲਨ ਵੱਲ ਕਰਨਾ, ਜਿਹੜਾ ਲੋਕਾਂ ਨੇ ਇਸ ਗੱਲ ਤੇ ਜ਼ੋਰ ਲਾਉਣਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਦਿੱਲੀ ਵੱਲ ਨੂੰ ਚੱਲਣਾ ਹਨਾ, ਹਾਂ, ਤੇ ਉਹ ਜਿਹੜਾ ਇਹ ਉਹਦੀ ਬਜਾਏ ਹੁਣ ਲੋਕ ਨੇ ਜਿਹੜੇ ਉਹ ਲੋਕ ਇਸ ਗੱਲ ਨੂੰ ਦੇਖ ਰਹੇ ਨੇ ਯਾਰ, ਲੋਕ ਕਿਉਂਕਿ ਹੁਣ ਵੀ ਆਮ ਤੌਰ ਤੇ ਭਾਵੇਂ ਆਪਾਂ ਦੇਖਦੇ ਗੱਲਾਂ ਇਹ ਹੋਣ ਲੱਗ ਗਈਆਂ ਪਿੰਡਾਂ 'ਚ ਵੀ 22 'ਚ ਯਾਰ ਕਿਹਦੀ ਸਰਕਾਰ ਬਣੂ, ਕਿੱਧਰ ਨੂੰ ਜਾਣੇ ਲੋਕ, ਜਿੱਥੇ ਜਿਹੜੇ ਘਰਾਂ 'ਚ ਜਾਂ ਸੱਥਾਂ 'ਚ ਜਾਂ ਕਿਤੇ ਵੀ ਬੈਠੀਆਂ ਅੰਦੋਲਨ ਦੀਆਂ ਗੱਲਾਂ ਹੁੰਦੀਆਂ ਸੀ, ਯਾਰ ਦਿੱਲੀ ਕੀ ਬਣਿਆ, ਦਿੱਲੀ ਕੀ ਬਣ ਜਾ ਰਿਹਾ, ਦਿੱਲੀ ਘਟ ਗਿਆ, ਵੱਧ ਗਿਆ, ਦਿੱਲੀ ਚੱਲੋ ਆਮ ਗੱਲਾਂ ਸੀ ਹਨਾ। ਹੁਣ ਉਹ ਲੋਕਾਂ ਦਾ ਧਿਆਨ 2022 ਵੱਲ ਇਹਨਾਂ ਲੋਕਾਂ ਨੇ ਕੇਂਦਰਿਤ ਕਰਤਾ। ਸੋ ਇਹਨਾਂ ਨੂੰ ਛੱਤਰ ਖਿੱਚੋ, ਸਿੱਧੀ ਜੀ ਗੱਲ ਆ ਯਾਰ। ਪਹਿਲਾਂ ਵੀ ਇਹਨਾਂ ਨੇ ਕੋਈ ਅੰਦੋਲਨ ਨਾਲ ਇਹਨਾਂ ਦਾ ਕੋਈ ਹਮਦਰਦੀ ਨਹੀਂ, ਮੈਂ ਫੇਰ ਕਹਿਣਾ ਕੋਈ ਇਹਨਾਂ ਨੂੰ ਅੰਦੋਲਨ ਦੀ ਜਿੱਤ ਨਾਲ ਨਹੀਂ, ਪਹਿਲਾਂ ਵੀ ਲੋਕਾਂ ਦੇ ਛੱਤਰ ਤੋਂ ਡਰਦੇ ਇਹ ਕਹਿੰਦੇ ਰਹੇ ਅਸੀਂ ਅੰਦੋਲਨ ਦੇ ਨਾਲ ਆ, ਅਸੀਂ ਕਿਸਾਨਾਂ ਨਾਲ ਆ, ਅਸੀਂ ਆਏ ਆ, ਅਸੀਂ ਉਹ ਕਰ ਰਹੇ ਹਾਂ, ਵਾਹ ਕਰ ਰਹੇ ਹਾਂ। ਉਹ ਸਾਰਾ ਇਹਨਾਂ ਦਾ ਸਿਆਸੀ ਸਟੰਟ ਸੀਗਾ, ਉਹ ਵੀ ਆਪਣੇ ਲੋਕ ਸਮਝ ਗਏ। ਹੁਣ ਉਹੀ ਗੱਲ ਆ ਗਈ ਵੀ ਅੰਦੋਲਨ ਕਿਹੜਾ ਫਿਰ ਆਪਾਂ ਜਿੱਤ ਲਿਆ ਬਈ, ਫਿਰ ਜਿਹੜਾ ਹੁਣ ਤੁਸੀਂ 22 ਦੀਆਂ ਚੋਣਾਂ ਦੀਆਂ ਤਿਆਰੀਆਂ ਖਿੱਚਣ ਲੱਗ ਗਏ। ਸੋ ਇਹਨਾਂ ਨੂੰ ਸਵਾਲ ਕਰੋ, ਇਹਨਾਂ ਨੂੰ ਇਹ ਸਵਾਲ ਕਰੋ ਕਿ ਤੁਸੀਂ ਪੰਜਾਬ 'ਚ ਇਕੱਠ ਕਰਦੇ ਫਿਰਦੇ ਹੋ, ਪੰਜਾਬ 'ਚ ਰੈਲੀਆਂ ਕਰਦੇ ਫਿਰਦੇ ਹੋ, ਹਾਂ ਚੰਡੀਗੜ੍ਹ ਤੇ ਕਿਉਂ ਨਹੀਂ ਬਾਈ ਤੁਸੀਂ ਆਪਦੇ ਬੰਦਿਆਂ ਨੂੰ ਕਹਿੰਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਵੀ ਚਲੋ ਬਾਈ ਦਿੱਲੀ ਚੱਲੋ, ਬੱਸਾਂ ਭਰ ਕੇ ਇੱਥੇ ਵੀ ਲਿਆ ਸਕਦੇ ਹੋ ਬਾਈ, ਤੁਸੀਂ ਕਿਉਂ ਨਹੀਂ ਇਹ ਹਾਂ ਇੱਥੇ ਲਿਆ ਸਕਦੇ ਆ। ਠੀਕ ਆ, ਸਾਨੂੰ ਆਗੂ ਕਹਿੰਦੇ ਆ ਕਿਸਾਨ ਵੀ ਅਸੀਂ ਸਟੇਜ ਤੇ ਨਹੀਂ ਬੋਲਣ ਦੇਣਾ, ਨਾ ਬੋਲੋ, ਆਪਦੇ ਬੰਦਿਆਂ ਨੂੰ ਭੇਜੋ, ਕੱਟ ਵਧਾਓ, ਸੜਕ ਹੋਰ ਬੰਦ ਕਰ ਲਓ, ਪਿੱਛੇ ਆ ਕੇ ਬਹਿ ਜਾਓ ਲੋਕਾਂ ਦੇ ਵਿੱਚ। ਪਰ ਕੁਛ ਨਹੀਂ, ਇਹ ਪਹਿਲਾਂ ਵੀ ਡਰਾਮੇ ਕਰਦੇ ਰਹੇ, ਕੋਈ ਕਿਤੇ ਜੰਤਰ ਮੰਤਰ ਬੈਠਾ ਰਿਹਾ, ਕਿਤੇ ਬੈਠਾ ਰਿਹਾ। ਉਹ ਸਿਰਫ ਤੇ ਸਿਰਫ ਇਹਨਾਂ ਨੇ ਦੇਖਣਾ ਸੀ ਅੰਦੋਲਨ ਦੇ ਸਿਰ ਦੇ ਉੱਤੇ ਜਾਂ ਅੰਦੋਲਨ ਦੇ ਵਿੱਚੋਂ ਆਪਾਂ ਆਪਣੀਆਂ ਵੋਟਾਂ ਕਿਵੇਂ ਪੱਕੀਆਂ ਕਰਨੀਆਂ ਨੇ ਹਨਾ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨਾ। ਕਿਸੇ ਸਿਆਸੀ ਧਿਰ ਨੂੰ ਅੰਦੋਲਨ ਨਾਲ ਮੈਂ ਫੇਰ ਕਹਿੰਦਾ ਕੋਈ ਸਾਰੋਕਾਰ ਨਹੀਂ, ਕੋਈ ਮਤਲਬ ਨਹੀਂ। ਇੱਕ ਗੱਲ ਹੋਰ ਆ ਬਾਈ, ਜਿਵੇਂ ਵੀ ਆਪਣਾ ਅੰਦੋਲਨ ਸਭ ਤੋਂ ਵੱਡਾ ਰਿਹਾ ਹਨਾ, ਆਪਣੀ ਚਲੋ ਜ਼ਿੰਦਗੀ ਦਾ ਰਿਹਾ ਵੀ ਉਹੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆਂ ਵੀ ਉੱਥੋਂ ਭੜਕਾਇਆ ਜਾ ਰਿਹਾ, ਜਿਹੜੀ ਤੁਸੀਂ ਵੀ ਗੱਲ ਕਲੀਅਰ ਕਰਤੀ
ਵੀ ਜਿੰਨਾ ਟਾਈਮ ਆਪਾਂ ਅੰਦੋਲਨ ਨੇ ਜਿੱਦੇ ਪੰਜਾਬ ਵਾਸੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਆਪਾਂ ਕਹਿੰਦੇ ਵੀ ਕਿਸਾਨਾਂ ਮਜ਼ਦੂਰਾਂ ਦਾ ਹਰ ਇੱਕ ਵਰਗ ਦਾ ਇਹ ਅੰਦੋਲਨ ਹੈ, ਉਹਨਾਂ ਟਾਈਮ ਬਾਈ ਦਾ ਵੀ ਸਾਡੇ ਸਾਰੀ ਟੀਮ ਦਾ ਵੀ ਕਹਿਣ ਦਾ ਭਾਵ ਇਹ ਹੈ ਵੀ ਜਿੰਨਾ ਟਾਈਮ ਅਸੀਂ ਅੰਦੋਲਨ ਜਿੱਦੇ ਉਹਨਾਂ ਟਾਈਮ ਇਹ ਖੁੰਡ ਚਰਚਾ ਜਿਹੜੀ 2022 ਵਾਲੀ ਬੰਦ ਕੀਤੀ ਜਾਵੇ, ਹਨਾ ਬਾਈ। ਹੋਰ ਕੋਈ ਬਿਲਕੁਲ ਮੰਡੇਰ ਬਾਈ, ਤੁਸੀਂ ਆ ਜਿਹੜਾ ਅੱਜ ਵਾਲਾ ਕਾਨੂੰਨੀ ਪ੍ਰਕਿਰਿਆ ਦਾ ਥੋੜਾ ਜਿਹਾ ਦੱਸ ਦਿਓ ਬਾਈ ਵਾਲਾ। ਅੱਜ ਵਾਲਾ ਬਾਈ ਜੀ ਜਿਹੜੀ FIR ਨੰਬਰ 39 ਹੈ ਜੀ, ਸਮਾਏਪੁਰ ਬਾਦਲੀ ਵਾਲੀ, ਜਿਹਦੇ 'ਚ ਬਾਈ ਤੇ 1 ਲੱਖ ਰੁਪਏ ਇਨਾਮ ਰੱਖਿਆ ਸੀਗਾ, ਉਹਦੇ 'ਚ ਅਦਾਲਤ ਨੇ ਇੰਟਰਮ ਬੇਲ ਕੀਤੀ ਸੀਗੀ। ਪਹਿਲਾਂ 1 ਤਰੀਕ ਨੂੰ ਆਏ ਆ, 1 ਤੋਂ ਫਿਰ 7 ਨੂੰ ਆਏ ਆ, 7 ਤੋਂ ਫਿਰ ਅੱਜ 8 ਨੂੰ, 8 ਤੋਂ ਬਾਅਦ ਫਿਰ ਉਹਨਾਂ ਨੇ ਹੁਣ ਜਿਹੜਾ ਹੈਗਾ 14 ਤਰੀਕ ਦਿੱਤੀ ਹੈਗੀ ਆ, ਉਦੋਂ ਵੀ ਆਵਾਂਗੇ। ਇਹ ਤੋਂ ਪਹਿਲਾਂ ਜਿਹੜਾ ਹੈਗਾ 10 ਤਰੀਕ ਨੂੰ ਆਉਣਾ ਹੈਗਾ, 96 ਨੰਬਰ FIR ਆ ਲਾਲ ਕਿਲੇ ਵਾਲੀ, ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਜੁਆਇਨ ਕਰਨਾ ਹੈ। ਸਾਰੀਆਂ ਜਿਹੜੀਆਂ ਹੈਗੀਆਂ ਬੇਲਾਂ ਲਗਭਗ ਲਾਲ ਕਿਲੇ ਵਾਲੀਆਂ ਹੋ ਚੁੱਕੀਆਂ, ਤੇ ਜਿਹੜੀ ਹੈ ਉਮੀਦ ਆ ਵੀ ਆਪਣੀਆਂ ਬੇਲਾਂ ਵੀ ਹੋਣਗੀਆਂ ਦੋਨੇ ਇਹ। ਤੇ ਇਹ ਤੋਂ ਬਿਨਾਂ ਜਿਹੜਾ ਸੰਘਰਸ਼ ਹੈਗਾ ਉਹ ਚੱਲੀ ਜਾਂਦਾ। ਲੋਕਾਂ ਨੂੰ ਇਹੀ ਅਪੀਲ ਆ ਭਾਈ ਸਾਰੇ ਜਾਣੇ ਆਓ, ਇਸੇ ਚੀਜ਼ ਦਾ ਪ੍ਰੈਸ਼ਰ ਪੈਣਾ ਹੈਗਾ ਪੁਲਿਸ ਤੇ, ਠੀਕ ਹੈ, ਦਿੱਲੀ ਪੁਲਿਸ ਤੇ। ਧੰਨਵਾਦ ਬਾਈ ਸਾਰੇ ਵਕੀਲ ਸੁੱਖ ਇੱਕ ਲਾਸਟ ਗੱਲ ਹੋਰ ਕਰੋ। ਹਾਂ, ਗੱਲ ਪਤਾ ਕਿਹੜੀ ਹੈ ਵੀ ਜਿਵੇਂ ਮੈਂ ਬਾਈ ਕਮੈਂਟ ਪੜ੍ਹੇ, ਜਿਵੇਂ ਕੱਲ ਪਰਸੋਂ ਆਪਣੇ ਵੀਡੀਓ ਚੱਲੀ ਜਾਂਦੇ ਸੀਗੇ ਹਨਾ, ਮੈਂ ਸਾਰਾ ਦੇਖਦਾ ਹੀ ਆ। ਉਹ ਤੁਹਾਨੂੰ ਪਤਾ ਜਿਹੜੀਆਂ ਫੇਕ ਜਿਹੀ ਆਈਡੀਆਂ ਬਣਾਈਆਂ ਹੋਈਆਂ ਨੇਗੀਆਂ, ਜਿਹੜੇ ਨਵੀਆਂ ਆਈਡੀਆਂ, ਉਹ ਤੁਹਾਨੂੰ ਪਤਾ ਵੀ ਇਹਨਾਂ ਦਾ ਸਾਰਾ ਸਿਸਟਮ ਚੱਲ ਰਿਹਾ। ਉਹਦੇ ਵਿੱਚ ਗੱਲ ਇਹ ਚੱਲ ਰਹੀ ਸੀਗੀ, ਤੁਸੀਂ ਵੀ ਇਹ ਗੱਲ ਤੇ ਜਵਾਬ ਦਿੱਤਾ ਸੀਗਾ ਪ੍ਰਾਈਮ ਏਸ਼ੀਆ ਟੀਵੀ ਨੂੰ, ਹਨਾ, ਵੀ ਐਮਐਲਏ ਦੀ ਕਿੱਡੀ ਕੁ ਵੱਡੀ ਗੱਲ ਆ ਉਹ ਜਿਹੜੀ ਕਰ ਰਹੀ ਸੀ ਵੀ ਬਾਈ ਐਮਐਲਏ ਬਣਦਾ ਮਾਰਾ। ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਥੋੜਾ ਇਹਦੇ ਬਾਰੇ ਜਿਹੜੀ ਹਾਂ, ਇੱਕ ਨਾ ਇਹ ਗੱਲ ਠੀਕ ਆ ਭਾਨੇ ਦੀ। ਹੁਣ ਨਾ ਤੁਹਾਨੂੰ ਇੱਕ ਮੈਂ ਪੰਜਾਬ ਵਾਲੇ ਇੱਕ ਗੱਲ ਦਾ ਖਾਸ ਖਿਆਲ ਰੱਖਿਓ, ਹੁਣ ਨਾ ਵੋਟਾਂ ਆ ਗਈਆਂ ਬਾਈ ਵਾਲੀਆਂ। ਹਾਂ ਹੁਣ 5000 ਦਾ ਨਵਾਂ ਖਾਤਾ ਖੁਲਾਉਣਗੇ ਬਾਦਲ ਵਾਲੇ। ਹਾਂ ਖੁੱਲ ਗਿਆ ਬਾਈ। ਹਾਂ, ਆਹ ਖਾਤਾ ਬੈਂਕ ਵਾਲਾ ਨਹੀਂ, ਮੈਂ ਦਿਖਾਉਣਾ ਤੁਹਾਨੂੰ। ਫੇਸਬੁੱਕ ਵਾਲਾ ਫੇਸਬੁੱਕ ਵਾਲਾ ਖਾਤਾ 10,000 ਖਿਲਾਉਣਗੇ ਕਾਂਗਰਸ ਵਾਲੇ, ਦੂਜੀਆਂ ਪਾਰਟੀਆਂ ਵਾਲੇ ਵੀ ਸਾਰਿਆਂ ਨੇ ਆਪੋ ਆਪਣਾ ਇਹ ਮਤਲਬ ਕਿ ਖਾਤੇ ਖੁਲਾ ਕੇ ਤੇ ਆਪਦੀਆਂ ਉਹਦੇ ਤੇ ਪਤਾ ਕੀ ਹੈ, ਕਈ ਖਾਤੇ ਹੈਗੇ ਨੇ ਕੁੜੀਆਂ ਦੇ ਨਾਂ ਤੇ, ਕਈ ਖਾਤੇ ਹੈਗੇ ਨੇ ਸਾਡੀਆਂ ਮਾਵਾਂ ਦੇ ਨਾਂ ਦੇ ਉੱਤੇ, ਬਜ਼ੁਰਗ ਮਾਵਾਂ ਦੀ ਫੋਟੋ ਲੱਗੀ ਹੁੰਦੀ ਆ ਤੇ ਉਹਦਾ ਖਾਤਾ ਹੁੰਦਾ, ਜਾਂ ਜਿਹੜਾ ਜਮਾ ਜਾਂ ਕਿਸੇ ਬਜ਼ੁਰਗ ਦੇ ਜਿਹੜਾ ਲੱਗਦਾ ਵੀ 70 ਸਾਲ ਦਾ ਬਜ਼ੁਰਗ ਆ, ਜਾਂ ਨੌਜਵਾਨਾਂ ਦੇ, ਜਾਂ ਸਾਰੇ ਤਰ੍ਹਾਂ ਦੇ ਖਾਤੇ ਇਹਨਾਂ ਕੋਲੇ ਹੁੰਦੇ ਨੇ। ਹੁਣ ਇਹ ਜਿਹੜੀ ਪ੍ਰਕਿਰਿਆ ਚਲਾਉਣਗੇ, ਵਰਤਾਂਤ ਜਿਹੜਾ ਮਾਹੌਲ ਸਿਰਜਣਗੇ ਪੰਜਾਬ ਦੇ ਵਿੱਚ, ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਧੜਾ ਬਾਦਲਾਂ ਦੀਆਂ ਆ ਸਬੂਤ ਦਿਖਾਉਣਾ ਬਾਈ ਤੁਹਾਨੂੰ। ਆਹ ਆਈਡੀ ਹੈ ਜਿਹੜੀ ਬਣੀ ਹੋਈ, ਆਹ ਆਈਡੀ ਬਣੀ ਨੂੰ ਸਾਰੀ 10-15 ਥੋੜੇ ਦਿਨ ਹੋਏ ਨੇਗੇ, 13 ਮਾਰਚ ਦੀ ਆਈਡੀ ਬਣੀ ਹੈ। ਇਹ ਸਾਰਿਆਂ ਸੁਖਬੀਰ ਦੇ ਜਿਹੜੇ ਥੱਲੇ ਕਮੈਂਟ ਆਏ ਨੇਗੇ, ਇਹ ਨਵੀਂ ਆਈਡੀ ਹੈ ਇਹ ਬਣੀ ਹੋਈ। ਇਦਾਂ ਦੀਆਂ ਆਈਡੀਆਂ ਜਿਹੜੀਆਂ ਸਾਰੀਆਂ ਕੁੜੀਆਂ ਦੇ ਨਾਮ ਤੇ ਬਣਾਈਆਂ ਹੋਈਆਂ ਨੇਗੇ, ਸਾਰੀਆਂ ਆਈਡੀਆਂ ਆ ਤੁਹਾਨੂੰ ਮੈਂ ਦਿਖਾਉਣਾ। ਆ ਉਹੀ ਸਾਰੀਆਂ ਸੇਮ ਪੋਸਟਾਂ ਹੋਣਗੀਆਂ। ਇੱਕ ਮਿੰਟ ਤੁਹਾਨੂੰ ਇੱਕ ਬੰਦੇ ਕੋਲ ਯਾਰ ਇੱਕੋ ਹੀ ਬੰਦੇ ਕੋਲੇ ਸਾਰਾ ਸਿਸਟਮ ਹੈ। ਇੱਕ ਬੰਦੇ ਕੋਲ ਬਈ 50 ਸਾਂਭੇ ਹੋਏ ਖਾਤੇ। ਹਾਂ 100 ਬੰਦਾ ਬੜਾ ਕਿੰਨਾ ਖਾਤਾ ਹੋ ਗਿਆ ਬਾਈ। ਇੱਕ ਮਿੰਟ, ਚਲੋ ਠੀਕ ਹੈ, ਫੇਕ ਲੋਕ ਕਹਿੰਦੇ ਜਿਹੜੀ ਗੱਲ ਕਹਿੰਦੇ ਆ, ਪਰ ਜਿਹੜੇ ਸੁਹਿਰਦ ਉਹੀ ਲੋਕ ਆ, ਪੋਸਟਾਂ ਨੇ ਸਾਰੇ ਥੱਲੇ, ਜਿਹੜੇ ਸੁਹਿਰਦ ਲੋਕ ਆ, ਬਹੁਤ ਲੋਕ ਇਹ ਸਵਾਲ ਕਰਦੇ ਬਾਈ ਲੱਖਿਆਂ ਨੂੰ ਇਲੈਕਸ਼ਨ ਲੜਾਓ। ਜਿਹੜੇ ਸਹੀ ਲੋਕ ਚਾਹੁੰਦੇ ਲੱਖਾਂ ਕੇ ਆ। ਬਾਈ ਮੈਨੂੰ ਐ ਦੱਸ ਆਪਣਾ ਸੁਖਵਿੰਦਰ ਯਾਰ, ਬੰਦੇ ਦਾ ਦੱਸੋ ਕਿਹਦੇ ਨਾਲ ਰਲੀਏ? ਹਾਂ, ਪਰ ਇਹ ਲੋਕਾਂ ਦਾ ਸਵਾਲ ਆ, ਲੋਕਾਂ ਦਾ ਸਵਾਲ ਜਿਹੜੇ ਚਾਹੁੰਦੇ ਲੱਖਾਂ ਅੱਗੇ ਆਵੇ। ਪੁੱਛਣਾ ਚਾਹੁੰਦਾ ਲੱਖਾ ਯਾਰ, ਲੱਖਾ ਕੱਲਾ ਕੀ ਕਰੂਗਾ? ਕੱਲਾ ਲੱਖਾ ਕੀ ਕਰੂਗਾ ਦੱਸੋ? ਮੈਂ ਕਹਿੰਦਾ ਉਹ ਸਿਰਦ ਬੰਦੇ, ਉਹ ਦਰਦ ਵਾਲੇ ਬੰਦੇ ਪੰਜਾਬ 'ਚ ਕਿਹੜੇ? ਸਾਨੂੰ ਤੁਸੀਂ ਸੁਝਾਅ ਹੀ ਦੱਸ ਦਿਓ ਵੀ ਬਾਈ ਆਹ ਬੰਦਿਆਂ ਨਾਲ ਜੁੜ ਜਾਓ। ਜ਼ਰੂਰੀ ਨਹੀਂ ਬਾਈ ਆਪਾਂ ਚੋਣ ਲੜ ਗਏ, ਆਪਣੀ ਸਾਰੀ ਟੀਮ ਖੜੀ ਆ, ਜ਼ਰੂਰੀ ਨਹੀਂ ਆਪਣੇ 'ਚ ਕੋਈ ਚੋਣ ਲੜੇ। ਮੈਂ ਕਹਿੰਦਾ ਜਿਹੜੇ ਸਿਰਦ ਬੰਦੇ ਚੰਗੇ ਹੋਣਗੇ ਆਪਾਂ ਮਦਦ ਵੀ ਕਰ ਦਿਆਂਗੇ, ਹੱਕ 'ਚ ਪ੍ਰਚਾਰ ਵੀ ਕਰ ਦਿਆਂਗੇ ਜਾ ਕੇ। ਬਿਲਕੁਲ ਬਿਲਕੁਲ। ਪਰ ਉਹ ਬੰਦੇ ਕਿਹੜੇ ਨੇ? ਹਰ ਬੰਦਾ ਯਾਰ ਇੱਥੇ ਗੰਦੀ ਰਾਜਨੀਤੀ ਖੇਡ ਰਿਹਾ। ਮੈਂ ਪਹਿਲਾਂ ਹੀ ਬੋਲਿਆ ਸੀ ਬਾਈ, ਮੁਫਤ ਸਾਰਾ ਕੁਝ ਫ੍ਰੀ ਹੋ, ਮੁਫਤ ਇਹ ਯਾਰ ਗੱਲਾਂ ਯਾਰ ਦੱਸ। ਹੁਣ ਤੁਸੀਂ ਗੱਲ ਕਰੋਗੇ, ਮੈਂ ਪਹਿਲਾਂ ਵੀ ਗੱਲ ਬੋਲੀ ਸੀ, ਆਪਾਂ ਦੁਬਾਰੇ ਇਹਨੂੰ ਬਰੀਕੀ 'ਚ ਗੱਲ ਕਰਦੇ। ਮੁਫਤ ਨੇ ਆਪਣਾ ਪੰਜਾਬ ਮਾਰ ਲਿਆ। ਆਪਾਂ ਪਿੰਡਾਂ ਜਾਂਦੇ ਆ, ਬਜ਼ੁਰਗ ਵੀ ਬੈਠੇ ਹੁੰਦੇ ਆ, ਨੌਜਵਾਨ ਵੀ ਬੈਠੇ ਹੁੰਦੇ ਆ, ਮਾਮਾ ਭੈਣਾਂ ਵੀ ਬੈਠੇ ਹੁੰਦੇ ਆ, ਆਪਾਂ ਸਵਾਲ ਪੁੱਛਦੇ ਆ ਵੀ ਕੀ ਤੁਹਾਨੂੰ ਮੁਫਤ ਦੀ ਜਿਹੜੀ ਇਹਨਾਂ ਨੇ ਲਾਈ ਆ, ਸਾਨੂੰ ਚਾਰਟ ਤੇ ਲਾਇਆ ਲੋਕਾਂ ਨੂੰ, ਤੁਸੀਂ ਸਹਿਮਤ ਆ? ਲੋਕ ਸਹਿਮਤੀ ਨਹੀਂ ਭਰ ਰਹੇ। ਉਹ ਕਹਿੰਦੇ ਨਹੀਂ ਮੁਫਤ ਦੀ ਲੋੜ ਨਹੀਂ, ਅੱਧ 'ਚ ਦੇ ਦਿਓ, 2 ਰੁਪਏ ਬਿਜਲੀ ਯੂਨਿਟ ਕਰੋ। ਮੈਂ ਕਹਿੰਦਾ ਬਾਈ ਜੀ 8 ਰੁਪਏ 2 ਰੁਪਏ ਕਰ ਦਿਓ, 3 ਰੁਪਏ ਕਰ ਦਿਓ। ਗਰੀਬਾਂ ਨੂੰ ਜਿਹੜੇ ਲੱਗਦਾ ਹੈ ਵੀ ਆਹ ਗਰੀਬ ਲੋਕ ਇਹਨਾਂ ਨੂੰ ਮਾਫ ਕਰ ਲਓ, ਮਾਫ ਕਰ ਦਿਓ। ਬਿਜਲੀ ਦਾ ਬਿੱਲ ਬਾਈ ਬਾਦਲ ਨੇ ਭੱਠਾ ਬਿਠਾਇਆ, ਆਪਾਂ ਪਹਿਲਾਂ ਹੀ ਬੋਲਿਆ ਸੀਗਾ ਬਿਜਲੀ ਬੋਰਡ ਦਾ ਕਿ ਮੋਟਰਾਂ ਦੇ ਬਿੱਲ ਮਾਫ ਕਰਤੇ। ਹੁਣ ਇਹਦੇ ਆਪਣੇ ਕਿਸਾਨ ਭਰਾ ਕਹਿਣਗੇ ਯਾਰ ਤੇਰਾ ਢਿੱਡ ਦੁਖਦਾ ਜੇ ਸਾਡੇ ਬਿੱਲ ਮਾਫ ਹੋ ਗਏ। ਉਹ ਭਲੇ ਮਾਨਸੋ, ਢਿੱਡ ਨਹੀਂ ਮੇਰਾ ਦੁਖਦਾ। ਤੁਸੀਂ ਇਹ ਸੋਚੋ ਬਾਦਲ ਨੇ ਜੇਬ 'ਚੋਂ ਥੋੜੀ ਮਾਫ ਕਰਤੇ। 12 ਸਾਲ ਵਾਲਾ ਬਾਦਲ ਨੇ ਫਾਰਮ ਵੇਚਤਾ ਕਿ ਇੱਥੋਂ ਵਾਲਾ ਕਿਹੜਾ ਸਿਸਮਾ ਵਾਲਾ ਕਿਹੜਾ ਉਹ ਕਿੱਥੇ ਜੇ ਆ ਇੱਧਰ
ਉਹ ਵੇਚਤਾ ਕਿ ਬਾਦਲ ਦੀਆਂ ਆਪਾਂ 1000-1200 ਬੱਸਾਂ ਉਹ ਵੇਚਤੀਆਂ ਵੀ ਤੁਹਾਡੇ ਉੱਥੋਂ ਪੈਸੇ ਭਰਤੇ, ਤੁਹਾਡੇ ਜੇਬ ਚੋਂ ਦੇਖੋ ਇੱਕ ਪਾਸੋਂ ਕੱਢ ਲਿਆ ਤੁਹਾਡੀ ਜੇਬ ਚੋਂ, ਦੂਜੇ ਪਾਸੇ ਤੁਹਾਨੂੰ ਦੇ ਕੇ ਭਰਿਆਤਾ ਕੰਮ। ਬਾਕੀ ਚੀਜ਼ਾਂ ਟੈਕਸ ਚੱਕੀ ਜਾਂਦੇ ਨੇ। ਗੱਲ ਤਾਂ ਉੱਥੇ ਆ ਖੜਦੀ ਆ। ਮੈਂ ਪਹਿਲਾਂ ਵੀ ਇੱਕ ਉਦਾਹਰਨ ਦਿੱਤੀ, ਇੱਕ ਡਾਕਟਰ ਦੀ ਉਦਾਹਰਨ ਮੈਂ ਦਿੰਦਾ। ਉਹ ਕਹਿੰਦਾ ਬਾਈ ਮੈਂ 15 ਰੁਪਏ ਯੂਨਿਟ ਦਿੰਦਾ ਹਸਪਤਾਲ ਦੀ, 15 ਰੁਪਏ ਯੂਨਿਟ ਜਿਹੜੀ ਮੇਰੀ ਮੈਂ ਮਚਾਉਣਾ। ਮੈਂ ਕਹਿੰਦਾ ਦੇਖਿਆ ਵੀ ਮੈਨੂੰ ਬਿੱਲ 50,000 ਆਉਣ ਲੱਗ ਗਿਆ। ਕਹਿੰਦਾ ਮੈਂ ਜੇਬ ਚੋਂ ਥੋੜੀ ਦੇਣੇ ਆ। ਕਹਿੰਦਾ ਤੁਹਾਡੇ ਕੋਲ ਕੱਢੂਗਾ। 100 ਰੁਪਏ ਵਾਲੀ ਪਰਚੀ 200 ਦੀ ਕਰਤੀ, 50 ਦੀ ਦਵਾਈ 100 ਦੀ ਕਰਤੀ। ਆ ਗਿਆ ਬੋਝ, ਉੱਥੇ ਪੈ ਗਿਆ। ਹੁਣ ਉਹੀ ਗੱਲ ਮੈਂ ਕਰਦਾ ਸੀ, ਕੈਪਟਨ ਨੇ ਰੋਡਵੇ ਦਾ ਭੱਠਾ ਵਹਾਤਾ, PRTC ਦਾ ਡਿਪੂ ਸਾਰੇ ਪੰਜਾਬ ਦੇ ਵਾਧੇ ਜਾ ਰਹੇ ਸੀ, ਸਾਰੇ ਘਾਟੇ ਲਿਆਦੇ। ਮੈਂ ਕਹਿੰਦਾ ਅੱਧ ਕਰ ਦਿੰਦੇ ਬਾਈ, 100 ਰੁਪਇਆ ਕਿਰਾਇਆ ਲੱਗਦਾ, 50 ਰੁਪਏ ਲੱਗਿਆ। ਨਾਲੇ ਸਾਡੀਆਂ ਮਾਈਆਂ ਹੱਸ ਕੇ ਚੜ੍ਹਦੀਆਂ ਵੀ 50 ਅੱਧ 'ਚ ਜਾਵਾਂਗੇ, ਨਾਲੇ ਡਿਪੂ ਵਾਧੇ 'ਚ ਸਰਕਾਰ ਨੂੰ ਪੈਸਾ ਆਉਣਾ ਸੀ ਤੇ ਨਾਲੇ ਇੱਧਰ ਲੋਕ ਖੁਸ਼ ਹੋ ਜਾਣੇ ਸੀ। ਜਾਣੇ ਯਾਰ ਲੋਕਾਂ ਨੂੰ ਰੁਜ਼ਗਾਰ ਦੇ ਦਿਓ, ਨੌਕਰੀਆਂ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ ਛੱਤਰ ਖਾਂਦਿਆਂ ਨੂੰ 15 ਸਾਲ ਹੋ ਗਏ। ਇਸ ਆਸ ਦੇ ਵਿੱਚ ਵੀ ਨੌਕਰੀ ਲਾ ਕੇ ਵਿਆਹ ਕਰਾਵਾਂਗੇ, ਬੁੜੇ ਹੋ ਗਏ ਵਿਚਾਰੇ। ਇਹ ਸੱਚਾਈ ਹੈ। ਉਹਨਾਂ ਨੇ ਪਹਿਲਾਂ 10 ਸਾਲ ਬਾਦਲਾਂ ਡਾਂਗਾ ਮਾਰੀਆਂ, ਕੁੜੀਆਂ ਦੀਆਂ ਗੁੱਤਾਂ ਪੱਟ, ਬੁਰਾ ਹਾਲ, ਲੱਤਾਂ ਬਾਹਾਂ ਤੋੜ। ਹੁਣ ਕੈਪਟਨ ਨੂੰ 5 ਸਾਲ ਹੋ ਗਏ, ਵਿਚਾਰਾ ਦੇਖ ਮੁੰਡਾ ਬੈਠਾ, ਕੀ ਨਾਂ ਇਹਦਾ, ਟੈਂਕੀ ਦੇ ਬੈਠਾ ਮਰਨ ਵਾਲਾ ਹੋਇਆ। ਤੁਸੀਂ ਨੌਕਰੀ ਦੇ ਦਿਓ, ਨੌਕਰੀ ਦਿਓ, ਰੁਜ਼ਗਾਰ ਦਿਓ, ਲੋਕ ਕਮਾਉਣ ਲੱਗਣਗੇ। ਲੋਕ ਸੋਚੋ ਮੁਫਤ ਕੁਛ ਨਹੀਂ ਭਾਲਦੇ ਪਏ। ਪਰ ਇਹ ਯਾਰ ਵੋਟ ਰਾਜਨੀਤੀ ਆ ਫਰੀ ਕਰਕੇ ਮੁਫਤ। ਉਹ ਸਾਰੇ ਜਿਹੜੇ ਨਵੇਂ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ, ਨਵੇਂ ਢੰਗ ਤਰੀਕੇ ਦੀ ਰਾਜਨੀਤੀ ਲੈ ਕੇ ਆਵਾਂਗੇ, ਉਹ ਵੀ ਇਸ ਚੱਕਰ 'ਚ ਉਲਝਾਤੇ। ਉਹ ਵੀ ਉਹੀ ਗੱਲਾਂ ਕਰਨ ਲੱਗੇ, ਅਸੀਂ ਤੁਹਾਨੂੰ ਇੰਨੀ ਯੂਨਿਟ ਮਾਫ ਕਰ ਦਾਂਗੇ। ਅਸੀਂ ਯਾਰ ਇਹ ਰਾਜਨੀਤੀ, ਇਹ ਪੰਜਾਬ ਨੂੰ ਬਚਾਉਣ ਵਾਲੀ ਰਾਜਨੀਤੀ ਆ ਬਾਈ ਦਾ। ਸਹੀ ਹੈ। ਸਾਡੇ ਹੀ ਪੈਸਾ ਟੈਕਸ ਦੇ ਰੂਪ ਵਿੱਚ ਅਸੀਂ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਹੱਥਾਂ ਤੱਕ ਟੈਕਸ ਹੀ ਦਿੰਨੇ ਆ। ਹਾਂ ਦੇ ਦਿਓ, ਜਿਹੜਾ ਬਾਈ ਤੁਸੀਂ ਕਹੋ ਬਾਈ ਤੁਹਾਡਾ ਸਿਹਤ ਸਹੂਲਤ ਦਿੱਤੀ, ਮੁਫਤ ਇਲਾਜ ਮੁਫਤ। ਅੱਜ ਗਰੀਬ ਬੰਦੇ ਨੇ, ਤੁਸੀਂ ਇਹਦਾ ਬਿਜਲੀ ਠੀਕ ਹੈ, ਬਿਜਲੀ ਨਾਲ ਕਿਹੜਾ ਇੰਨਾ ਅਗਲੇ ਨੇ ਉੱਥੇ ਪਲਾਂਟਰਾਂ ਲਾ ਕੇ ਮਰਨਾ ਹੁੰਦਾ। ਤੁਸੀਂ ਗਰੀਬ ਬੰਦੇ ਦੇ ਹਾਲਾਤ ਇਹ ਦੇਖੋ। ਤਕੜਾ ਬੰਦਾ ਦਾ ਜਿਹੜਾ ਦਰਮਿਆਨਾ ਵੀ ਆਪਾਂ ਕਹਿ ਲਈਏ 5-7-10 ਕਿੱਲੇ ਵਾਲਾ ਭਾਨੇ, ਉਹਦਾ ਮੰਨ ਲਾ ਬਾਈ ਬੰਦਾ ਜੇ ਉਹਦੇ ਤੇ ਬਿਮਾਰੀ ਪਈ, ਕਿੱਲਾ ਅੱਧਾ ਕਿੱਲਾ ਵੇਚ ਕੇ ਇਲਾਜ ਕਰਾ ਲਓ। ਗਰੀਬ ਕਿੱਥੋਂ ਕਰਾਊ? ਜਦੋਂ ਗਰੀਬ ਦੇ ਘਰੇ ਬਿਮਾਰੀ ਵੜ ਗਈ, ਉਹਦਾ ਮਰ ਕੇ ਖੜਾ ਜੱਟੂ 5 ਰੁਪਏ ਨਹੀਂ ਕੀਜੇ, ਜਿਹਨੇ ਸਿਰ ਤੋਂ ਉਹਦੀ ਗੋਲੀ ਲੈਣ ਜੋਗਰੇ। ਬਿਲਕੁਲ। ਮਜ਼ਦੂਰਾਂ ਦੇ ਜਵਾਕਾਂ ਨੂੰ ਚੰਗੀ ਪੜ੍ਹਾਈ ਸਿੱਖਿਆ ਦੇ ਦਿਓ, ਵੀ ਜਿਹੜੇ ਉਹ ਚੰਗੀਆਂ ਨੌਕਰੀਆਂ ਕਾਰਨ ਕੀ ਪੈਰਾਂ ਦਾ ਖੜਾ ਕਰਨੇ ਹੀ ਨਹੀਂ। ਇਹ ਨਹੀਂ ਵੀ ਇਹ ਪੈਰਾਂ ਦੇ ਖੜਾ ਹੋਣ, ਜਾਗਣ, ਜਾਗਰੂਕ ਹੋਣੇ, ਸਿੱਖਿਆ ਲੈਣ, ਇਹ ਸਾਨੂੰ ਸਵਾਲ ਕਰਨ। ਉਹ ਤਾਂ ਖੋਣ ਨਹੀਂ ਦੇਣਾ, ਮੰਗਾਉਣਾ ਦਾ ਭਿਖਾਰੀ ਸਾਨੂੰ ਮੰਗਦੇ ਠੂਠਾ ਫੜਾਉਣਾ ਵੀ ਸਾਡੇ ਝਾਕੋ, ਅਸੀਂ ਆਹ ਮੁਫਤ ਦੇਵਾਂਗੇ, ਅਸੀਂ ਆਹ ਮੁਫਤ ਦੇਵਾਂਗੇ। ਯਾਰ ਕਿਸੇ ਦਾ ਮੁੰਡਾ ਕਹਿ ਰਿਹਾ ਪਿੰਡਾਂ 'ਚ ਕਮੇਟੀਆਂ ਬਣਾਓ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ। ਅਸੀਂ ਅੰਦੋਲਨ ਤੋਂ ਬਾਅਦ ਜਿਵੇਂ ਇਸ ਤੋਂ ਬਾਅਦ ਅੰਦੋਲਨ ਦੇ ਵਿੱਚ ਜਿਹੜੀ ਹਲੇ ਜਾਂਚ ਚੱਲ ਰਹੀ ਆ ਹਨਾ, ਇਹ ਲਗਾਤਾਰ ਮੈਨੂੰ ਲੱਗਦਾ ਵੀ 10 ਵਾਰੀ ਬੁਲਾਉਣਗੇ ਘੱਟੋ ਘੱਟ। ਬੁਲਾਉਣਗੇ, ਸਹੀ ਗੱਲ। ਕਰਨਾ ਨੇ ਖੱਜਲੀ ਆ ਹਨਾ, 5-5 6-6 ਘੰਟੇ ਬਿਠਾ ਕੇ ਸਵਾਲ ਪੁੱਛਦੇ ਨੇ, ਹੋਰ ਖੱਜਲ ਕਰਦੇ ਨੇ, ਜਾਣ ਬੁੱਝ ਕੇ ਠੱਠ ਕਰਦੇ ਨੇ ਜਿਹੜੇ। ਤੇ ਉਹ ਇਸ ਕਰਕੇ ਆ ਵੀ ਚਲੋ ਆਪਾਂ ਨੂੰ ਜਾਂਚ ਸ਼ਾਮਲ ਹੋਣਾ ਹੀ ਪੈਣਾ, ਕਿਉਂਕਿ ਅਦਾਲਤ ਦਾ ਜਿਹੜਾ ਪ੍ਰੋਸੀਜਰ ਕੰਮ ਇਹਨਾਂ ਦਾ ਆਉਣਾ ਹੀ ਪੈਣਾ। ਪਰ ਉਹਦੇ ਲਈ ਆਪਾਂ ਨੂੰ ਹੁਣ ਲਗਾਤਾਰ ਬੁਲਾ ਲੈਂਦੇ ਆ, ਕਦੇ ਕੋਈ ਥਾਣਾ ਬੁਲਾ ਲੈਂਦਾ, ਕਦੇ ਕ੍ਰਾਈਮ ਬ੍ਰਾਂਚ ਵਾਲੇ ਬੁਲਾ ਲੈਂਦੇ ਆ। ਚਲੋ ਇਹ ਪ੍ਰਕਿਰਿਆ ਜੀ ਇੱਕ ਵਾਰੀ ਪੂਰੀ ਹੋ ਜਾਣ ਦੇ, ਉਦੋਂ ਬਾਅਦ ਬਾਈ ਟੀਮਾਂ ਵੀ ਬਣਾਵਾਂਗੇ, ਪਿੰਡਾਂ 'ਚ ਵੀ ਆਵਾਂਗੇ, ਲੋਕਾਂ ਨੂੰ ਜਾਗਰੂਕ ਵੀ ਕਰਾਂਗੇ। ਪਰ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਰਾਜਨੀਤੀ ਜਿਹੜੀ ਹੈ ਗੰਦੀ ਰਾਜਨੀਤੀ ਨਾ ਕਰਕੇ ਬਾਈ, ਅੱਜ ਨਾ ਕਰਕੇ ਕੱਲ ਨਾ ਸਾਨੂੰ ਕਰਨੀ ਆਉਂਦੀ ਆ। ਇੱਕ ਗੱਲ ਹੋਰ ਹੈ, ਜਿਹੜੇ ਕਹਿੰਦੇ ਨੇ MLA, ਜਿਹੜਾ ਕਹਿੰਦੇ ਨੇ MLA ਤੋਂ ਬਾਅਦ ਦੁੱਗਣੇ ਚੌਗਣੇ ਪੰਜਾਬ ਦੇ ਵਿੱਚ ਸਾਡਾ ਬਾਈ ਵੀ ਕੰਮ ਕਰਦਾ, ਅਸੀਂ ਸਾਰੇ ਨਾਲ ਖੜੇ ਆ। MLA ਜਿਵੇਂ ਬਾਈ ਨੇ ਕਹੀ ਸੀਗੀ, ਮੈਂ ਉਹ ਗੱਲ ਦਾ ਪਹਿਲਾਂ ਜਵਾਬ ਦੇਣ ਲੱਗਦਾ ਸੀਗਾ। ਅੱਜ ਹਰ ਇੱਕ MLA ਦੇ ਬਾਈ ਨੇ ਵੀ ਇਹ ਗੱਲ ਕੀਤੀ ਆ, ਪਿੰਡਾਂ ਦੇ ਵਿੱਚ ਛਿੱਤਰ ਪੈਂਦੇ ਨੇ, ਤੁਹਾਨੂੰ ਸਭ ਨੂੰ ਹੀ ਪਤਾ ਹੀ ਹੈ। ਅਸੀਂ ਪਿੰਡਾਂ ਦੇ ਵਿੱਚ ਜਾਂਦੇ, ਲੋਕ ਸਤਿਕਾਰ ਕਰਦੇ ਨੇ, ਹੱਥਾਂ ਦੇ ਚੱਕਦੇ ਨੇਗੇ, ਉਹ ਸਾਰੇ ਕੰਮ ਬੋਲਦੇ ਨੇਗੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕੰਮ ਹੁੰਦੇ ਆਏ ਨੇਗੇ, ਉਵੇਂ ਜਿਕਰੂ ਬਾਅਦ 'ਚ ਵੀ ਹੁੰਦੇ ਆਉਣਗੇ। MLA ਕੋਈ ਹੋਣਾ ਬਣਨਾ ਜਾਂ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅੱਜ ਤੁਹਾਨੂੰ ਮੈਂ ਗੱਲ ਦੱਸਦਾ, ਅੱਜ ਦੀ ਅਸੀਂ ਨਾ ਨਾਰਮਲੀ ਤੌਰ ਤੇ ਵੀ 20-25-30-40 ਗੱਡੀਆਂ ਉਹੀ ਇਕੱਠੇ ਹੋ ਜਾਂਦੇ ਨੇ ਜਦੋਂ ਤਰੀਕ ਹੁੰਦੀ ਆ ਬਾਈ ਦੀ। ਤੇ ਇਸ ਤੋਂ ਬਾਅਦ ਮੰਨ ਕੇ ਚੱਲ, ਜੇ ਕੋਈ ਕਾਲ ਦਿੱਤੀ ਹੋਵੇ, ਸੁਨੇਹਾ ਦਿੱਤਾ ਹੋਵੇ, ਮੈਂ ਕਹਿੰਦਾ 1000-2000 ਗੱਡੀ ਵੀ ਇਕੱਠੀ ਹੋ ਸਕਦੀ ਹੈ। ਕੀ ਕਿਸੇ MLA ਦੇ ਨਾਲ ਇੰਨੀਆਂ ਗੱਡੀਆਂ ਤੁਰ ਸਕਦੀਆਂ ਨੇਗੀਆਂ? ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਆਪ ਮਹਾਰੇ ਗੱਡੀਆਂ ਚੱਲ ਸਕਦੀਆਂ ਨੇ? ਇੱਕ ਮਿੰਟ ਬਾਈ, ਜੇ ਉਹਨਾਂ ਨੂੰ ਲਿਜਾਣਾ ਵੀ ਪਊਗਾ, ਫਿਰ ਉਹਨੂੰ ਤੇਲ ਪਵਾਉਣਾ ਪਊਗਾ, ਫਿਰ ਉਹਨਾਂ ਨੂੰ ਬੜਾ ਮੰਨ ਕੇ ਚੱਲ ਪੈਸਾ ਖਰਚ ਕਰਨਾ ਪਊ। ਇੱਥੇ ਆਪ ਮਹਾਰੇ ਸਾਰੇ ਭਾਨੇ ਮੈਂ ਤੇਰੀ ਗੱਲ ਪੂਰੀ ਕਰਦਾ ਗੱਲ। ਮੈਂ ਭਾਨੇ ਨੇ ਕਿਹਾ ਬਾਈ MLA ਨਾਲ ਲੋਕ ਕਿਸੇ ਗਰਜਾਂ ਕਰਕੇ ਫਿਰਦੇ ਆ। ਬਸ ਮੇਨ ਗੱਲ ਵੀ ਯਾਰ ਕੋਈ ਕੰਮ ਲੈ ਲਾਂਗੇ ਜਾਂ ਐ ਕਰ ਲਾਂਗੇ। ਪਰ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਵੀ ਇੱਕ ਸੁਨੇਹੇ ਦੇ ਉੱਤੇ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੇਰੀ ਹਰ ਪੇਛੀ ਦੇ ਉੱਤੇ ਦਿੱਲੀ ਆਉਂਦੇ ਆ। ਠੀਕ ਆ, ਤਾਂ ਇਹ ਪਿਆਰ ਆ।
ਜਿਹੜਾ ਤੁਸੀਂ ਮੇਰੇ ਮਾੜੇ ਵਕਤ, ਹੁਣ ਇਹੋ ਜਿਹੇ ਵਕਤ ਭਾਈ ਅਗਲਾ ਕਹਿੰਦਾ ਕ੍ਰਾਈਮ ਬ੍ਰਾਂਚ ਦਿੱਲੀ ਜਾਣਾ ਹੈ, ਕ੍ਰਾਈਮ ਬ੍ਰਾਂਚ ਦਾ ਨਾਂ ਸੁਣ ਕੇ ਕਈ ਤਾਂ ਪਿੱਛੇ ਨੂੰ ਭੱਜ ਜਾਂਦੇ ਆ। ਤਾਂ ਇਹ ਧੰਨਵਾਦ ਆ ਵੀ ਤੁਸੀਂ ਉੱਥੇ ਮੇਰੇ ਨਾਲ ਚਟਾਨ ਵਾਂਗੂ ਖੜੇ ਆ। ਇਹ ਪਿਆਰ ਹੀ ਆ ਬਾਈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਮਾਵਾਂ ਦਾ, ਭੈਣਾਂ ਦਾ, ਹਨਾ, ਜਿਹਦੇ ਕਰਕੇ ਆਪਾਂ ਇੱਥੋਂ ਤੱਕ ਪਹੁੰਚ ਗਏ ਜਾਂ ਮੇਰਾ ਹੌਸਲਾ ਇਸ ਤਰ੍ਹਾਂ ਬਣਿਆ ਵਾ। ਹਨਾ, ਹੋਰ ਬਾਈ ਕੋਈ ਸਵਾਲ? ਬਸ ਮੈਂ ਕਹਿੰਦਾ ਸਮਾਪਤ ਦੱਸ ਦਿਓ ਵੀ ਸ਼ੰਭੂ ਬਾਰਡਰ ਤੇ ਆਉਣ ਲਈ ਅਪੀਲ ਕਰ ਦਿਓ, ਆਪਾਂ ਉੱਥੇ ਮਿਲਾਂਗੇ ਜ਼ਰੂਰ। ਮਿਲਾਂਗੇ ਕੱਲ ਬਾਈ। ਵਾਲੇ ਪ੍ਰੋਗਰਾਮ ਬਾਰੇ ਦੱਸੋ। ਕੱਲ ਨੂੰ ਹੈਗਾ ਪਰਸੋਂ ਨਾ, ਕੱਲ ਨੂੰ 5 ਵਜੇ 9 ਤਰੀਕ ਨੂੰ, ਕੱਲ 9 ਤਰੀਕ ਹੈ ਨਾ, 5 ਵਜੇ ਕੱਲ ਨੂੰ ਟਿੱਕਰੀ ਬਾਰਡਰ ਦੇ ਉੱਤੇ ਮੇਰਾ ਵੀਰ ਪਹੁੰਚੋ, ਇਕੱਠੇ ਹੋਵੋ। ਉੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ, ਗਾਉਣ ਵਾਲੇ ਕਲਾਕਾਰ ਕਈ, ਅਮਰ ਗਰੇਵਾਲ, ਹਰਫ ਚੀਮਾ, ਹੋਰ ਕਈ ਸਾਰੇ ਪਹੁੰਚ ਰਹੇ ਆ। ਇੱਕ ਟਰੈਕਟਰ ਮੱਚਿਆ ਸੀਗਾ ਕਿਸਾਨ ਦਾ, ਉਹ ਟਰੈਕਟਰ ਨੂੰ ਨਵਾਂ ਦੇਣਾ ਉੱਥੇ, ਰੁਪਿੰਦਰ ਕਹਿਣੇ ਦੇਣਾ, ਜਲਾਲਾਂ ਦੇ ਲੰਗਰ ਲੱਗੇ, ਉਹ ਲੰਗਰ ਸਾਰਾ ਇਕੱਠੇ ਕਰਕੇ ਉਹਨਾਂ ਨੇ ਦੇਣਾ। ਇੱਕ ਹਾਂ ਤੂੰ ਪਹਿਲਾਂ ਕੀਤਾ ਸੀ, ਉਹ ਗੱਲ ਵਿੱਚ ਰਹਿ ਗਈ। ਹਾਂ ਬਾਈ, ਗਾਉਣ ਵਾਲੇ ਭਰਾਵਾਂ ਨੂੰ ਵੀ ਕੀ ਕਹਿਣਾ, ਉਹ ਜ਼ਰੂਰ ਕਹੇ। ਹਾਂ ਬਾਈ ਯਾਰ ਗਾਉਣ ਵਾਲੇ ਬੰਦਰੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਬੜਾ ਤੁਸੀਂ ਜ਼ੋਰ ਲਾਇਆ ਸੀ, ਇਹਦੇ ਗੱਲ 'ਚ ਨਹੀਂ ਅਸੀਂ ਮੁਨਕਰ ਹੁੰਦੇ, ਨਾ ਕੋਈ ਬੰਦਾ ਮੁਨਕਰ ਹੋ ਸਕਦਾ। ਤੁਸੀਂ ਬਹੁਤ ਜ਼ੋਰ ਲਾਇਆ, ਪੰਜਾਬ ਦੀਆਂ ਸਟੇਜਾਂ ਤੇ ਵੀ ਜਾ ਕੇ ਬੋਲੇ, ਦਿੱਲੀ ਵੀ ਬੋਲੇ, ਗਾਣੇ ਵੀ ਉਹੋ ਜਿਹੇ ਗਾਏ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ, ਹਨਾ। ਤੁਸੀਂ ਹਰ ਪੱਖੋਂ ਯੋਗਦਾਨ ਦਿੱਤਾ। ਹੁਣ ਕਿਉਂ ਯਾਰ ਘਰਾਂ 'ਚ ਬਹਿ ਗਏ? ਹੁਣ ਫਰਜ਼ ਬਣਦਾ। ਦੇਖੋ ਲੜਾਈ ਲੰਮੀ ਗਈ ਆ, ਤੇ ਲੰਮੀ ਲੜਾਈ ਦੇ ਵਿੱਚ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀ, ਤੁਸੀਂ ਇਹ ਨਹੀਂ ਕਹਿੰਦੇ ਵੀ ਰੋਜ਼ ਤੁਸੀਂ ਦਿੱਲੀ ਤੁਰੇ ਫਿਰੋ ਬਾਈ। ਤੁਸੀਂ ਕਰੇ 2 ਕਲਾਕਾਰ 4 ਕਲਾਕਾਰ ਕਿਸੇ ਦਿਨ ਆ ਗਏ, ਕਿੰਨੇ ਹਜ਼ਾਰਾਂ ਕਲਾਕਾਰ ਨੇ ਯਾਰ ਪੰਜਾਬ ਦੇ, ਹਨਾ। 4 ਕਿਸੇ ਦਿਨ ਆ ਗਏ, ਮੇਰਾ ਵੀਰ ਹਾਜ਼ਰੀ ਤੁਸੀਂ ਲਵਾਓ, ਇਹ ਬਹੁਤ ਜ਼ਰੂਰੀ ਆ ਜਿਹੜੀ ਹਾਜ਼ਰੀ ਤੁਹਾਡੀ ਹੁਣ ਬਣਦੀ ਆ। ਕਿਉਂਕਿ ਸੋਨੂੰ ਦੇਖ ਕੇ ਪੰਜਾਬ ਦੀ ਜਵਾਨੀ, ਗਾਣੇ ਵੀ ਕੱਢਦੇ ਰਿਹਾ ਕਰੋ ਸਮੇਂ ਸਮੇਂ ਤੇ। ਹਾਲੇ ਫਿਰ ਠੀਕ ਆ, ਕਮਰ ਵੀ ਵਿਚਾਰਾ ਹਾਲੇ ਵੀ ਸਾਨੀ ਵਾਲੇ ਗਾਣੇ, ਹਰਫ ਚੀਮਾ ਵੀ ਕੱਢ ਰਿਹਾ, ਜਸ ਬਾਜਵਾ ਵੀ ਕੱਢ ਰਿਹਾ, ਹਨਾ। ਪਰ ਬਾਕੀ ਜਿਹੜੇ ਉਦੋਂ ਬਾਹਲਾ ਹੜ ਆਇਆ ਸੀਗਾ, ਉਦੋਂ ਸਾਰਿਆਂ ਨੇ ਸੋਚਿਆ ਵੀ ਹੁਣ ਆਪਾਂ ਵੀ ਘੋੜਾ ਭਜਾ ਲਈਏ, ਹਨਾ। ਉਹ ਚੁੱਪ ਕਰ ਗਏ। ਨਹੀਂ ਯਾਰ, ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਵੀ ਆਪਾਂ ਅੰਦੋਲਨ ਦੇ ਨਾਲ ਖੜੇ ਜਾਂ ਅੰਦੋਲਨ ਨੂੰ ਮਜ਼ਬੂਤ ਕਰਕੇ ਤੇ ਜਿੱਤ ਕੇ ਹੀ ਪੰਜਾਬ ਆ। ਬਸ ਚਲਿਏ ਹੁਣ ਆਪਾਂ ਬਾਈ ਫਿਰ, ਹਨਾ। ਠੀਕ ਹੈ ਜੀ, ਚਲੋ ਜੀ। ਇਹ ਸੁੱਖ ਜਿਹੜੀ ਆਪਣੀ FIR 39 ਨੰਬਰ ਆ ਨਾ, ਉਹਦੇ ਵਿੱਚ ਆਪਾਂ ਨੂੰ ਅੱਜ ਦੂਜੀ ਵਾਰ ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਬੁਲਾਇਆ ਗਿਆ ਸੀ। ਲੰਬੀ ਜਿਹੜੀ 4-5 ਘੰਟੇ 6 ਘੰਟੇ ਪੁੱਛ ਕੇ ਚੱਲੀ ਹੈ। ਤਾਂ ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਪਹਿਲੀ ਤਰੀਕ ਤੇ ਪੁੱਛੀਆਂ ਸੀ, ਉਹ ਵੀ ਪੁੱਛੀਆਂ ਨੇ, ਹੋਰ ਵੀ ਪੁੱਛੀਆਂ ਨੇ, ਜੋ ਵੀ ਜਾਣੇ ਪੂਰਾ ਘਟਨਾਕ੍ਰਮ, ਪੂਰੇ ਅੰਦੋਲਨ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਹੁਣ ਪੁੱਛਦੀ ਰਹੀ ਕ੍ਰਾਈਮ ਬ੍ਰਾਂਚ ਵਾਲੇ, ਉਵੇਂ ਉਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ। ਠੀਕ ਹੈ, ਹੁਣ ਆਪਣੀ ਅਗਲੀ 10 ਨੂੰ ਆ ਪੇਸ਼ੀ। ਅਗਲੀ ਸੁੱਖ 10 ਨੂੰ ਹੈਗੀ ਜਿਹੜੀ 96 ਨੰਬਰ FIR ਹੈ। ਠੀਕ ਹੈ, ਉਹ ਥਾਣਾ ਹੈਗਾ ਕਿਹੜਾ ਬਾਈ ਪੜੇਰ ਨੂੰ, ਕੋਤਵਾਲੀ ਲਾਲ ਕਿਲੇ ਵਾਲੀ ਜਿਹੜੀ 96 ਨੰਬਰ FIR ਆ, ਉਹਦੀ 10 ਨੂੰ ਆਪਣੀ ਜਿਹੜੀ ਆਪਾਂ ਉਹਦੀ ਜਾਂਚ ਸ਼ਾਮਲ ਹੋਣਾ, ਉਹ 10 ਤਰੀਕ। ਠੀਕ ਹੈ। ਇੱਕ ਬਾਈ ਜਿਹੜੇ NRI ਹੈ ਨਾ, ਉਹ ਬੜੇ ਮੈਸੇਜ ਸਾਰਿਆਂ ਨੂੰ ਫੋਨ ਵੀ ਕਰਦੇ ਆ ਵੀ ਬਾਈ ਦੇ ਹਾਲਾਤ ਕਿਵੇਂ, ਦੱਸੋ ਉਹਨਾਂ ਨੂੰ ਜ਼ਰੂਰ ਇੱਕ ਮੈਸੇਜ ਦੇ ਦਿਓ। ਹਾਲਾਤ ਠੀਕ ਆ ਬਾਈ, ਚੜ੍ਹਦੀ ਕਲਾ 'ਚ, ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਹਾਲਾਤ ਬਿਲਕੁਲ ਠੀਕ ਆ। ਠੀਕ, ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਉਹ ਵੀ ਜ਼ਰੂਰ ਕਹਿ ਦਿਓ। ਆਉਣ ਵਾਲੇ ਦਿਨਾਂ 'ਚ ਅੰਦੋਲਨ ਬਾਰੇ ਦੱਸ ਦਿਓ ਬਾਈ। ਹਾਂ ਬਸ ਇਹੀ ਆ, ਆਪਣੀ ਰਣਨੀਤੀ ਕੀ? ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਯਾਰ ਹੁਣ ਵੱਧ ਤੋਂ ਵੱਧ ਅੰਦੋਲਨ ਨਾਲ ਜੁੜੋ। ਕੰਮਕਾਰ ਜਿਹੜਾ ਆਪਣਾ ਉਹ ਨਿਬੜ ਗਿਆ, ਰੁੱਤ ਜਿਹੜੀ ਸੀਗੀ ਝੋਨੇ ਦੀ ਲੰਘ ਗਈ ਆ, ਠੀਕ ਆ। ਜ਼ਰੂਰ ਲੋਕਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਉੱਥੇ ਹੁਣ ਬਿਜਲੀ ਦੀ ਜਿਹੜੀ ਸਮੱਸਿਆ ਆ ਰਹੀ ਹੈ, ਜਾਂ ਮੀਂਹ ਨਹੀਂ ਪੈ ਰਹੇ, ਝੋਨੇ 'ਚ ਪਾਣੀ ਨਹੀਂ ਖੜ ਰਹੇ, ਹੈ ਨਾ, ਇਹਦੇ ਲਈ ਤਾਂ ਲੋਕ ਬਹੁਤ ਜ਼ਿਆਦਾ ਜੂਝ ਰਹੇ ਨੇ। ਪਰ ਮੈਂ ਕਹਿੰਦਾ ਵੀ ਜਦੋਂ ਵੀ ਮਾੜਾ ਮੋਟਾ ਤੁਹਾਨੂੰ ਰਾਹਤ ਮਿਲਦੀ ਆ, ਤਾਂ ਮੇਰਾ ਬਾਈ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ, ਸਾਰੇ ਨੌਜਵਾਨਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਕਿ ਹੁਣ ਵੱਧ ਤੋਂ ਵੱਧ ਵੱਡੀ ਹਾਜ਼ਰੀ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਲਵਾਓ, ਕਿਉਂਕਿ ਤੁਹਾਡੀ ਹਾਜ਼ਰੀ ਨੇ, ਤੁਹਾਡੇ ਇਕੱਠ ਨੇ ਅੰਦੋਲਨ ਨੂੰ ਮਜ਼ਬੂਤ ਕਰਨਾ ਤੇ ਸਰਕਾਰ ਨੂੰ ਮਜਬੂਰ ਕਰਨਾ। ਇੱਕ ਬਾਈ ਕਲਾਕਾਰਾਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਉਹ ਹੁਣ ਆਪਣੇ ਨਾਲ ਪੂਰੇ ਜਿਵੇਂ ਪਹਿਲਾਂ ਚ ਤੁਰੇ ਹੋਏ ਸੀ ਉਵੇਂ ਆਉਣ। ਆਪਾਂ ਲਾਤੀਆਂ ਬਾਰੀਆਂ ਬੰਨ ਕੇ, ਆਪਾਂ ਜਦੋਂ ਆਪਣਾ ਜਿਹੜਾ ਵੱਡਾ ਜਥਾ ਲੈ ਕੇ ਆਉਣਾ ਹਨਾ, ਆਪਾਂ ਲੈ ਕੇ ਆਵਾਂਗੇ, ਉਵੇਂ ਆਪਾਂ ਇਕੱਲੇ ਨੂੰ ਹੁਣ ਬਾਰੀ ਬੰਨ ਕੇ ਬੁਲਾਇਆ ਕਰਾਂਗੇ। ਜਿਹਨੂੰ ਆਪਾਂ ਫੋਨ ਕਰਿਆ ਕਰਾਂਗੇ, ਉਹ 1-2 ਦਿਨ ਇੱਥੇ ਲਾ ਕੇ ਜਾਇਆ ਕਰੂਗਾ। ਇੱਕ ਬਾਈ ਹੋਰ ਗੱਲ ਹੈ ਹਨਾ, ਆਪਾਂ ਦੁਬਾਰੇ ਫਿਰ ਆਪਾਂ ਰੋਜ਼ ਹੀ ਕਹਿਣੇ ਰਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ 2022 ਦੇ ਵਿੱਚ ਉਹ ਚੱਲ ਰਿਹਾ, ਉਹਨਾਂ ਨੂੰ ਆਪਣੇ ਵੋਟਾਂ ਲੈਣ ਦੀ ਹੋਈ ਪਈ ਹੈ, ਆਪਾਂ ਨੂੰ ਆਪਣੇ ਅੰਦੋਲਨ ਦੀ ਹੈ। ਇਹਦੇ ਬਾਰੇ ਕੀ ਕਹਿਣਾ ਬਾਈ? ਆਪਾਂ ਨੇ ਬਿਲਕੁਲ ਹੁਣ ਜਿਹੜੇ ਸਾਰੇ ਜਿੰਨੀਆਂ ਸਿਆਸੀ ਪਾਰਟੀਆਂ, ਉਹਨਾਂ ਨੇ ਹੁਣ ਆਪਣੇ ਬੰਦੇ ਵੀ ਲੜਨੇ ਸ਼ੁਰੂ ਕਰਤੇ ਜੀ। ਇੱਥੋਂ ਆਹ ਖੜਾ ਹੋ, ਇੱਥੋਂ ਆਹ ਖੜਾ ਹੋ, ਹਨਾ। ਪਿੰਡਾਂ 'ਚ ਉਹਨਾਂ ਨੇ ਰੈਲੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ।
ਸੋ ਅਸੀਂ ਤਾਂ ਇਹ ਚਾਹੁੰਦੇ ਆ, ਪਿੰਡਾਂ ਦੇ ਲੋਕਾਂ ਨੂੰ ਹੀ ਅਪੀਲ ਕਰਦੇ ਆ ਵੀ ਜਿੰਨਾ ਚਿਰ ਆਪਣਾ ਅੰਦੋਲਨ ਦਾ ਕੋਈ ਸਿਰਾ ਨਹੀਂ ਲੱਗਦਾ, ਆਪਾਂ ਜਿੱਤਦੇ ਨਹੀਂ, ਉਨਾ ਚਿਰ ਇਹਨਾਂ ਨੂੰ ਜ਼ਰੂਰ ਇਹ ਗੱਲ ਤੋਂ ਪਿੰਡਾਂ 'ਚ ਨਾ ਵੜਨ ਦਿਓ। ਹਾਂ ਬੇਸ਼ੱਕ ਕੋਈ ਵੀ ਹੈ, ਹਾਂ ਕੋਈ ਵੀ ਹੈ, ਧਿਆਨ ਤਾਂ ਭੜਕਾ ਰਹੇ ਨੇ ਲੋਕਾਂ ਦਾ, ਬਿਲਕੁਲ ਧਿਆਨ ਤਾਂ ਹਾਂ। ਭੜਕਾਇਆ ਜਾ ਹੁਣ ਰਿਹਾ। ਜਿਹੜਾ ਲੋਕਾਂ ਨੇ ਧਿਆਨ ਕੇਂਦਰਿਤ ਕਰਨਾ ਅੰਦੋਲਨ ਵੱਲ ਕਰਨਾ, ਜਿਹੜਾ ਲੋਕਾਂ ਨੇ ਇਸ ਗੱਲ ਤੇ ਜ਼ੋਰ ਲਾਉਣਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਦਿੱਲੀ ਵੱਲ ਨੂੰ ਚੱਲਣਾ, ਹਨਾ, ਹਾਂ ਤੇ ਉਹ ਜਿਹੜਾ ਇਹ ਉਹਦੀ ਬਜਾਏ ਹੁਣ ਲੋਕ ਨੇ ਜਿਹੜੇ, ਉਹ ਲੋਕ ਇਸ ਗੱਲ ਨੂੰ ਦੇਖ ਰਹੇ ਨੇ ਯਾਰ, ਲੋਕ ਕਿਉਂਕਿ ਹੁਣ ਵੀ ਆਮ ਤੌਰ ਦੇ ਭਾਨੇ ਆਪਾਂ ਦੇਖਦੇ ਗੱਲਾਂ ਇਹ ਹੋਣ ਲੱਗ ਗਈਆਂ ਪਿੰਡਾਂ 'ਚ ਵੀ 22 'ਚ ਯਾਰ ਕਿਹਦੀ ਸਰਕਾਰ ਬਣੂ, ਕਿੱਧਰ ਨੂੰ ਜਾਣੇ ਲੋਕ, ਜਿੱਥੇ ਜਿਹੜੇ ਘਰਾਂ 'ਚ ਜਾਂ ਸੱਥਾਂ 'ਚ ਜਾਂ ਕਿਤੇ ਵੀ ਬੈਠੀਆਂ ਅੰਦੋਲਨ ਦੀਆਂ ਗੱਲਾਂ ਹੁੰਦੀਆਂ ਸੀ, ਯਾਰ ਦਿੱਲੀ ਕੀ ਬਣਿਆ, ਦਿੱਲੀ ਕੀ ਬਣ ਜਾ ਰਿਹਾ, ਦਿੱਲੀ ਘਟ ਗਿਆ, ਵੱਧ ਗਿਆ, ਦਿੱਲੀ ਚੱਲੋ ਆਮ ਗੱਲਾਂ ਸੀ, ਹਨਾ। ਹੁਣ ਉਹ ਲੋਕਾਂ ਦਾ ਧਿਆਨ 2022 ਵੱਲ ਇਹਨਾਂ ਲੋਕਾਂ ਨੇ ਕੇਂਦਰਿਤ ਕਰਤਾ। ਸੋ ਇਹਨਾਂ ਨੂੰ ਛੱਤਰ ਖਿੱਚੋ, ਸਿੱਧੀ ਜੀ ਗੱਲ ਆ ਯਾਰ। ਪਹਿਲਾਂ ਵੀ ਇਹਨਾਂ ਨੇ ਕੋਈ ਅੰਦੋਲਨ ਨਾਲ ਇਹਨਾਂ ਦਾ ਕੋਈ ਹਮਦਰਦੀ ਨਹੀਂ, ਮੈਂ ਫੇਰ ਕਹਿਣਾ, ਕੋਈ ਇਹਨਾਂ ਨੂੰ ਅੰਦੋਲਨ ਦੀ ਜਿੱਤ ਨਾਲ ਨਹੀਂ, ਪਹਿਲਾਂ ਵੀ ਲੋਕਾਂ ਦੇ ਛੱਤਰ ਤੋਂ ਡਰਦੇ ਇਹ ਕਹਿੰਦੇ ਰਹੇ ਅਸੀਂ ਅੰਦੋਲਨ ਦੇ ਨਾਲ ਆ, ਅਸੀਂ ਕਿਸਾਨਾਂ ਨਾਲ ਆ, ਅਸੀਂ ਆਏ ਆ, ਅਸੀਂ ਵਾਹ ਅਸੀਂ ਉਹ ਕਰ ਰਹੇ ਆ, ਵਾਹ ਕਰ ਰਹੇ ਆ। ਉਹ ਸਾਰਾ ਇਹਨਾਂ ਦਾ ਸਿਆਸੀ ਸਟੰਟ ਸੀਗਾ, ਉਹ ਵੀ ਆਪਣੇ ਲੋਕ ਸਮਝ ਗਏ। ਹੁਣ ਉਹੀ ਗੱਲ ਆ ਗਈ ਵੀ ਅੰਦੋਲਨ ਕਿਹੜਾ ਫਿਰ ਆਪਾਂ ਜਿੱਤ ਲਿਆ ਬਈ, ਫਿਰ ਜਿਹੜਾ ਹੁਣ ਤੁਸੀਂ 22 ਦੀਆਂ ਚੋਣਾਂ ਦੀਆਂ ਤਿਆਰੀਆਂ ਖਿੱਚਣ ਲੱਗ ਗਏ। ਸੋ ਇਹਨਾਂ ਨੂੰ ਸਵਾਲ ਕਰੋ, ਇਹਨਾਂ ਨੂੰ ਇਹ ਸਵਾਲ ਕਰੋ ਕਿ ਤੁਸੀਂ ਪੰਜਾਬ 'ਚ ਇਕੱਠ ਕਰਦੇ ਫਿਰਦੇ ਹੋ, ਪੰਜਾਬ 'ਚ ਰੈਲੀਆਂ ਕਰਦੇ ਚੰਡੀਗੜ੍ਹ ਤੇ ਲੈ ਕੇ ਆਉਂਦੇ ਨੇ ਬਈ ਬੱਸਾਂ, ਹਾਂ ਚੰਡੀਗੜ੍ਹ ਤੇ, ਕਿਉਂ ਨਹੀਂ ਬਾਈ ਤੁਸੀਂ ਆਪਦੇ ਬੰਦਿਆਂ ਨੂੰ ਕਹਿੰਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਵੀ ਚਲੋ ਬਾਈ ਦਿੱਲੀ ਚੱਲੋ, ਬੱਸਾਂ ਭਰ ਕੇ ਇੱਥੇ ਵੀ ਲਿਆ ਸਕਦੇ ਹੋ ਬਈ, ਤੁਸੀਂ ਕਿਉਂ ਨਹੀਂ ਇਹ ਕਰ, ਹਾਂ ਇੱਥੇ ਲਿਆ ਸਕਦੇ ਆ, ਠੀਕ ਆ, ਸਾਨੂੰ ਆਗੂ ਕਹਿੰਦੇ ਆ ਕਿਸਾਨ ਵੀ ਅਸੀਂ ਸਟੇਜ ਤੇ ਨਹੀਂ ਬੋਲਣ ਦੇਣਾ, ਨਾ ਬੋਲੋ, ਆਪਦੇ ਬੰਦਿਆਂ ਨੂੰ ਭੇਜੋ, ਕੱਟ ਵਧਾਓ, ਸੜਕ ਹੋਰ ਬੰਦ ਕਰ ਲਓ, ਪਿੱਛੇ ਆ ਕੇ ਬਹਿ ਜਾਓ ਲੋਕਾਂ ਦੇ ਵਿੱਚ। ਪਰ ਕੁਛ ਨਹੀਂ ਹੈ, ਪਹਿਲਾਂ ਵੀ ਡਰਾਮੇ ਕਰਦੇ ਰਹੇ, ਕੋਈ ਕਿਤੇ ਜੰਤਰ ਮੰਤਰ ਬੈਠਾ ਰਿਹਾ, ਕਿਤੇ ਬੈਠਾ ਰਿਹਾ, ਉਹ ਸਿਰਫ ਤੇ ਸਿਰਫ ਇਹਨਾਂ ਨੇ ਦੇਖਣਾ ਸੀ ਅੰਦੋਲਨ ਦੇ ਸਿਰ ਦੇ ਉੱਤੇ ਜਾਂ ਅੰਦੋਲਨ ਦੇ ਵਿੱਚੋਂ ਆਪਾਂ ਆਪਣੀਆਂ ਵੋਟਾਂ ਕਿਵੇਂ ਪੱਕੀਆਂ ਕਰਨੀਆਂ ਨੇ, ਹਨਾ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨਾ। ਕਿਸੇ ਸਿਆਸੀ ਧਿਰ ਨੂੰ ਅੰਦੋਲਨ ਨਾਲ ਮੈਂ ਫੇਰ ਕਹਿੰਦਾ ਕੋਈ ਸਾਰੋਕਾਰ ਨਹੀਂ, ਕੋਈ ਮਤਲਬ ਨਹੀਂ। ਇੱਕ ਗੱਲ ਹੋਰ ਆ ਬਾਈ, ਹਾਂ ਪਹਿਲਾਂ ਪੰਨੇ ਜਿਵੇਂ ਵੀ ਆਪਣਾ ਅੰਦੋਲਨ ਸਭ ਤੋਂ ਵੱਡਾ ਰਿਹਾ ਹਨਾ, ਆਪਣੀ ਚਲੋ ਜ਼ਿੰਦਗੀ ਦਾ ਰਿਹਾ ਵੀ ਉਹੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਵੀ ਉੱਥੋਂ ਭੜਕਾਇਆ ਜਾ ਰਿਹਾ, ਜਿਹੜੀ ਤੁਸੀਂ ਵੀ ਗੱਲ ਕਲੀਅਰ ਕਰਤੀ ਵੀ ਜਿੰਨਾ ਟਾਈਮ ਆਪਾਂ ਅੰਦੋਲਨ ਨੇ ਜਿੱਦੇ, ਪੰਜਾਬ ਵਾਸੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਆਪਾਂ ਕਹਿੰਦੇ ਵੀ ਕਿਸਾਨਾਂ ਮਜ਼ਦੂਰਾਂ ਦਾ ਹਰ ਇੱਕ ਵਰਗ ਦਾ ਇਹ ਅੰਦੋਲਨ ਹੈ, ਉਹਨਾਂ ਟਾਈਮ 22 ਦਾ ਵੀ ਸਾਡੇ ਸਾਰੀ ਟੀਮ ਦਾ ਵੀ ਕਹਿਣ ਦਾ ਭਾਵ ਇਹ ਹੈ ਵੀ ਜਿੰਨਾ ਟਾਈਮ ਅਸੀਂ ਅੰਦੋਲਨ ਜਿੱਦੇ, ਉਹਨਾਂ ਟਾਈਮ ਇਹ ਖੁੰਡ ਚਰਚਾ ਜਿਹੜੀ 2022 ਵਾਲੀ ਬੰਦ ਕੀਤੀ ਜਾਵੇ, ਹਨਾ ਬਾਈ। ਹੋਰ ਬਿਲਕੁਲ ਮੰਡੇਰ ਬਾਈ, ਤੁਸੀਂ ਆ ਜਿਹੜਾ ਅੱਜ ਵਾਲਾ ਕਾਨੂੰਨੀ ਪ੍ਰਕਿਰਿਆ ਦਾ ਥੋੜਾ ਜਿਹਾ ਦੱਸ ਦਿਓ ਬਾਈ ਵਾਲਾ। ਅੱਜ ਵਾਲਾ ਬਾਈ ਜੀ ਜਿਹੜੀ FIR ਨੰਬਰ 39 ਹੈ ਜੀ, ਸਮਾਏਪੁਰ ਬਾਦਲੀ ਵਾਲੀ, ਜਿਹਦੇ 'ਚ ਬਾਈ ਤੇ 1 ਲੱਖ ਰੁਪਇਆ ਨਾਮ ਰੱਖਿਆ ਸੀਗਾ, ਉਹਦੇ 'ਚ ਅਦਾਲਤ ਨੇ ਇੰਟਰਮ ਬੇਲ ਕੀਤੀ ਸੀਗੀ। ਪਹਿਲਾਂ 1 ਤਰੀਕ ਨੂੰ ਆਏ ਆ, 1 ਤੋਂ ਫਿਰ 7 ਨੂੰ ਆਏ ਆ, 7 ਤੋਂ ਫਿਰ ਅੱਜ 8 ਨੂੰ, 8 ਤੋਂ ਬਾਅਦ ਫਿਰ ਉਹਨਾਂ ਨੇ ਹੁਣ ਜਿਹੜਾ ਹੈਗਾ 14 ਤਰੀਕ ਦਿੱਤੀ ਹੈਗੀ ਆ, ਉਦੋਂ ਵੀ ਆਵਾਂਗੇ। ਇਹ ਤੋਂ ਪਹਿਲਾਂ ਜਿਹੜਾ ਹੈਗਾ 10 ਤਰੀਕ ਨੂੰ ਆਉਣਾ ਹੈਗਾ, 96 ਨੰਬਰ FIR ਆ ਲਾਲ ਕਿਲੇ ਵਾਲੀ, ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਜੁਆਇਨ ਕਰਨਾ ਹੈ। ਸਾਰੀਆਂ ਜਿਹੜੀਆਂ ਹੈਗੀਆਂ ਬੇਲਾਂ ਲਗਭਗ ਲਾਲ ਕਿਲੇ ਵਾਲੀਆਂ ਹੋ ਚੁੱਕੀਆਂ, ਤੇ ਜਿਹੜੀ ਹੈ ਉਮੀਦ ਆ ਵੀ ਆਪਣੀਆਂ ਬੇਲਾਂ ਵੀ ਹੋਣਗੀਆਂ ਦੋਨੇ ਇਹ। ਤੇ ਇਹ ਤੋਂ ਬਿਨਾਂ ਜਿਹੜਾ ਸੰਘਰਸ਼ ਹੈਗਾ ਉਹ ਚੱਲੀ ਜਾਂਦਾ। ਲੋਕਾਂ ਨੂੰ ਇਹੀ ਅਪੀਲ ਆ ਭਾਈ ਸਾਰੇ ਜਾਣੇ ਆਓ, ਇਸੇ ਚੀਜ਼ ਦਾ ਪ੍ਰੈਸ਼ਰ ਪੈਣਾ ਹੈਗਾ ਪੁਲਿਸ ਤੇ, ਠੀਕ ਹੈ, ਦਿੱਲੀ ਪੁਲਿਸ ਤੇ। ਧੰਨਵਾਦ ਬਾਈ ਸਾਰੇ ਵਕੀਲ ਸੁੱਖੇ ਕਲਾਸ ਤੇ ਗੱਲ ਹੋਰ ਕਰੋ। ਹਾਂ ਗੱਲ ਪਤਾ ਕਿਹੜੀ ਹੈ ਵੀ ਜਿਵੇਂ ਮੈਂ ਬਾਈ ਕਮੈਂਟ ਪੜੇ, ਜਿਵੇਂ ਕੱਲ ਪਰਸੋਂ ਆਪਣੇ ਵੀਡੀਓ ਚੱਲੀ ਜਾਂਦੇ ਸੀਗੇ ਹਨਾ, ਮੈਂ ਸਾਰਾ ਦੇਖਦਾ ਹੀ ਆ, ਉਹ ਤੁਹਾਨੂੰ ਪਤਾ ਜਿਹੜੀਆਂ ਫੇਕ ਜਿਹੀ ਆਈਡੀਆਂ ਬਣਾਈਆਂ ਹੋਈਆਂ ਨੇਗੀਆਂ, ਜਿਹੜੇ ਨਵੀਆਂ ਆਈਡੀਆਂ, ਉਹ ਤੁਹਾਨੂੰ ਪਤਾ ਵੀ ਇਹਨਾਂ ਦਾ ਸਾਰਾ ਸਿਸਟਮ ਚੱਲ ਰਿਹਾ। ਉਹਦੇ ਵਿੱਚ ਗੱਲ ਇਹ ਚੱਲ ਰਹੀ ਸੀਗੀ, ਤੁਸੀਂ ਵੀ ਇਹ ਗੱਲ ਤੇ ਜਵਾਬ ਦਿੱਤਾ ਸੀਗਾ ਪ੍ਰਾਈਮ ਏਸ਼ੀਆ TV ਨੂੰ ਹਨਾ, ਵੀ ਐਮਐਲਏ ਦੀ ਕਿੱਡੀ ਕੁ ਵੱਡੀ ਗੱਲ ਆ ਉਹ ਜਿਹੜੀ ਕਰ ਰਹੀ ਸੀ ਵੀ ਬਾਈ ਐਮਐਲਏ ਬਣਦਾ ਮਾਰਾ, ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਥੋੜਾ ਇਹਦੇ ਬਾਰੇ ਜਿਹੜੀ। ਹਾਂ ਇੱਕ ਨਾ ਇਹ ਗੱਲ ਠੀਕ ਆ ਭਾਨੇ ਦੀ। ਹੁਣ ਨਾ ਤੁਹਾਨੂੰ ਇੱਕ ਮੈਂ ਪੰਜਾਬ ਵਾਲੇ ਇੱਕ ਗੱਲ ਦਾ ਖਾਸ ਖਿਆਲ ਰੱਖਿਓ, ਹੁਣ ਨਾ ਵੋਟਾਂ ਆ ਗਈਆਂ ਬਾਈ ਵਾਲੀਆਂ, ਹੁਣ 5000 ਦਾ ਨਵਾਂ ਖਾਤਾ ਖੁਲਾਉਣਗੇ ਬਾਦਲ ਵਾਲੇ। ਹਾਂ ਖੁੱਲ ਗਿਆ ਬਾਈ, ਹਾਂ ਆਹ ਖਾਤਾ ਬੈਂਕ ਵਾਲਾ ਨਹੀਂ, ਮੈਂ ਦਿਖਾਉਣਾ ਫੇਸਬੁੱਕ ਵਾਲਾ ਖਾਤਾ 10000 ਖਿਲਾਉਣਗੇ ਕਾਂਗਰਸ ਵਾਲੇ, ਦੂਜੀਆਂ ਪਾਰਟੀਆਂ ਵਾਲੇ ਵੀ, ਸਾਰਿਆਂ ਨੇ ਆਪੋ ਆਪਣਾ ਇਹ ਮਤਲਬ ਕਿ ਖਾਤੇ ਖਿਲਾ ਕੇ ਤੇ ਆਪਦੀਆਂ ਉਹਦੇ ਤੇ ਪਤਾ ਕੀ ਹੈ, ਕਈ ਖਾਤੇ ਹੈਗੇ ਨੇ ਕੁੜੀਆਂ ਦੇ ਨਾਂ ਤੇ, ਕਈ ਖਾਤੇ ਹੈਗੇ ਨੇ ਸਾਡੀਆਂ ਮਾਵਾਂ ਦੇ ਨਾਂ ਦੇ ਉੱਤੇ, ਬਜ਼ੁਰਗ ਮਾਵਾਂ ਦੀ ਫੋਟੋ ਲੱਗੀ ਹੁੰਦੀ ਆ ਤੇ ਉਹਦਾ ਖਾਤਾ ਹੁੰਦਾ, ਜਾਂ ਜਿਹੜਾ ਜਮਾ ਜਾਂ ਕਿਸੇ ਬਜ਼ੁਰਗ ਦੇ ਜਿਹੜਾ ਲੱਗਦਾ ਵੀ 70 ਸਾਲ ਦਾ ਬਜ਼ੁਰਗ ਆ, ਜਾਂ ਨੌਜਵਾਨਾਂ ਦੇ, ਜਾਂ ਸਾਰੇ ਤਰ੍ਹਾਂ ਦੇ ਖਾਤੇ ਇਹਨਾਂ ਕੋਲੇ ਹੁੰਦੇ ਨੇ। ਹੁਣ ਇਹ ਜਿਹੜੀ ਪ੍ਰਕਿਰਿਆ ਚਲਾਉਣਗੇ, ਵਰਤਾਂਤ ਜਿਹੜਾ ਮਾਹੌਲ ਸਿਰਜਣਗੇ ਪੰਜਾਬ ਦੇ ਵਿੱਚ, ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਧੜਾ ਧੜ ਬਾਦਲਾਂ ਦੀਆਂ
ਆ ਸਬੂਤ ਦਿਖਾਉਣਾ ਬਾਈ ਤੁਹਾਨੂੰ। ਆ ਆਈਡੀ ਹੈ ਜਿਹੜੀ ਬਣੀ ਹੋਈ, ਆ ਆਈਡੀ ਬਣੀ ਨੂੰ ਸਾਰੇ 10-15 ਥੋੜੇ ਦਿਨ ਹੋਏ ਨੇਗੇ। 13 ਮਾਰਚ ਦੀ ਆਈਡੀ ਬਣੀ ਹੈ। ਇਹ ਸਾਰਿਆਂ ਸੁਖਬੀਰ ਦੇ ਜਿਹੜੇ ਥੱਲੇ ਕਮੈਂਟ ਆਏ ਨੇਗੇ, ਇਹ ਨਵੀਂ ਆਈਡੀ ਹੈ ਇਹ ਬਣੀ ਹੋਈ। ਇਦਾਂ ਦੀਆਂ ਆਈਡੀਆਂ ਜਿਹੜੀਆਂ ਸਾਰੀਆਂ ਕੁੜੀਆਂ ਦੇ ਨਾਮ ਤੇ ਬਣਾਈਆਂ ਹੋਈਆਂ ਨੇਗੇ ਸਾਰੀਆਂ ਆਈਡੀਆਂ, ਆ ਤੁਹਾਨੂੰ ਮੈਂ ਦਿਖਾਉਣਾ। ਆ ਉਹੀ ਸਾਰੀਆਂ ਸੇਮ ਪੋਸਟਾਂ ਹੋਣਗੀਆਂ। ਇੱਕ ਮਿੰਟ ਤੁਹਾਨੂੰ ਹਾਂ, ਇੱਕ ਬੰਦੇ ਕੋਲ ਯਾਰ ਇੱਕੋ ਹੀ ਬੰਦੇ ਕੋਲੇ ਸਾਰਾ ਸਿਸਟਮ ਹੈ। ਇੱਕ ਬੰਦੇ ਕੋਲ ਬਈ 50 ਸਾਂਭੇ ਹੋਏ ਖਾਤੇ। ਹਾਂ 100 ਬੰਦਾ ਬੜਾ ਕਿੰਨਾ ਖਾਤਾ ਹੋ ਗਿਆ ਬਾਈ। ਇੱਕ ਮਿੰਟ, ਚਲੋ ਠੀਕ ਹੈ, ਫੇਕ ਲੋਕ ਕਹਿੰਦੇ ਜਿਹੜੀ ਗੱਲ ਕਹਿੰਦੇ ਆ, ਪਰ ਜਿਹੜੇ ਸੁਹਿਰਦ ਉਹੀ ਲੋਕ ਪੋਸਟਾਂ ਆ, ਨੇ ਸਾਰੇ ਥੱਲੇ। ਜਿਹੜੇ ਸੁਹਿਰਦ ਲੋਕ ਆ, ਬਹੁਤ ਲੋਕ ਇਹ ਸਵਾਲ ਕਰਦੇ ਬਾਈ ਲੱਖੇ ਨੂੰ ਇਲੈਕਸ਼ਨ ਲੜਾਓ। ਜਿਹੜੇ ਸਹੀ ਲੋਕ ਚਾਹੁੰਦੇ ਲੱਖਾਂ ਅੱਗੇ ਆ। ਬਾਈ ਮੈਨੂੰ ਐ ਦੱਸ ਆਪਣਾ ਸੁਖਵਿੰਦਰ ਯਾਰ, ਬੰਦੇ ਦਾ ਦੱਸੋ ਕਿਹਦੇ ਨਾਲ ਰਲੀਏ? ਹਾਂ ਪਰ ਇਹ ਲੋਕਾਂ ਦਾ ਸਵਾਲ ਆ, ਲੋਕਾਂ ਦਾ ਸਵਾਲ ਜਿਹੜੇ ਚਾਹੁੰਦੇ ਲੱਖਾਂ ਅੱਗੇ ਆਵੇ। ਪੁੱਛਣਾ ਚਾਹੁੰਦਾ ਲੱਖਾ ਯਾਰ, ਲੱਖਾ ਕੱਲਾ ਕੀ ਕਰੂਗਾ? ਕੱਲਾ ਲੱਖਾ ਕੀ ਕਰੂਗਾ ਦੱਸੋ? ਮੈਂ ਕਹਿੰਦਾ ਉਹ ਸਿਰਦ ਬੰਦੇ, ਉਹ ਦਰਦ ਵਾਲੇ ਬੰਦੇ ਪੰਜਾਬ 'ਚ ਕਿਹੜੇ, ਸਾਨੂੰ ਤੁਸੀਂ ਸੁਝਾਅ ਹੀ ਦੱਸ ਦਿਓ ਵੀ ਬਾਈ ਆਹ ਬੰਦਿਆਂ ਨਾਲ ਜੁੜ ਜਾ। ਜ਼ਰੂਰੀ ਨਹੀਂ ਬਾਈ ਆਪਾਂ ਚੋਣ ਲੜ ਗਏ, ਆਪਣੀ ਸਾਰੀ ਟੀਮ ਖੜੀ ਆ, ਜ਼ਰੂਰੀ ਨਹੀਂ ਆਪਣੇ ਜੋ ਕੋਈ ਚੋਣ ਲੜੇ। ਮੈਂ ਕਹਿੰਦਾ ਜਿਹੜੇ ਸਿਰਦ ਬੰਦੇ ਚੰਗੇ ਹੋਣਗੇ ਆਪਾਂ ਮਦਦ ਵੀ ਕਰ ਦਿਆਂਗੇ, ਉਹਨਾਂ ਦੇ ਹੱਕ 'ਚ ਪ੍ਰਚਾਰ ਵੀ ਕਰ ਦਿਆਂਗੇ ਜਾ ਕੇ। ਬਿਲਕੁਲ ਬਿਲਕੁਲ। ਪਰ ਉਹ ਬੰਦੇ ਕਿਹੜੇ ਨੇ? ਹਰ ਬੰਦਾ ਯਾਰ ਇੱਥੇ ਗੰਦੀ ਰਾਜਨੀਤੀ ਖੇਡ ਰਿਹਾ। ਮੈਂ ਪਹਿਲਾਂ ਵੀ ਬੋਲਿਆ ਸੀ ਬਾਈ, ਮੁਫਤ ਸਾਰਾ ਕੁਝ ਫ੍ਰੀ ਹੋ, ਮੁਫਤ ਇਹ ਯਾਰ ਗੱਲਾਂ ਯਾਰ ਦੱਸ। ਹੁਣ ਤੁਸੀਂ ਗੱਲ ਕਰੋਗੇ, ਮੈਂ ਪਹਿਲਾਂ ਵੀ ਗੱਲ ਬੋਲੀ ਸੀ, ਆਪਾਂ ਦੁਬਾਰੇ ਇਹਨੂੰ ਬਰੀਕੀ 'ਚ ਗੱਲ ਕਰਾਂਗੇ। ਮੁਫਤ ਨੇ ਆਪਣਾ ਪੰਜਾਬ ਮਾਰ ਲਿਆ। ਆਪਾਂ ਪਿੰਡਾਂ ਜਾਂਦੇ ਆ, ਬਜ਼ੁਰਗ ਵੀ ਬੈਠੇ ਹੁੰਦੇ ਆ, ਨੌਜਵਾਨ ਵੀ ਬੈਠੇ ਹੁੰਦੇ ਆ, ਮਾਮਾ ਭੈਣਾਂ ਵੀ ਬੈਠੇ ਹੁੰਦੇ ਆ। ਆਪਾਂ ਸਵਾਲ ਪੁੱਛਦੇ ਆ ਵੀ ਕੀ ਸਾਨੂੰ ਮੁਫਤ ਦੀ ਜਿਹੜੀ ਇਹਨਾਂ ਨੇ ਲਾਈ ਆ, ਸਾਨੂੰ ਚਾਰਟ ਤੇ ਲਾਇਆ ਲੋਕਾਂ ਨੂੰ, ਤੁਸੀਂ ਸਹਿਮਤ ਆ? ਲੋਕ ਸਹਿਮਤੀ ਨਹੀਂ ਭਰ ਰਹੇ। ਉਹ ਕਹਿੰਦੇ ਨਹੀਂ, ਮੁਫਤ ਦੀ ਲੋੜ ਨਹੀਂ, ਅੱਧ 'ਚ ਦੇ ਦਿਓ। 2 ਰੁਪਏ ਬਿਜਲੀ ਯੂਨਿਟ ਕਰੋ। ਮੈਂ ਕਹਿੰਦਾ ਬਾਈ ਜੇ 8 ਰੁਪਏ 2 ਰੁਪਏ ਕਰ ਦਿਓ, 3 ਰੁਪਏ ਕਰ ਦਿਓ। industry ਗਰੀਬਾਂ ਨੂੰ ਜਿਹੜੇ ਲੱਗਦਾ ਹੈ ਵੀ ਆਹ ਗਰੀਬ ਲੋਕ ਇਹਨਾਂ ਨੂੰ ਮਾਫ ਕਰ ਲਓ, ਮਾਫ ਕਰ ਦਿਓ। ਬਿਜਲੀ ਦਾ ਬਿੱਲ ਬਾਈ ਬਾਦਲ ਨੇ ਭੱਠਾ ਬਿਠਾਇਆ, ਆਪਾਂ ਪਹਿਲਾਂ ਹੀ ਬੋਲਿਆ ਸੀਗਾ ਬਿਜਲੀ ਬੋਰਡ ਦਾ, ਕਿ ਮੋਟਰਾਂ ਦੇ ਬਿੱਲ ਮਾਫ ਕਰਤੇ। ਹੁਣ ਇਹਦੇ ਆਪਣੇ ਕਿਸਾਨ ਭਰਾ ਕਹਿਣਗੇ ਯਾਰ ਤੇਰਾ ਢਿੱਡ ਦੁਖਦਾ ਜੇ ਸਾਡੇ ਬਿੱਲ ਮਾਫ ਹੋ ਗਏ। ਉਹ ਭਲੇ ਮਾਨਸੋ, ਢਿੱਡ ਨਹੀਂ ਮੇਰਾ ਦੁਖਦਾ। ਤੁਸੀਂ ਇਹ ਸੋਚੋ, ਬਾਦਲ ਨੇ ਜੇਬ 'ਚੋਂ ਥੋੜੀ ਮਾਫ ਕਰਤੇ। 12 ਸਾਲ ਵਾਲਾ ਬਾਦਲ ਨੇ ਫਾਰਮ ਵੇਚਤਾ ਕਿ ਇੱਥੋਂ ਵਾਲਾ ਕਿਹੜਾ ਸਿਸਮਾ ਵਾਲਾ ਕਿਹੜਾ ਉਹ ਕਿੱਥੇ ਜੇ ਆ ਇੱਧਰ, ਉਹ ਵੇਚਤਾ ਕਿ ਬਾਦਲ ਦੀਆਂ 1000-1200 ਬੱਸਾਂ ਉਹ ਵੇਚਤੀਆਂ ਵੀ ਤੁਹਾਡੇ ਉੱਥੋਂ ਪੈਸੇ ਭਰਤੇ, ਤੁਹਾਡੇ ਜੇਬ 'ਚੋਂ। ਦੇਖੋ ਇੱਕ ਪਾਸੋਂ ਕੱਢ ਲਿਆ ਤੁਹਾਡੀ ਜੇਬ 'ਚੋਂ, ਦੂਜੇ ਪਾਸੇ ਤੁਹਾਨੂੰ ਦੇ ਕੇ ਭਰਿਆਤਾ ਕੰਮ। ਬਾਕੀ ਚੀਜ਼ਾਂ ਟੈਕਸ ਚੱਕੀ ਜਾਂਦੇ ਨੇ। ਗੱਲ ਤਾਂ ਉੱਥੇ ਆ ਖੜਦੀ ਆ। ਮੈਂ ਪਹਿਲਾਂ ਵੀ ਇੱਕ ਉਦਾਹਰਨ ਦਿੱਤੀ, ਇੱਕ ਡਾਕਟਰ ਦੀ ਉਦਾਹਰਨ ਮੈਂ ਦਿੰਦਾ। ਉਹ ਕਹਿੰਦਾ ਬਾਈ ਮੈਂ 15 ਰੁਪਏ ਯੂਨਿਟ ਦਿੰਦਾ ਹਸਪਤਾਲ ਦੀ, 15 ਰੁਪਏ ਯੂਨਿਟ ਜਿਹੜੀ ਮੇਰੀ ਮੈਂ ਮਚਾਉਣਾ। ਮੈਂ ਕਹਿੰਦਾ ਦੇਖਿਆ ਵੀ ਮੈਨੂੰ ਬਿੱਲ 50,000 ਆਉਣ ਲੱਗ ਗਿਆ। ਕਹਿੰਦਾ ਮੈਂ ਜੇਬ 'ਚੋਂ ਥੋੜੀ ਦੇਣੇ ਆ। ਕਹਿੰਦਾ ਤੁਹਾਡੇ ਕੋਲੋਂ ਕੱਢੂੰਗਾ। 100 ਰੁਪਏ ਵਾਲੀ ਪਰਚੀ 200 ਦੀ ਕਰਤੀ, 50 ਦੀ ਦਵਾਈ 100 ਦੀ ਕਰਤੀ। ਆ ਗਿਆ ਬੋਝ, ਉੱਥੇ ਪੈ ਗਿਆ। ਹੁਣ ਉਹੀ ਗੱਲ ਮੈਂ ਕਰਦਾ ਸੀ, ਕੈਪਟਨ ਨੇ ਰੋਡਵੇ ਦਾ ਭੱਠਾ ਵਹਾਤਾ, PRTC ਦਾ ਡਿਪੂ ਸਾਰੇ ਪੰਜਾਬ ਦੇ ਵਾਧੇ ਜਾ ਰਹੇ ਸੀ, ਸਾਰੇ ਘਾਟੇ ਲਿਆਦੇ। ਮੈਂ ਕਹਿੰਦਾ ਅੱਧ ਕਰ ਦਿੰਦੇ ਬਾਈ, 100 ਰੁਪਇਆ ਕਿਰਾਇਆ ਲੱਗਦਾ, 50 ਰੁਪਏ ਲੱਗਿਆ। ਨਾਲੇ ਸਾਡੀਆਂ ਮਾਈਆਂ ਹੱਸ ਕੇ ਚੜ੍ਹਦੀਆਂ ਵੀ 50 ਅੱਧ 'ਚ ਜਾਵਾਂਗੇ, ਨਾਲੇ ਡਿਪੂ ਵਾਧੇ 'ਚ ਸਰਕਾਰ ਨੂੰ ਪੈਸਾ ਆਉਣਾ ਸੀ, ਤੇ ਨਾਲੇ ਇੱਧਰ ਲੋਕ ਖੁਸ਼ ਹੋ ਜਾਣੇ ਸੀ। ਜਾਣੇ ਯਾਰ ਲੋਕਾਂ ਨੂੰ ਰੁਜ਼ਗਾਰ ਦੇ ਦਿਓ, ਨੌਕਰੀਆਂ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ, ਛੱਤਰ ਖਾਂਦਿਆਂ ਨੂੰ 15 ਸਾਲ ਹੋ ਗਏ। ਇਸ ਆਸ ਦੇ ਵਿੱਚ ਵੀ ਨੌਕਰੀ ਲਾ ਕੇ ਵਿਆਹ ਕਰਾਵਾਂਗੇ, ਬੁੜੇ ਹੋ ਗਏ ਵਿਚਾਰੇ। ਇਹ ਸੱਚਾਈ ਹੈ। ਉਹਨਾਂ ਨੇ ਪਹਿਲਾਂ 10 ਸਾਲ ਬਾਦਲਾਂ ਡਾਂਗਾ ਮਾਰੀਆਂ, ਕੁੜੀਆਂ ਦੀਆਂ ਗੁੱਤਾਂ ਪੱਟ, ਬੁਰਾ ਹਾਲ, ਲੱਤਾਂ ਬਾਹਾਂ ਤੋੜ। ਹੁਣ ਕੈਪਟਨ ਨੂੰ 5 ਸਾਲ ਹੋ ਗਏ, ਵਿਚਾਰਾ ਦੇਖ ਮੁੰਡਾ ਬੈਠਾ, ਕੀ ਨਾਂ ਇਹਦਾ, ਟੈਂਕੀ ਦੇ ਬੈਠਾ ਮਰਨ ਵਾਲਾ ਹੋਇਆ। ਤੁਸੀਂ ਨੌਕਰੀ ਦੇ ਦਿਓ, ਨੌਕਰੀ ਦਿਓ, ਰੁਜ਼ਗਾਰ ਦਿਓ, ਲੋਕ ਕਮਾਉਣ ਲੱਗਣਗੇ। ਲੋਕ ਸੋਚੋ ਮੁਫਤ ਕੁਛ ਨਹੀਂ ਭਾਲਦੇ ਪਏ। ਪਰ ਇਹ ਯਾਰ ਵੋਟ ਰਾਜਨੀਤੀ ਆ ਫਰੀ ਕਰਕੇ ਮੁਫਤ। ਉਹ ਸਾਰੇ ਜਿਹੜੇ ਨਵੇਂ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ, ਨਵੇਂ ਢੰਗ ਤਰੀਕੇ ਦੀ ਰਾਜਨੀਤੀ ਲੈ ਕੇ ਆਵਾਂਗੇ, ਉਹ ਵੀ ਇਸ ਚੱਕਰ 'ਚ ਉਲਝ ਜਾਂਦੇ। ਉਹ ਵੀ ਉਹੀ ਗੱਲਾਂ ਕਰਨ ਲੱਗੇ, ਅਸੀਂ ਤੁਹਾਨੂੰ ਇੰਨੀ ਯੂਨਿਟ ਮਾਫ ਕਰ ਦਾਂਗੇ। ਅਸੀਂ ਯਾਰ ਇਹ ਰਾਜਨੀਤੀ, ਇਹ ਪੰਜਾਬ ਨੂੰ ਬਚਾਉਣ ਵਾਲੀ ਰਾਜਨੀਤੀ ਆ ਬਾਈ। ਦਾ ਸਹੀ ਹੈ। ਸਾਡਾ ਹੀ ਪੈਸਾ ਟੈਕਸ ਦੇ ਰੂਪ ਵਿੱਚ ਅਸੀਂ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਹੱਥਾਂ ਤੱਕ ਟੈਕਸ ਹੀ ਦਿੰਨੇ ਆ। ਹਾਂ ਦੇ ਦਿਓ, ਜਿਹੜਾ ਬਾਈ ਤੁਸੀਂ ਕਹੋ ਬਾਈ ਤੁਹਾਡਾ ਸਿਹਤ ਸਹੂਲਤ ਦਿੱਤੀ, ਮੁਫਤ ਇਲਾਜ ਮੁਫਤ। ਅੱਜ ਗਰੀਬ ਬੰਦੇ ਨੇ, ਤੁਸੀਂ ਇਹਦਾ ਬਿਜਲੀ ਠੀਕ ਹੈ, ਬਿਜਲੀ ਨਾਲ ਕਿਹੜਾ ਇੰਨਾ ਅਗਲੇ ਨੇ ਉੱਥੇ ਪਲਾਂਟਰਾਂ ਲਾ ਕੇ ਮਰਨਾ ਹੁੰਦਾ। ਤੁਸੀਂ ਗਰੀਬ ਬੰਦੇ ਦੇ ਹਾਲਾਤ ਇਹ ਦੇਖੋ। ਤਕੜਾ ਬੰਦਾ ਦਾ ਜਿਹੜਾ ਦਰਮਿਆਨਾ ਵੀ ਆਪਾਂ ਕਹਿ ਲਈਏ 5-7-10 ਕਿੱਲੇ ਵਾਲਾ ਭਾਨੇ, ਉਹਦਾ ਮੰਨ ਲਾ ਬਾਈ ਬੰਦਾ ਜੇ ਉਹਦੇ ਤੇ ਬਿਮਾਰੀ ਪਈ, ਕਿੱਲਾ ਅੱਧਾ ਕਿੱਲਾ ਵੇਚ ਕੇ ਇਲਾਜ ਕਰਾ ਲਓ। ਗਰੀਬ ਕਿੱਥੋਂ ਕਰਾਊ?
ਜਦੋਂ ਗਰੀਬ ਦੇ ਘਰੇ ਬਿਮਾਰੀ ਵੜ ਗਈ ਉਹਦਾ ਮਰ ਕੇ ਖੜਾ, ਜੇ ਤੂੰ 5 ਰੁਪਏ ਨਹੀਂ ਕੀਜੇ ਜਿਹਨੇ ਸਿਰ ਤੋਂ ਉਹਦੀ ਗੋਲੀ ਲੈਣ ਜੋਗਰੇ। ਬਿਲਕੁਲ ਮਜ਼ਦੂਰਾਂ ਦੇ ਜਵਾਕਾਂ ਨੂੰ ਚੰਗੀ ਪੜ੍ਹਾਈ ਸਿੱਖਿਆ ਦੇ ਦਿਓ ਹਾਂ। ਵੀ ਜਿਹੜੇ ਉਹ ਚੰਗੀਆਂ ਨੌਕਰੀਆਂ ਕਾਰਨ ਕੀ ਪੈਰਾਂ ਦਾ ਖੜਾ ਕਰਨਾ ਹੀ ਨਹੀਂ। ਇਹ ਨਹੀਂ ਵੀ ਇਹ ਪੈਰਾਂ ਦੇ ਖੜਾ ਹੋਣ, ਇਹ ਜਾਗਣ, ਜਾਗਰੂਕ ਹੋਣ, ਸਿੱਖਿਆ ਲੈਣ, ਇਹ ਸਾਨੂੰ ਸਵਾਲ ਕਰਨ। ਉਹ ਤਾਂ ਖੋਣ ਨਹੀਂ ਦੇਣਾ, ਮੰਗਦੇ ਰਹਿਣ ਬਾਕੀ ਮੰਗਾਉਣਾ ਦਾ ਭਿਖਾਰੀ ਸਾਨੂੰ ਮੰਗਦੇ ਠੂਠਾ ਫੜਾਉਣਾ ਵੀ ਸਾਡੇ ਝਾਕੋ ਅਸੀਂ ਆਹ ਮੁਫਤ ਦੇਵਾਂਗੇ, ਅਸੀਂ ਆਹ ਮੁਫਤ ਦੇਵਾਂਗੇ ਯਾਰ। ਇੱਕ ਪਿੱਛੇ ਦਾ ਮੁੰਡਾ ਕਹਿ ਰਿਹਾ ਪਿੰਡਾਂ 'ਚ ਕਮੇਟੀਆਂ ਬਣਾਓ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ। ਅਸੀਂ ਅੰਦੋਲਨ ਤੋਂ ਬਾਅਦ ਜਿਵੇਂ ਇਸ ਤੋਂ ਹਾਂ ਬਾਅਦ ਆ ਬਾਈ ਅੰਦੋਲਨ ਦੇ ਵਿੱਚ ਜੋ ਜਿਹੜੀ ਹਲੇ ਜਾਂਚ ਚੱਲ ਰਹੀ ਆ ਹਨਾ, ਇਹ ਲਗਾਤਾਰ ਮੈਨੂੰ ਲੱਗਦਾ ਵੀ 10 ਵਾਰੀ ਬੁਲਾਉਣਗੇ ਘੱਟੋ ਘੱਟ ਹੀ। ਬੁਲਾਉਣਗੇ, ਸਹੀ ਗੱਲ ਹਾਂ ਕਰਨਾ ਨੇ ਖੱਜਲੀ ਆ ਹਨਾ, 5-5 6-6 ਘੰਟੇ ਬਿਠਾ ਕੇ ਸਵਾਲ ਪੁੱਛਦੇ ਨੇ, ਹੋਰ ਖੱਜਲ ਕਰਦੇ ਨੇ, ਜਾਣ ਬੁੱਝ ਕੇ ਠੱਠ ਕਰਦੇ ਨੇ ਜਣੇ। ਤੇ ਉਹ ਇਸ ਕਰਕੇ ਆ ਵੀ ਚਲੋ ਆਪਾਂ ਨੂੰ ਜਾਂਚ ਸ਼ਾਮਲ ਹੋਣਾ ਹੀ ਪੈਣਾ, ਕਿਉਂਕਿ ਅਦਾਲਤ ਦਾ ਜਿਹੜਾ ਪ੍ਰੋਸੀਜਰ ਆ ਕੰਮ ਇਹਨਾਂ ਦਾ ਉਹਦੇ ਆਉਣਾ ਹੀ ਪੈਣਾ। ਪਰ ਉਹਦੇ ਲਈ ਆਪਾਂ ਨੂੰ ਹੁਣ ਲਗਾਤਾਰ ਬੁਲਾ ਲੈਂਦੇ ਆ, ਕਦੇ ਕੋਈ ਥਾਣਾ ਬੁਲਾ ਲੈਂਦਾ, ਕਦੇ ਕ੍ਰਾਈਮ ਬ੍ਰਾਂਚ ਵਾਲੇ ਬੁਲਾ ਲੈਂਦੇ ਆ। ਚਲੋ ਇਹ ਪ੍ਰਕਿਰਿਆ ਜੀ ਇੱਕ ਵਾਰੀ ਪੂਰੀ ਹੋ ਜਾਣ ਤੇ ਉਦੋਂ ਬਾਅਦ ਬਾਈ ਟੀਮਾਂ ਵੀ ਬਣਾਵਾਂਗੇ, ਪਿੰਡਾਂ 'ਚ ਵੀ ਆਵਾਂਗੇ, ਲੋਕਾਂ ਨੂੰ ਜਾਗਰੂਕ ਵੀ ਕਰਾਂਗੇ। ਪਰ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਰਾਜਨੀਤੀ ਜਿਹੜੀ ਹੈ ਗੰਦੀ ਰਾਜਨੀਤੀ ਨਾ ਕਰਕੇ ਬਾਈ, ਅੱਜ ਨਾ ਕਰੀਏ ਗੱਲ, ਨਾ ਸਾਨੂੰ ਕਰਨੀ ਆਉਂਦੀ ਆ। ਇੱਕ ਗੱਲ ਹੋਰ ਹੈ, ਜਿਹੜੇ ਕਹਿੰਦੇ ਨੇ ਐਮਐਲਏ, ਜਿਹੜਾ ਕਹਿੰਦੇ ਨੇ ਐਮਐਲਏ ਤੋਂ ਬਾਅਦ ਦੁੱਗਣੇ ਚੌਗਣੇ ਪੰਜਾਬ ਦੇ ਵਿੱਚ ਸਾਡਾ ਬਾਈ ਵੀ ਕੰਮ ਕਰਦਾ, ਅਸੀਂ ਸਾਰੇ ਨਾਲ ਖੜੇ ਆ। ਐਮਐਲਏ ਜਿਵੇਂ ਬਾਈ ਨੇ ਕਹੀ ਸੀਗੀ, ਮੈਂ ਉਹ ਗੱਲ ਦਾ ਪਹਿਲਾਂ ਜਵਾਬ ਦੇਣ ਲੱਗਦਾ ਸੀਗਾ। ਅੱਜ ਹਰ ਇੱਕ ਐਮਐਲਏ ਦੇ ਬਾਈ ਨੇ ਵੀ ਇਹ ਗੱਲ ਕਿਹਾ, ਪਿੰਡਾਂ ਦੇ ਵਿੱਚ ਛਿੱਤਰ ਪੈਂਦੇ ਨੇ, ਤੁਹਾਨੂੰ ਸਭ ਨੂੰ ਹੀ ਪਤਾ ਹੀ ਹੈ। ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਲੋਕ ਸਤਿਕਾਰ ਕਰਦੇ ਨੇ, ਹੱਥਾਂ ਦੇ ਚੱਕਦੇ ਨੇਗੇ, ਉਹ ਸਾਰੇ ਕੰਮ ਬੋਲਦੇ ਨੇਗੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕੰਮ ਹੁੰਦੇ ਆਏ ਨੇਗੇ, ਉਵੇਂ ਜਿਕਰੂ ਬਾਅਦ 'ਚ ਵੀ ਹੁੰਦੇ ਆਉਣਗੇ। ਐਮਐਲਏ ਕੋਈ ਹੋਣਾ ਬਣਨਾ ਜਾਂ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅੱਜ ਤੁਹਾਨੂੰ ਮੈਂ ਗੱਲ ਦੱਸਦਾ, ਅੱਜ ਦੀ ਅਸੀਂ ਨਾ ਨਾਰਮਲੀ ਤੌਰ ਤੇ ਵੀ 20-25-30-40 ਗੱਡੀਆਂ ਉਹੀ ਇਕੱਠੇ ਹੋ ਜਾਂਦੇ ਨੇ ਜਦੋਂ ਤਰੀਕ ਹੁੰਦੀ ਆ ਬਾਈ ਦੀ। ਤੇ ਇਸ ਤੋਂ ਬਾਅਦ ਮੰਨ ਕੇ ਚੱਲ ਜੇ ਕੋਈ ਕਾਲ ਦਿੱਤੀ ਹੋਵੇ, ਸੁਨੇਹਾ ਦਿੱਤਾ ਹੋਵੇ, ਮੈਂ ਕਹਿੰਦਾ 1000-2000 ਗੱਡੀ ਵੀ ਇਕੱਠੀ ਹੋ ਸਕਦੀ ਹੈ। ਕੀ ਕਿਸੇ ਐਮਐਲਏ ਦੇ ਨਾਲ ਇੰਨੀਆਂ ਗੱਡੀਆਂ ਤੁਰ ਸਕਦੀਆਂ ਨੇਗੀਆਂ? ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਆਪ ਮਹਾਰੇ ਗੱਡੀਆਂ ਚੱਲ ਸਕਦੀਆਂ ਨੇ? ਇੱਕ ਮਿੰਟ ਬਾਈ, ਜੇ ਉਹਨਾਂ ਨੂੰ ਲਿਜਾਣਾ ਵੀ ਪਊਗਾ, ਫਿਰ ਉਹਨੂੰ ਤੇਲ ਪਵਾਉਣਾ ਪਊਗਾ, ਫਿਰ ਉਹਨਾਂ ਨੂੰ ਬੜਾ ਮੰਨ ਕੇ ਚੱਲ ਪੈਸਾ ਖਰਚ ਕਰਨਾ ਪਊ। ਇੱਥੇ ਆਪ ਮਹਾਰੇ ਸਾਰੇ ਭਾਨੇ ਮੈਂ ਤੇਰੀ ਗੱਲ ਪੂਰੀ ਕਰਦਾ ਗੱਲ। ਮੈਂ ਭਾਨੇ ਨੇ ਕਿਹਾ ਬਾਈ ਐਮਐਲਏ ਨਾਲ ਲੋਕ ਕਿਸੇ ਗਰਜਾਂ ਕਰਕੇ ਫਿਰਦੇ ਆ। ਬਸ ਮੇਨ ਗੱਲ ਆ ਵੀ ਯਾਰ ਕੋਈ ਕੰਮ ਲੈ ਲਾਂਗੇ ਜਾਂ ਐਂ ਕਰ ਲਾਂਗੇ। ਪਰ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਵੀ ਇੱਕ ਸੁਨੇਹੇ ਦੇ ਉੱਤੇ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੇਰੀ ਹਰ ਪੇਛੀ ਦੇ ਉੱਤੇ ਦਿੱਲੀ ਆਉਂਦੇ ਆ। ਠੀਕ ਆ, ਤਾਂ ਇਹ ਪਿਆਰ ਆ ਜਿਹੜਾ ਤੁਸੀਂ ਮੇਰੇ ਮਾੜੇ ਵਕਤ, ਹੁਣ ਇਹੋ ਜਿਹੇ ਵਕਤ ਭਾਈ ਅਗਲਾ ਕਹਿੰਦਾ ਕ੍ਰਾਈਮ ਬ੍ਰਾਂਚ ਦਿੱਲੀ ਜਾਣਾ ਹੈ, ਕ੍ਰਾਈਮ ਬ੍ਰਾਂਚ ਦਾ ਨਾਂ ਸੁਣ ਕੇ ਕਈ ਤਾਂ ਪਿੱਛੇ ਨੂੰ ਭੱਜ ਜਾਂਦੇ ਆ। ਤਾਂ ਇਹ ਧੰਨਵਾਦ ਆ ਵੀ ਤੁਸੀਂ ਉੱਥੇ ਮੇਰੇ ਨਾਲ ਚਟਾਨ ਵਾਂਗੂ ਖੜੇ ਆ। ਇਹ ਪਿਆਰ ਹੀ ਆ ਬਾਈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਮਾਵਾਂ ਦਾ, ਭੈਣਾਂ ਦਾ, ਹਨਾ, ਜਿਹਦੇ ਕਰਕੇ ਆਪਾਂ ਇੱਥੋਂ ਤੱਕ ਪਹੁੰਚ ਗਏ ਜਾਂ ਮੇਰਾ ਹੌਸਲਾ ਇਸ ਤਰ੍ਹਾਂ ਬਣਿਆ ਵਾ। ਹੋਰ ਬਾਈ ਕੋਈ ਸਵਾਲ? ਬਸ ਮੈਂ ਕਹਿੰਦਾ ਸਮਾਪ ਦੱਸ ਦਿਓ ਵੀ ਸਿੰਘੂ ਬਾਰਡਰ ਤੇ ਆਉਣ ਲਈ ਅਪੀਲ ਕਰ ਦਿਓ, ਆਪਾਂ ਉੱਥੇ ਮਿਲਾਂਗੇ ਜ਼ਰੂਰ। ਮਿਲਾਂਗੇ ਬਾਈ। ਵਾਲੇ ਪ੍ਰੋਗਰਾਮ ਬਾਰੇ ਦੱਸੋ। ਕੱਲ ਨੂੰ ਹੈਗਾ ਪਰਸੋਂ ਨਾ, ਕੱਲ 9 ਤਰੀਕ ਨੂੰ, ਕੱਲ 9 ਤਰੀਕ ਹੈ ਨਾ, 5 ਵਜੇ ਕੱਲ ਨੂੰ ਟਿੱਕਰੀ ਬਾਰਡਰ ਦੇ ਉੱਤੇ ਮੇਰਾ ਵੀਰ ਪਹੁੰਚੋ, ਇਕੱਠੇ ਹੋਵੋ। ਉੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ, ਗਾਉਣ ਵਾਲੇ ਕਲਾਕਾਰ ਕਈ, ਕਮਰ ਗਰੇਵਾਲ, ਹਰਪ ਚੀਮਾ, ਹੋਰ ਕਈ ਸਾਰੇ ਪਹੁੰਚ ਰਹੇ ਆ। ਇੱਕ ਟਰੈਕਟਰ ਮੱਚਿਆ ਸੀਗਾ ਕਿਸਾਨ ਦਾ, ਉਹ ਟਰੈਕਟਰ ਨੂੰ ਨਵਾਂ ਦੇਣਾ ਉੱਥੇ। ਰੁਪਿੰਦਰ ਕਹਿਣੇ ਦੇਣਾ, ਜਲਾਲਾਂ ਦਾ ਲੰਗਰ ਲੱਗਾ, ਉਹ ਲੰਗਰ ਸਾਰਾ ਇਕੱਠੇ ਕਰਕੇ ਉਹਨਾਂ ਨੇ ਦੇਣਾ। ਇੱਕ ਹਾਂ ਉਹ ਤੂੰ ਪਹਿਲਾਂ ਕੀਤਾ ਸੀ, ਉਹ ਗੱਲ ਵਿੱਚ ਰਹਿ ਗਈ। ਹਾਂ ਬਾਈ, ਗਾਉਣ ਵਾਲੇ ਭਰਾਵਾਂ ਨੂੰ ਵੀ ਕੀ ਕਹਿਣਾ? ਉਹ ਜ਼ਰੂਰ ਕਹਿ। ਹਾਂ ਬਾਈ ਯਾਰ ਗਾਉਣ ਵਾਲੇ ਰੁਪਿੰਦਰੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਬੜਾ ਤੁਸੀਂ ਜ਼ੋਰ ਲਾਇਆ ਸੀ, ਇਹਦੇ ਗੱਲ 'ਚ ਨਹੀਂ ਅਸੀਂ ਮੁਨਕਰ ਹੁੰਦੇ, ਨਾ ਕੋਈ ਬੰਦਾ ਮੁਨਕਰ ਹੋ ਸਕਦਾ। ਤੁਸੀਂ ਬਹੁਤ ਜ਼ੋਰ ਲਾਇਆ, ਪੰਜਾਬ ਦੀਆਂ ਸਟੇਜਾਂ ਦੇ ਵੀ ਜਾ ਕੇ ਬੋਲੇ, ਦਿੱਲੀ ਵੀ ਬੋਲੇ, ਗਾਣੇ ਵੀ ਉਹੋ ਜਿਹੇ ਗਾਏ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ, ਹਨਾ। ਤੁਸੀਂ ਹਰ ਪੱਖੋਂ ਯੋਗਦਾਨ ਦਿੱਤਾ। ਹੁਣ ਕਿਉਂ ਯਾਰ ਘਰਾਂ 'ਚ ਬਹਿ ਗਏ? ਹੁਣ ਫਰਜ਼ ਬਣਦਾ। ਦੇਖੋ ਲੜਾਈ ਲੰਮੀ ਗਈ ਆ, ਤੇ ਲੰਮੀ ਲੜਾਈ ਦੇ ਵਿੱਚ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀ, ਤੁਸੀਂ ਇਹ ਨਹੀਂ ਕਹਿੰਦੇ ਵੀ ਰੋਜ਼ ਤੁਸੀਂ ਦਿੱਲੀ ਤੁਰੇ ਫਿਰੋ। ਬਾਈ ਤੁਸੀਂ ਕਰੇ 2 ਕਲਾਕਾਰ 4 ਕਲਾਕਾਰ ਕਿਸੇ ਦਿਨ ਆ ਗਏ, ਕਿੰਨੇ ਹਜ਼ਾਰਾਂ ਕਲਾਕਾਰ ਨੇ ਯਾਰ ਪੰਜਾਬ ਦੇ, ਹਨਾ। 4 ਕਿਸੇ ਦਿਨ ਆ ਗਏ, ਮੇਰਾ ਵੀਰ ਹਾਜ਼ਰੀ ਤੁਸੀਂ ਲਵਾਓ, ਇਹ ਬਹੁਤ ਜ਼ਰੂਰੀ ਆ ਜਿਹੜੀ ਹਾਜ਼ਰੀ ਤੁਹਾਡੀ ਹੁਣ ਬਣਦੀ ਆ। ਕਿਉਂਕਿ ਸੋਨੂੰ ਦੇਖ ਕੇ ਪੰਜਾਬ ਦੀ ਜਵਾਨੀ ਗਾਣੇ ਵੀ ਕੱਢਦੇ ਰਿਹਾ ਕਰੋ ਸਮੇਂ ਸਮੇਂ ਤੇ। ਹਾਲੇ ਫਿਰ ਠੀਕ ਆ, ਕਮਰ ਵੀ ਵਿਚਾਰਾ ਹਾਲੇ ਵੀ ਕਿਸਾਨੀ ਵਾਲੇ ਗਾਣੇ, ਹਰਪ ਚੀਮਾ ਵੀ ਕੱਢ ਰਿਹਾ, ਜਸ ਬਾਜਵਾ ਵੀ ਕੱਢ ਰਿਹਾ, ਹਨਾ। ਪਰ ਬਾਕੀ ਜਿਹੜੇ ਉਦੋਂ ਬਾਹਲਾ ਹੜ੍ਹ ਆਇਆ ਸੀਗਾ, ਉਦੋਂ ਸਾਰਿਆਂ ਨੇ ਸੋਚਿਆ ਵੀ ਹੁਣ ਆਪਾਂ ਵੀ ਘੋੜਾ ਭਜਾ ਲਈਏ, ਹਨਾ। ਉਹ ਚੁੱਪ ਕਰ ਗਏ। ਨਹੀਂ ਯਾਰ, ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਵੀ ਆਪਾਂ ਅੰਦੋਲਨ ਦੇ ਨਾਲ ਖੜੀਆਂ, ਅੰਦੋਲਨ ਨੂੰ ਮਜ਼ਬੂਤ ਕਰਕੇ ਤੇ ਜਿੱਤ ਕੇ ਹੀ ਪੰਜਾਬ ਆ। ਬਸ ਚਲੀਏ ਹੁਣ ਆਪਾਂ ਬਾਈ ਫਿਰ, ਹਨਾ। ਠੀਕ ਹੈ ਜੀ, ਚਲੋ ਜੀ। ਕਿੱਦਾਂ ਸਾਈਕਲ ਕਰਦੇ ਇਹ ਸੁੱਖ ਜਿਹੜੀ ਆਪਣੀ FIR 39 ਨੰਬਰ ਆ ਨਾ, ਉਹਦੇ ਵਿੱਚ ਆਪਾਂ ਨੂੰ ਅੱਜ ਦੂਜੀ ਵਾਰ
ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਬੁਲਾਇਆ ਗਿਆ ਸੀ। ਲੰਬੀ ਜਿਹੜੀ 4-5 ਘੰਟੇ 6 ਘੰਟੇ ਪੁੱਛ ਕੇ ਚੱਲੀ ਹੈ। ਤਾਂ ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਪਹਿਲੀ ਤਰੀਕ ਤੇ ਪੁੱਛੀਆਂ ਸੀ ਉਹ ਵੀ ਪੁੱਛੀਆਂ ਨੇ, ਹੋਰ ਵੀ ਪੁੱਛੀਆਂ ਨੇ, ਜੋ ਵੀ ਜਾਣੇ ਪੂਰਾ ਘਟਨਾਕ੍ਰਮ ਪੂਰੇ ਅੰਦੋਲਨ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਪੁੱਛਦੀ ਰਹੀ ਕ੍ਰਾਈਮ ਬ੍ਰਾਂਚ ਵਾਲੇ, ਉਵੇਂ ਮੈਂ ਉਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨਾਲ ਜਿਹੜੀਆਂ ਸਾਂਝੀਆਂ ਕਰ। ਠੀਕ ਹੈ, ਹੁਣ ਆਪਣੀ ਅਗਲੀ 10 ਨੂੰ ਆ ਪੇਸ਼ੀ। ਅਗਲੀ ਸੁੱਖ 10 ਨੂੰ ਹੈਗੀ ਜਿਹੜੀ 96 ਨੰਬਰ FIR ਹੈ। ਠੀਕ ਹੈ, ਉਹ ਥਾਣਾ ਹੈਗਾ ਕਿਹੜਾ ਬਾਈ ਪੜੇਰ ਨੂੰ ਕੋਤਵਾਲੀ ਲਾਲ ਕਿਲੇ ਵਾਲੀ ਜਿਹੜੀ 96 ਨੰਬਰ FIR ਆ ਉਹਦੀ 10 ਨੂੰ ਆਪਣੀ ਜਿਹੜੀ ਆਪਾਂ ਉਹਦੀ ਜਾਂਚ ਸ਼ਾਮਲ ਹੋਣਾ। ਠੀਕ ਉਹ ਹੈ। 10 ਤਰੀਕ ਠੀਕ ਹੈ। ਇੱਕ ਬਾਈ ਜਿਹੜੇ NRI ਹੈ ਨਾ ਉਹ ਬੜੇ ਮੈਸੇਜ ਸਾਰਿਆਂ ਨੂੰ ਫੋਨ ਵੀ ਕਰਦੇ ਆ ਵੀ ਬਾਈ ਦੇ ਹਾਲਾਤ ਕਿਵੇਂ ਦੱਸੋ, ਉਹਨਾਂ ਨੂੰ ਜ਼ਰੂਰ ਇੱਕ ਮੈਸੇਜ ਦੇ ਦਿਓ। ਹਾਲਾਤ ਠੀਕ ਆ ਬਾਈ, ਚੜ੍ਹਦੀ ਕਲਾ ਚ ਆ, ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਹਾਲਾਤ ਬਿਲਕੁਲ ਠੀਕ ਆ। ਠੀਕ, ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਉਹ ਵੀ ਜ਼ਰੂਰ ਕਹਿ ਦਿਓ। ਆਉਣ ਵਾਲੇ ਦਿਨਾਂ 'ਚ ਅੰਦੋਲਨ ਬਾਰੇ ਦੱਸ ਦਿਓ ਬਾਈ। ਹਾਂ ਬਸ ਇਹੀ ਆ, ਆਪਣੀ ਰਣਨੀਤੀ ਕੀ? ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਯਾਰ ਹੁਣ ਵੱਧ ਤੋਂ ਵੱਧ ਅੰਦੋਲਨ ਨਾਲ ਜੁੜੋ। ਕੰਮਕਾਰ ਜਿਹੜਾ ਆਪਣਾ ਉਹ ਨਿਬੜ ਗਿਆ, ਰੁੱਤ ਜਿਹੜੀ ਸੀਗੀ ਝੋਨੇ ਦੀ ਲੰਘ ਗਈ ਆ, ਠੀਕ ਆ। ਜ਼ਰੂਰ ਲੋਕਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਉੱਥੇ ਹੁਣ ਬਿਜਲੀ ਦੀ ਜਿਹੜੀ ਸਮੱਸਿਆ ਆ ਰਹੀ ਹੈ ਜਾਂ ਮੀਂਹ ਨਹੀਂ ਪੈ ਰਹੇ, ਝੋਨੇ 'ਚ ਪਾਣੀ ਨਹੀਂ ਖੜ ਰਹੇ ਹੈ ਨਾ, ਇਹਦੇ ਲਈ ਤਾਂ ਲੋਕ ਬਹੁਤ ਜ਼ਿਆਦਾ ਜੂਝ ਰਹੇ ਨੇ। ਪਰ ਮੈਂ ਕਹਿੰਦਾ ਵੀ ਜਦੋਂ ਵੀ ਮਾੜਾ ਮੋਟਾ ਤੁਹਾਨੂੰ ਰਾਹਤ ਮਿਲਦੀ ਆ ਤਾਂ ਮੇਰਾ ਬਾਈ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ, ਸਾਰੇ ਨੌਜਵਾਨਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਕਿ ਹੁਣ ਵੱਧ ਤੋਂ ਵੱਧ ਵੱਡੀ ਹਾਜ਼ਰੀ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਲਵਾਓ, ਕਿਉਂਕਿ ਤੁਹਾਡੀ ਹਾਜ਼ਰੀ ਨੇ, ਤੁਹਾਡੇ ਇਕੱਠ ਨੇ ਅੰਦੋਲਨ ਨੂੰ ਮਜ਼ਬੂਤ ਕਰਨਾ ਤੇ ਸਰਕਾਰ ਨੂੰ ਮਜਬੂਰ ਕਰਨਾ। ਇੱਕ ਬਾਈ ਕਲਾਕਾਰਾਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਉਹ ਹੁਣ ਆਪਣੇ ਨਾਲ ਪੂਰੇ ਜਿਵੇਂ ਪਹਿਲਾਂ ਚ ਤੁਰੇ ਹੋਏ ਸੀ ਉਵੇਂ ਆਉਣ। ਆਪਾਂ ਲਾਤੀਆਂ ਬਾਰੀਆਂ ਬੰਨ ਕੇ ਆਪਾਂ ਜਦੋਂ ਆਪਣਾ ਜਿਹੜਾ ਵੱਡਾ ਜਥਾ ਲੈ ਕੇ ਆਉਣਾ ਹਨਾ, ਆਪਾਂ ਲੈ ਕੇ ਆਵਾਂਗੇ, ਉਵੇਂ ਆਪਾਂ ਇਕੱਲੇ ਨੂੰ ਹੁਣ ਬਾਰੀ ਬੰਨ ਕੇ ਬੁਲਾਇਆ ਕਰਾਂਗੇ। ਜਿਹਨੂੰ ਆਪਾਂ ਫੋਨ ਕਰਿਆ ਕਰਾਂਗੇ ਉਹ 1-2 ਦਿਨ ਇੱਥੇ ਲਾ ਕੇ ਜਾਇਆ ਕਰੂਗਾ। ਇੱਕ ਬਾਈ ਹੋਰ ਗੱਲ ਹੈ ਹਨਾ, ਆਪਾਂ ਦੁਬਾਰੇ ਫਿਰ ਆਪਾਂ ਰੋਜ਼ ਹੀ ਕਹਿਣੇ ਰਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ 2022 ਦੇ ਵਿੱਚ ਉਹ ਚੱਲ ਰਿਹਾ ਉਹਨਾਂ ਨੂੰ ਆਪਣੇ ਵੋਟਾਂ ਲੈਣ ਦੀ ਹੋਈ ਪਈ ਹੈ, ਆਪਾਂ ਨੂੰ ਆਪਣੇ ਅੰਦੋਲਨ ਦੀ ਹੈ। ਇਹਦੇ ਬਾਰੇ ਕੀ ਕਹਿਣਾ ਬਾਈ? ਆਪਾਂ ਨੇ ਬਿਲਕੁਲ ਹੁਣ ਜਿਹੜੇ ਸਾਰੇ ਜਿੰਨੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਹੁਣ ਆਪਣੇ ਬੰਦੇ ਵੀ ਲੜਨੇ ਸ਼ੁਰੂ ਕਰਤੇ ਜੀ। ਇੱਥੋਂ ਆਹ ਖੜਾ ਹੋ, ਇੱਥੋਂ ਆਹ ਖੜਾ ਹੋ, ਹਨਾ। ਪਿੰਡਾਂ 'ਚ ਉਹਨਾਂ ਨੇ ਰੈਲੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ, ਪਿੰਡਾਂ ਦੇ ਲੋਕਾਂ ਨੂੰ ਹੀ ਅਪੀਲ ਕਰਦੇ ਹਾਂ ਵੀ ਯਾਰ ਜਿੰਨਾ ਚਿਰ ਆਪਣਾ ਅੰਦੋਲਨ ਦਾ ਕੋਈ ਸਿਰਾ ਨਹੀਂ ਲੱਗਦਾ, ਆਪਾਂ ਜਿੱਤਦੇ ਨਹੀਂ, ਉਨਾ ਚਿਰ ਇਹਨਾਂ ਨੂੰ ਜ਼ਰੂਰ ਇਹ ਗੱਲ ਤੋਂ ਪਿੰਡਾਂ 'ਚ ਨਾ ਵੜਨ ਦਿਓ। ਹਾਂ ਬੇਸ਼ੱਕ ਕੋਈ ਵੀ ਹੈ, ਹਾਂ ਕੋਈ ਵੀ ਹੈ, ਧਿਆਨ ਤਾਂ ਭੜਕਾ ਰਹੇ ਨੇ ਲੋਕਾਂ ਦਾ, ਬਿਲਕੁਲ। ਹਾਂ ਭੜਕਾਇਆ ਜਾ ਰਿਹਾ। ਜਿਹੜਾ ਲੋਕਾਂ ਨੇ ਧਿਆਨ ਕੇਂਦਰਿਤ ਕਰਨਾ ਅੰਦੋਲਨ ਵੱਲ ਕਰਨਾ, ਜਿਹੜਾ ਲੋਕਾਂ ਨੇ ਇਸ ਗੱਲ ਤੇ ਜ਼ੋਰ ਲਾਉਣਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਦਿੱਲੀ ਵੱਲ ਨੂੰ ਚੱਲਣਾ, ਹਨਾ। ਹਾਂ ਤੇ ਉਹ ਜਿਹੜਾ ਇਹ ਉਹਦੀ ਬਜਾਏ ਹੁਣ ਲੋਕ ਨੇ ਜਿਹੜੇ, ਉਹ ਲੋਕ ਇਸ ਗੱਲ ਨੂੰ ਦੇਖ ਰਹੇ ਨੇ ਯਾਰ, ਲੋਕ ਕਿਉਂਕਿ ਹੁਣ ਵੀ ਆਮ ਤੌਰ ਤੇ ਭਾਵੇਂ ਆਪਾਂ ਦੇਖਦੇ ਗੱਲਾਂ ਇਹ ਹੋਣ ਲੱਗ ਗਈਆਂ ਪਿੰਡਾਂ 'ਚ ਵੀ 22 'ਚ ਯਾਰ ਕਿਹਦੀ ਸਰਕਾਰ ਬਣੂ, ਕਿੱਧਰ ਨੂੰ ਜਾਣੇ ਲੋਕ, ਜਿੱਥੇ ਜਿਹੜੇ ਘਰਾਂ 'ਚ ਜਾਂ ਆਮ ਸੱਥਾਂ 'ਚ ਜਾਂ ਜਿੱਥੇ ਵੀ ਬੈਠੀਆਂ ਅੰਦੋਲਨ ਦੀਆਂ ਗੱਲਾਂ ਹੁੰਦੀਆਂ ਸੀ, ਯਾਰ ਦਿੱਲੀ ਕੀ ਬਣਿਆ, ਦਿੱਲੀ ਕੀ ਬਣ ਜਾ ਰਿਹਾ, ਦਿੱਲੀ ਘਟ ਗਿਆ, ਵੱਧ ਗਿਆ, ਦਿੱਲੀ ਚੱਲੋ, ਆਮ ਗੱਲਾਂ ਸੀ, ਹਨਾ। ਹੁਣ ਉਹ ਲੋਕਾਂ ਦਾ ਧਿਆਨ 2022 ਵੱਲ ਇਹਨਾਂ ਲੋਕਾਂ ਨੇ ਕੇਂਦਰਿਤ ਕਰਤਾ। ਸੋ ਇਹਨਾਂ ਨੂੰ ਛੱਤਰ ਖਿੱਚੋ, ਸਿੱਧੀ ਜੀ ਗੱਲ ਆ ਯਾਰ। ਪਹਿਲਾਂ ਵੀ ਇਹਨਾਂ ਨੇ ਕੋਈ ਅੰਦੋਲਨ ਨਾਲ ਇਹਨਾਂ ਦਾ ਕੋਈ ਹਮਦਰਦੀ ਨਹੀਂ, ਮੈਂ ਫੇਰ ਕਹਿਣਾ, ਕੋਈ ਇਹਨਾਂ ਨੂੰ ਅੰਦੋਲਨ ਦੀ ਜਿੱਤ ਨਾਲ ਨਹੀਂ। ਪਹਿਲਾਂ ਵੀ ਲੋਕਾਂ ਦੇ ਛੱਤਰ ਤੋਂ ਡਰਦੇ ਇਹ ਕਹਿੰਦੇ ਰਹੇ ਅਸੀਂ ਅੰਦੋਲਨ ਦੇ ਨਾਲ ਆ, ਅਸੀਂ ਕਿਸਾਨਾਂ ਨਾਲ ਆ, ਅਸੀਂ ਆਏ ਆ, ਅਸੀਂ ਅਸੀਂ ਉਹ ਕਰ ਰਹੇ ਹਾਂ, ਕਰ ਰਹੇ ਹਾਂ। ਉਹ ਸਾਰਾ ਇਹਨਾਂ ਦਾ ਸਿਆਸੀ ਸਟੰਟ ਸੀਗਾ, ਉਹ ਵੀ ਆਪਣੇ ਲੋਕ ਸਮਝ ਗਏ। ਹੁਣ ਉਹੀ ਗੱਲ ਆ ਗਈ ਵੀ ਅੰਦੋਲਨ ਕਿਹੜਾ ਫਿਰ ਆਪਾਂ ਜਿੱਤ ਲਿਆ ਬਈ। ਫਿਰ ਜਿਹੜਾ ਹੁਣ ਤੁਸੀਂ 22 ਦੀਆਂ ਚੋਣਾਂ ਦੀਆਂ ਤਿਆਰੀਆਂ ਖਿੱਚਣ ਲੱਗ ਗਏ, ਸੋ ਇਹਨਾਂ ਨੂੰ ਸਵਾਲ ਕਰੋ, ਇਹਨਾਂ ਨੂੰ ਇਹ ਸਵਾਲ ਕਰੋ ਕਿ ਤੁਸੀਂ ਪੰਜਾਬ 'ਚ ਇਕੱਠ ਕਰਦੇ ਫਿਰਦੇ ਹੋ, ਪੰਜਾਬ 'ਚ ਰੈਲੀਆਂ ਕਰਦੇ, ਚੰਡੀਗੜ੍ਹ ਤੇ ਲੈ ਕੇ ਆਉਂਦੇ ਨੇ ਬਈ ਬੱਸਾਂ, ਹਾਂ ਚੰਡੀਗੜ੍ਹ ਤੇ, ਕਿਉਂ ਨਹੀਂ ਬਾਈ ਤੁਸੀਂ ਆਪਦੇ ਬੰਦਿਆਂ ਨੂੰ ਕਹਿੰਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਵੀ ਚਲੋ ਬਾਈ ਦਿੱਲੀ ਚੱਲੋ, ਬੱਸਾਂ ਭਰ ਕੇ ਇੱਥੇ ਵੀ ਲਿਆ ਸਕਦੇ ਨੇ ਬਈ। ਤੁਸੀਂ ਕਿਉਂ ਨਹੀਂ ਇਹ ਕਰ, ਹਾਂ ਇੱਥੇ ਲਿਆ ਸਕਦੇ ਆ, ਠੀਕ ਆ। ਸਾਨੂੰ ਆਗੂ ਕਹਿੰਦੇ ਆ ਕਿਸਾਨ ਵੀ ਅਸੀਂ ਸਟੇਜ ਤੇ ਨਹੀਂ ਬੋਲਣ ਦੇਣਾ, ਨਾ ਬੋਲੋ, ਆਪਦੇ ਬੰਦਿਆਂ ਨੂੰ ਭੇਜੋ, ਇਕੱਠ ਵਧਾਓ, ਸੜਕ ਹੋਰ ਬੰਦ ਕਰ ਲਓ, ਪਿੱਛੇ ਆ ਕੇ ਬਹਿ ਜਾਓ ਲੋਕਾਂ ਦੇ ਵਿੱਚ। ਪਰ ਕੁਛ ਨਹੀਂ ਹੈ, ਪਹਿਲਾਂ ਵੀ ਡਰਾਮੇ ਕਰਦੇ ਰਹੇ, ਕੋਈ ਕਿਤੇ ਜੰਤਰ ਮੰਤਰ ਬੈਠਾ ਰਿਹਾ, ਕਿਤੇ ਬੈਠਾ ਰਿਹਾ। ਉਹ ਸਿਰਫ ਤੇ ਸਿਰਫ ਇਹਨਾਂ ਨੇ ਦੇਖਣਾ ਸੀ ਅੰਦੋਲਨ ਦੇ ਸਿਰ ਦੇ ਉੱਤੇ ਜਾਂ ਅੰਦੋਲਨ ਦੇ ਵਿੱਚੋਂ ਆਪਾਂ ਆਪਣੀਆਂ ਵੋਟਾਂ ਕਿਵੇਂ ਪੱਕੀਆਂ ਕਰਨੀਆਂ ਨੇ, ਹਨਾ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨਾ। ਕਿਸੇ ਸਿਆਸੀ ਧਿਰ ਨੂੰ ਅੰਦੋਲਨ ਨਾਲ ਮੈਂ ਫੇਰ ਕਹਿੰਦਾ ਕੋਈ ਸਾਰੋਕਾਰ ਨਹੀਂ, ਕੋਈ ਮਤਲਬ ਨਹੀਂ। ਇੱਕ ਗੱਲ ਹੋਰ ਆ ਬਾਈ, ਜਿਵੇਂ ਵੀ ਆਪਣਾ ਅੰਦੋਲਨ ਸਭ ਤੋਂ ਵੱਡਾ ਰਿਹਾ ਹਨਾ, ਆਪਣੀ ਚਲੋ ਜ਼ਿੰਦਗੀ ਦਾ ਰਿਹਾ ਵੀ ਉਹੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਵੀ ਉੱਥੋਂ ਭੜਕਾਇਆ ਜਾ ਰਿਹਾ। ਜਿਹੜੀ ਤੁਸੀਂ ਵੀ ਗੱਲ ਕਲੀਅਰ ਕਰਤੀ ਵੀ ਜਿੰਨਾ ਟਾਈਮ ਆਪਾਂ ਅੰਦੋਲਨ ਨੇ ਜਿੱਦੇ, ਪੰਜਾਬ ਵਾਸੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਆਪਾਂ ਕਹਿੰਦੇ ਵੀ ਕਿਸਾਨਾਂ ਮਜ਼ਦੂਰਾਂ ਦਾ ਹਰ ਇੱਕ ਵਰਗ ਦਾ ਇਹ ਅੰਦੋਲਨ ਹੈ,
ਉਹਨਾਂ ਟਾਈਮ ਬਾਈ ਦਾ ਵੀ ਸਾਡੇ ਸਾਰੀ ਟੀਮ ਦਾ ਵੀ ਕਹਿਣ ਦਾ ਭਾਵ ਇਹ ਹੈ ਵੀ ਜਿੰਨਾ ਟਾਈਮ ਅਸੀਂ ਅੰਦੋਲਨ ਜਿਹਦੇ ਉਹਨਾਂ ਟਾਈਮ ਇਹ ਖੁੰਡ ਚਰਚਾ ਜਿਹੜੀ 2022 ਵਾਲੀ ਬੰਦ ਕੀਤੀ ਜਾਵੇ ਹਨਾ ਬਾਈ। ਹੋਰ ਕੋਈ ਬਿਲਕੁਲ ਗੱਲ ਮੰਡੇਰ ਬਾਈ ਤੁਸੀਂ ਆ ਜਿਹੜਾ ਅੱਜ ਵਾਲਾ ਕਾਨੂੰਨੀ ਪ੍ਰਕਿਰਿਆ ਦਾ ਥੋੜਾ ਜਿਹਾ ਦੱਸ ਦਿਓ ਬਾਈ ਵਾਲਾ। ਅੱਜ ਵਾਲਾ ਬਾਈ ਜੀ ਜਿਹੜੀ FIR ਨੰਬਰ 39 ਹੈ ਜੀ ਸਮਾਏਪੁਰ ਬਾਦਲੀ ਵਾਲੀ, ਜਿਹਦੇ 'ਚ ਬਾਈ ਤੇ 1 ਲੱਖ ਰੁਪਇਆ ਨਾਮ ਰੱਖਿਆ ਸੀਗਾ, ਉਹਦੇ 'ਚ ਅਦਾਲਤ ਨੇ ਇੰਟਰਮ ਬੇਲ ਕੀਤੀ ਸੀਗੀ। ਪਹਿਲਾਂ 1 ਤਰੀਕ ਨੂੰ ਆਏ ਆ, 1 ਤੋਂ ਫਿਰ 7 ਨੂੰ ਆਏ ਆ, 7 ਤੋਂ ਫਿਰ ਅੱਜ 8 ਨੂੰ, 8 ਤੋਂ ਬਾਅਦ ਫਿਰ ਉਹਨਾਂ ਨੇ ਹੁਣ ਜਿਹੜਾ ਹੈਗਾ 14 ਤਰੀਕ ਦਿੱਤੀ ਹੈਗੀ ਆ, ਉਦੋਂ ਵੀ ਆਵਾਂਗੇ। ਇਹ ਤੋਂ ਪਹਿਲਾਂ ਜਿਹੜਾ ਹੈਗਾ 10 ਤਰੀਕ ਨੂੰ ਆਉਣਾ ਹੈਗਾ 96 ਨੰਬਰ FIR ਆ ਲਾਲ ਕਿਲੇ ਵਾਲੀ, ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਜੁਆਇਨ ਕਰਨਾ ਹੈ। ਸਾਰੀਆਂ ਜਿਹੜੀਆਂ ਹੈਗੀਆਂ ਬੇਲਾਂ ਲਗਭਗ ਲਾਲ ਕਿਲੇ ਵਾਲੀਆਂ ਹੋ ਚੁੱਕੀਆਂ ਤੇ ਜਿਹੜੀ ਹੈ ਉਮੀਦ ਆ ਵੀ ਆਪਣੀਆਂ ਬੇਲਾਂ ਵੀ ਹੋਣਗੀਆਂ ਦੋਨੇ ਇਹ। ਤੇ ਇਹ ਤੋਂ ਬਿਨਾਂ ਜਿਹੜਾ ਸੰਘਰਸ਼ ਹੈਗਾ ਉਹ ਚੱਲੀ ਜਾਂਦਾ। ਲੋਕਾਂ ਨੂੰ ਇਹੀ ਅਪੀਲ ਆ ਭਾਈ ਸਾਰੇ ਜਾਣੇ ਆਓ, ਇਸੇ ਚੀਜ਼ ਦਾ ਪ੍ਰੈਸ਼ਰ ਪੈਣਾ ਹੈਗਾ ਪੁਲਿਸ ਤੇ, ਠੀਕ ਹੈ ਦਿੱਲੀ ਪੁਲਿਸ ਤੇ। ਧੰਨਵਾਦ ਬਾਈ ਸਾਰੇ ਵਕੀਲ ਸੁੱਖ ਇੱਕ ਲਾਸਟ ਗੱਲ ਹੋਰ ਕਰੋ। ਹਾਂ ਗੱਲ ਪਤਾ ਕਿਹੜੀ ਹੈ ਵੀ ਜਿਵੇਂ ਮੈਂ ਬਾਈ ਕਮੈਂਟ ਪੜੇ, ਜਿਵੇਂ ਕੱਲ ਪਰਸੋਂ ਆਪਣੇ ਵੀਡੀਓ ਚੱਲੀ ਜਾਂਦੇ ਸੀਗੇ ਹਨਾ, ਮੈਂ ਸਾਰਾ ਦੇਖਦਾ ਹੀ ਆ। ਉਹ ਤੁਹਾਨੂੰ ਪਤਾ ਜਿਹੜੀਆਂ ਫੇਕ ਜਿਹੀ ਆਈਡੀਆਂ ਬਣਾਈਆਂ ਹੋਈਆਂ ਨੇਗੀਆਂ, ਜਿਹੜੇ ਨਵੀਆਂ ਆਈਡੀਆਂ, ਉਹ ਤੁਹਾਨੂੰ ਪਤਾ ਵੀ ਇਹਨਾਂ ਦਾ ਸਾਰਾ ਸਿਸਟਮ ਚੱਲ ਰਿਹਾ। ਉਹਦੇ ਵਿੱਚ ਗੱਲ ਇਹ ਚੱਲ ਰਹੀ ਸੀਗੀ, ਤੁਸੀਂ ਵੀ ਇਹ ਗੱਲ ਤੇ ਜਵਾਬ ਦਿੱਤਾ ਸੀਗਾ ਪ੍ਰਾਈਮ ਏਸ਼ੀਆ ਟੀਵੀ ਨੂੰ ਹਨਾ, ਵੀ ਐਮਐਲਏ ਦੀ ਕਿੱਡੀ ਕੁ ਵੱਡੀ ਗੱਲ ਆ ਉਹ ਜਿਹੜੀ ਕਰ ਰਹੀ ਸੀ ਵੀ ਬਾਈ ਐਮਐਲਏ ਬਣਦਾ ਮਾਰਾ। ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਥੋੜਾ ਇਹਦੇ ਬਾਰੇ ਜਿਹੜੀ ਹਾਂ ਇੱਕ ਨਾ ਇਹ ਗੱਲ ਠੀਕ ਆ ਭਾਨੇ ਦੀ। ਹੁਣ ਨਾ ਤੁਹਾਨੂੰ ਇੱਕ ਮੈਂ ਪੰਜਾਬ ਵਾਲੇ ਇੱਕ ਗੱਲ ਦਾ ਖਾਸ ਖਿਆਲ ਰੱਖਿਓ, ਹੁਣ ਨਾ ਵੋਟਾਂ ਆ ਗਈਆਂ ਬਾਈ ਵਾਲੀਆਂ। ਹਾਂ ਹੁਣ 5000 ਦਾ ਨਵਾਂ ਖਾਤਾ ਖੁਲਾਉਣਗੇ ਬਾਦਲ ਵਾਲੇ। ਹਾਂ ਖੁੱਲ ਗਿਆ ਬਾਈ। ਹਾਂ ਆਹ ਖਾਤਾ ਬੈਂਕ ਵਾਲਾ ਨਹੀਂ, ਮੈਂ ਦਿਖਾਉਣਾ ਫੇਸਬੁੱਕ ਵਾਲਾ ਫੇਸਬੁੱਕ ਵਾਲਾ ਖਾਤਾ 10,000 ਖਿਲਾਉਣਗੇ ਕਾਂਗਰਸ ਵਾਲੇ, ਦੂਜੀਆਂ ਪਾਰਟੀਆਂ ਵਾਲੇ ਵੀ ਸਾਰਿਆਂ ਨੇ ਆਪੋ ਆਪਣਾ ਇਹ ਮਤਲਬ ਕਿ ਖਾਤੇ ਖੁਲਾ ਕੇ ਤੇ ਆਪਦੀਆਂ ਉਹਦੇ ਤੇ ਪਤਾ ਕੀ ਹੈ, ਕਈ ਖਾਤੇ ਹੈਗੇ ਨੇ ਕੁੜੀਆਂ ਦੇ ਨਾਂ ਤੇ, ਕਈ ਖਾਤੇ ਹੈਗੇ ਨੇ ਸਾਡੀਆਂ ਮਾਵਾਂ ਦੇ ਨਾਂ ਦੇ ਉੱਤੇ, ਬਜ਼ੁਰਗ ਮਾਵਾਂ ਦੀ ਫੋਟੋ ਲੱਗੀ ਹੁੰਦੀ ਆ ਤੇ ਉਹਦਾ ਖਾਤਾ ਹੁੰਦਾ, ਜਾਂ ਜਿਹੜਾ ਜਮਾ ਜਾਂ ਕਿਸੇ ਬਜ਼ੁਰਗ ਦੇ ਜਿਹੜਾ ਲੱਗਦਾ ਵੀ 70 ਸਾਲ ਦਾ ਬਜ਼ੁਰਗ ਆ, ਜਾਂ ਨੌਜਵਾਨਾਂ ਦੇ, ਜਾਂ ਸਾਰੇ ਤਰ੍ਹਾਂ ਦੇ ਖਾਤੇ ਇਹਨਾਂ ਕੋਲੇ ਹੁੰਦੇ ਨੇ। ਹੁਣ ਇਹ ਜਿਹੜੀ ਪ੍ਰਕਿਰਿਆ ਚਲਾਉਣਗੇ, ਵਰਤਾਂਤ ਜਿਹੜਾ ਮਾਹੌਲ ਸਿਰਜਣਗੇ ਪੰਜਾਬ ਦੇ ਵਿੱਚ, ਹੁਣ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਵਿੱਚ ਧੜ ਬਾਦਲਾਂ ਦੀਆਂ ਆ ਸਬੂਤ ਦਿਖਾਉਣਾ ਬਾਈ ਤੁਹਾਨੂੰ। ਆਹ ਆਈਡੀ ਹੈ ਜਿਹੜੀ ਬਣੀ ਹੋਈ, ਆਹ ਆਈਡੀ ਬਣੀ ਨੂੰ ਸਾਰੀ 10-15 ਥੋੜੇ ਦਿਨ ਹੋਏ ਨੇਗੇ, 13 ਮਾਰਚ ਦੀ ਆਈਡੀ ਬਣੀ ਹੋਈ ਹੈ। ਇਹ ਸਾਰਿਆਂ ਸੁਖਬੀਰ ਦੇ ਜਿਹੜੇ ਥੱਲੇ ਕਮੈਂਟ ਆਏ ਨੇਗੇ, ਇਹ ਨਵੀਂ ਆਈਡੀ ਹੈ ਇਹ ਬਣੀ ਹੋਈ। ਇਦਾਂ ਦੀਆਂ ਆਈਡੀਆਂ ਜਿਹੜੀਆਂ ਸਾਰੀਆਂ ਕੁੜੀਆਂ ਦੇ ਨਾਮ ਤੇ ਬਣਾਈਆਂ ਹੋਈਆਂ ਨੇਗੇ ਸਾਰੀਆਂ ਆਈਡੀਆਂ, ਆ ਤੁਹਾਨੂੰ ਮੈਂ ਦਿਖਾਉਣਾ। ਆ ਉਹੀ ਸਾਰੀਆਂ ਸੇਮ ਪੋਸਟਾਂ ਹੋਣਗੀਆਂ। ਇੱਕ ਮਿੰਟ ਤੁਹਾਨੂੰ ਇੱਕ ਬੰਦੇ ਕੋਲ ਯਾਰ ਇੱਕੋ ਹੀ ਬੰਦੇ ਕੋਲੇ ਸਾਰਾ ਸਿਸਟਮ ਹੈ। ਇੱਕ ਬੰਦੇ ਕੋਲ ਬਈ 50 ਸਾਂਭੇ ਹੋਏ ਖਾਤੇ। ਹਾਂ 100 ਬੰਦਾ ਬਣਾਦਾ ਕਿੰਨਾ ਖਾਤਾ ਹੋ ਗਿਆ ਭਾਈ। ਇੱਕ ਮਿੰਟ ਚਲੋ ਠੀਕ ਹੈ, ਫੇਕ ਲੋਕ ਕਹਿੰਦੇ ਜਿਹੜੀ ਗੱਲ ਕਹਿੰਦੇ ਆ, ਪਰ ਜਿਹੜੇ ਸੁਹਿਰਦ ਉਹੀ ਲੋਕ ਪੋਸਟਾਂ ਆ, ਨੇ ਸਾਰੇ ਥੱਲੇ। ਜਿਹੜੇ ਸੁਹਿਰਦ ਲੋਕ ਆ, ਬਹੁਤ ਲੋਕ ਇਹ ਸਵਾਲ ਕਰਦੇ ਬਾਈ ਲੱਖੇ ਨੂੰ ਇਲੈਕਸ਼ਨ ਲੜਾਓ। ਜਿਹੜੇ ਸਹੀ ਲੋਕ ਚਾਹੁੰਦੇ ਲੱਖਾਂ ਗਿਆ। ਭਾਈ ਮੈਨੂੰ ਐ ਦੱਸ ਆਪਣਾ ਸੁਖਵਿੰਦਰ ਯਾਰ, ਬੰਦੇ ਦਾ ਦੱਸੋ ਕਿਹਦੇ ਨਾਲ ਰਲੀਏ? ਹਾਂ ਪਰ ਇਹ ਲੋਕਾਂ ਦਾ ਸਵਾਲ ਆ, ਲੋਕਾਂ ਦਾ ਸਵਾਲ ਜਿਹੜੇ ਚਾਹੁੰਦੇ ਲੱਖਾਂ ਅੱਗੇ ਆਵੇ। ਪੁੱਛਣਾ ਚਾਹੁੰਦਾ ਲੱਖਾ ਯਾਰ, ਲੱਖਾ ਕੱਲਾ ਕੀ ਕਰੂਗਾ? ਕੱਲਾ ਲੱਖਾ ਕੀ ਕਰੂਗਾ ਦੱਸੋ? ਮੈਂ ਕਹਿੰਦਾ ਉਹ ਸਿਰਦ ਬੰਦੇ, ਉਹ ਦਰਦ ਵਾਲੇ ਬੰਦੇ ਪੰਜਾਬ 'ਚ ਕਿਹੜੇ, ਸਾਨੂੰ ਤੁਸੀਂ ਸੁਝਾਅ ਹੀ ਦੱਸ ਦਿਓ ਵੀ ਬਾਈ ਆਹ ਬੰਦਿਆਂ ਨਾਲ ਜੁੜ ਜਾਓ। ਜ਼ਰੂਰੀ ਨਹੀਂ ਬਾਈ ਆਪਾਂ ਚੋਣ ਲੜ ਗਏ, ਆਪਣੀ ਸਾਰੀ ਟੀਮ ਖੜੀ ਆ, ਜ਼ਰੂਰੀ ਨਹੀਂ ਆਪਣੇ ਜੋ ਕੋਈ ਚੋਣ ਲੜੇ। ਮੈਂ ਕਹਿੰਦਾ ਜਿਹੜੇ ਸਿਰਦ ਬੰਦੇ ਚੰਗੇ ਹੋਣਗੇ ਆਪਾਂ ਮਦਦ ਵੀ ਕਰ ਦਿਆਂਗੇ, ਉਹਦੇ ਹੱਕ 'ਚ ਪ੍ਰਚਾਰ ਵੀ ਕਰ ਦਿਆਂਗੇ ਜਾ ਕੇ। ਬਿਲਕੁਲ ਬਿਲਕੁਲ। ਪਰ ਉਹ ਬੰਦੇ ਕਿਹੜੇ ਨੇ? ਹਰ ਬੰਦਾ ਯਾਰ ਇੱਥੇ ਗੰਦੀ ਰਾਜਨੀਤੀ ਖੇਡ ਰਿਹਾ। ਮੈਂ ਪਹਿਲਾਂ ਵੀ ਬੋਲਿਆ ਸੀ ਬਾਈ, ਮੁਫਤ ਸਾਰਾ ਕੁਝ ਫ੍ਰੀ ਹੋ, ਮੁਫਤ ਇਹ ਯਾਰ ਗੱਲਾਂ ਯਾਰ ਦੱਸ। ਹੁਣ ਤੁਸੀਂ ਗੱਲ ਕਰੋਗੇ, ਮੈਂ ਪਹਿਲਾਂ ਵੀ ਗੱਲ ਬੋਲੀ ਸੀ, ਆਪਾਂ ਦੁਬਾਰੇ ਇਹਨੂੰ ਬਰੀਕੀ 'ਚ ਗੱਲ ਕਰਦੇ। ਮੁਫਤ ਨੇ ਆਪਣਾ ਪੰਜਾਬ ਮਾਰ ਲਿਆ। ਆਪਾਂ ਪਿੰਡਾਂ ਜਾਂਦੇ ਆ, ਬਜ਼ੁਰਗ ਵੀ ਬੈਠੇ ਹੁੰਦੇ ਆ, ਨੌਜਵਾਨ ਵੀ ਬੈਠੇ ਹੁੰਦੇ ਆ, ਮਾਮਾ ਭੈਣਾਂ ਵੀ ਬੈਠੇ ਹੁੰਦੇ ਆ, ਆਪਾਂ ਸਵਾਲ ਪੁੱਛਦੇ ਆ ਵੀ ਕੀ ਤੁਹਾਨੂੰ ਮੁਫਤ ਦੀ ਜਿਹੜੀ ਇਹਨਾਂ ਨੇ ਲਾਈ ਆ, ਸਾਨੂੰ ਚਾਰਟ ਤੇ ਲਾਇਆ ਲੋਕਾਂ ਨੂੰ, ਤੁਸੀਂ ਸਹਿਮਤ ਆ? ਲੋਕ ਸਹਿਮਤੀ ਨਹੀਂ ਭਰ ਰਹੇ। ਉਹ ਕਹਿੰਦੇ ਨਹੀਂ ਮੁਫਤ ਦੀ ਲੋੜ ਨਹੀਂ, ਅੱਧ 'ਚ ਦੇ ਦਿਓ, 2 ਰੁਪਏ ਬਿਜਲੀ ਯੂਨਿਟ ਕਰੋ। ਮੈਂ ਕਹਿੰਦਾ ਬਾਈ ਜੀ 8 ਰੁਪਏ 2 ਰੁਪਏ ਕਰ ਦਿਓ, 3 ਰੁਪਏ ਕਰ ਦਿਓ। ਗਰੀਬਾਂ ਨੂੰ ਜਿਹੜੇ ਲੱਗਦਾ ਹੈ ਵੀ ਆਹ ਗਰੀਬ ਲੋਕ ਇਹਨਾਂ ਨੂੰ ਮਾਫ ਕਰ ਲਓ, ਮਾਫ ਕਰ ਦਿਓ। ਬਿਜਲੀ ਦਾ ਬਿੱਲ ਬਾਈ ਬਾਦਲ ਨੇ ਭੱਠਾ ਬਿਠਾਇਆ, ਆਪਾਂ ਪਹਿਲਾਂ ਹੀ ਬੋਲਿਆ ਸੀਗਾ ਬਿਜਲੀ ਬੋਰਡ ਦਾ ਕਿ ਮੋਟਰਾਂ ਦੇ ਬਿੱਲ ਮਾਫ ਕਰਤੇ। ਹੁਣ ਇਹਦੇ ਆਪਣੇ ਕਿਸਾਨ ਭਰਾ ਕਹਿਣਗੇ ਯਾਰ ਤੇਰਾ ਢਿੱਡ ਦੁਖਦਾ ਜੇ ਸਾਡੇ ਬਿੱਲ ਮਾਫ ਹੋ ਗਏ। ਉਹ ਭਲੇ ਮਾਨਸੋ, ਢਿੱਡ ਨਹੀਂ ਮੇਰਾ ਦੁਖਦਾ। ਤੁਸੀਂ ਇਹ ਸੋਚੋ ਬਾਦਲ ਨੇ ਜੇਬ ਚੋਂ ਥੋੜੀ ਮਾਫ ਕਰਤੇ। 12 ਸਾਲ ਵਾਲਾ ਬਾਦਲ ਨੇ ਫਾਰਮ ਵੇਚਤਾ ਕਿ ਇੱਥੋਂ ਵਾਲਾ ਕਿਹੜਾ ਸਿਸਮਾ ਵਾਲਾ ਕਿਹੜਾ ਉਹ ਕਿੱਥੇ ਜੇ ਆ ਇੱਧਰ, ਉਹ ਵੇਚਤਾ ਕਿ ਬਾਦਲ ਦੀਆਂ 1000-1200 ਬੱਸਾਂ ਉਹ ਵੇਚਤੀਆਂ ਵੀ ਤੁਹਾਡੇ ਉੱਥੋਂ ਪੈਸੇ ਭਰਤੇ, ਤੁਹਾਡੇ ਜੇਬ ਚੋਂ। ਦੇਖੋ ਇੱਕ ਪਾਸੋਂ ਕੱਢ ਲਿਆ
ਤੁਹਾਡੀ ਜੇਬ ਚੋਂ ਦੂਜੇ ਪੈਸੇ ਨੂੰ ਦੇ ਕੇ ਭਰਿਆਤਾ ਕੰਮ ਬਾਕੀ ਚੀਜ਼ਾਂ ਟੈਕਸ ਚੱਕੀ ਜਾਂਦੇ ਨੇ। ਗੱਲ ਤਾਂ ਉੱਥੇ ਆ ਖੜਦੀ ਆ। ਮੈਂ ਪਹਿਲਾਂ ਵੀ ਇੱਕ ਉਦਾਹਰਨ ਦਿੱਤੀ, ਇੱਕ ਡਾਕਟਰ ਦੀ ਉਦਾਹਰਨ ਮੈਂ ਦਿੰਦਾ। ਉਹ ਕਹਿੰਦਾ ਬਈ ਮੈਂ 15 ਰੁਪਏ ਯੂਨਿਟ ਦਿੰਦਾ ਹਸਪਤਾਲ ਦੀ, 15 ਰੁਪਏ ਯੂਨਿਟ ਜਿਹੜੀ ਮੇਰੀ ਮੈਂ ਮਚਾਉਣਾ। ਮੈਂ ਕਹਿੰਦਾ ਦੇਖਿਆ ਵੀ ਮੈਨੂੰ ਬਿੱਲ 50,000 ਆਉਣ ਲੱਗ ਗਿਆ। ਕਹਿੰਦਾ ਮੈਂ ਜੇਬ ਚੋਂ ਥੋੜੀ ਦੇਣੇ ਆ। ਕਹਿੰਦਾ ਤੁਹਾਡੇ ਨਾਲ ਕੋਲ ਕੱਢੂੰਗਾ। 100 ਰੁਪਏ ਵਾਲੀ ਪਰਚੀ 200 ਦੀ ਕਰਤੀ, 50 ਦੀ ਦਵਾਈ 100 ਦੀ ਕਰਤੀ। ਆ ਗਿਆ ਬੋਝ ਉੱਥੇ ਪੈ ਗਿਆ। ਹੁਣ ਉਹੀ ਗੱਲ ਮੈਂ ਕਰਦਾ ਸੀ, ਕੈਪਟਨ ਨੇ ਰੋਡਵੇ ਦਾ ਭੱਠਾ ਵਹਾਤਾ, PRTC ਦਾ ਡਿਪੂ ਸਾਰੇ ਪੰਜਾਬ ਦੇ ਵਾਧੇ ਜਾ ਰਹੇ ਸੀ, ਸਾਰੇ ਘਾਟੇ ਲਿਆ ਦੇ। ਮੈਂ ਕਹਿੰਦਾ ਅੱਧ ਕਰ ਦਿੰਦੇ ਜੀ ਬਾਈ, 100 ਰੁਪਇਆ ਕਿਰਾਇਆ ਲੱਗਦਾ, 50 ਰੁਪਏ ਲੱਗਿਆ। ਨਾਲੇ ਸਾਡੀਆਂ ਮਾਈਆਂ ਹੱਸ ਕੇ ਚੜ੍ਹਦੀਆਂ ਵੀ 50 ਅੱਧ 'ਚ ਜਾਵਾਂਗੇ, ਨਾਲੇ ਡਿਪੂ ਵਾਧੇ 'ਚ ਸਰਕਾਰ ਨੂੰ ਪੈਸਾ ਆਉਣਾ ਸੀ ਤੇ ਨਾਲੇ ਇੱਧਰ ਲੋਕ ਖੁਸ਼ ਹੋ ਜਾਣੇ ਸੀ। ਜਾਣੇ ਯਾਰ ਲੋਕਾਂ ਨੂੰ ਰੁਜ਼ਗਾਰ ਦੇ ਦਿਓ, ਨੌਕਰੀਆਂ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ ਛੱਤਰ ਖਾਂਦਿਆਂ ਨੂੰ 15 ਸਾਲ ਹੋ ਗਏ। ਇਸ ਆਸ ਦੇ ਵਿੱਚ ਵੀ ਨੌਕਰੀ ਲਾ ਕੇ ਵਿਆਹ ਕਰਾਵਾਂਗੇ, ਬੁੜੇ ਹੋ ਗਏ ਵਿਚਾਰੇ। ਇਹ ਸੱਚਾਈ ਹੈ। ਉਹਨਾਂ ਨੇ ਪਹਿਲਾਂ 10 ਸਾਲ ਬਾਦਲਾਂ ਡਾਂਗਾ ਮਾਰੀਆਂ, ਕੁੜੀਆਂ ਦੀਆਂ ਗੁੱਤਾਂ ਪੱਟ, ਬੁਰਾ ਹਾਲ, ਲੱਤਾਂ ਬਾਹਾਂ ਤੋੜ। ਹੁਣ ਕੈਪਟਨ ਨੂੰ 5 ਸਾਲ ਹੋ ਗਏ, ਵਿਚਾਰਾ ਦੇਖ ਮੁੰਡਾ ਬੈਠਾ, ਕੀ ਨਾਂ ਇਹਦਾ, ਟੈਂਕੀ ਦੇ ਬੈਠਾ ਮਰਨ ਵਾਲਾ ਹੋਇਆ। ਤੁਸੀਂ ਨੌਕਰੀ ਦੇ ਦਿਓ, ਨੌਕਰੀ ਦਿਓ, ਰੁਜ਼ਗਾਰ ਦਿਓ, ਲੋਕ ਕਮਾਉਣ ਲੱਗਣਗੇ। ਲੋਕ ਸੋਚੋ ਮੁਫਤ ਕੁਛ ਨਹੀਂ ਭਾਲਦੇ ਪਏ। ਪਰ ਇਹ ਯਾਰ ਵੋਟ ਰਾਜਨੀਤੀ ਆ ਫਰੀ ਕਰਕੇ ਮੁਫਤ। ਉਹ ਸਾਰੇ ਜਿਹੜੇ ਨਵੇਂ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ, ਨਵੇਂ ਢੰਗ ਤਰੀਕੇ ਦੀ ਰਾਜਨੀਤੀ ਲੈ ਕੇ ਆਵਾਂਗੇ, ਉਹ ਵੀ ਇਸ ਚੱਕਰ 'ਚ ਉਲਝ ਜਾਂਦੇ। ਉਹ ਵੀ ਉਹੀ ਗੱਲਾਂ ਕਰਨ ਲੱਗੇ, ਅਸੀਂ ਤੁਹਾਨੂੰ ਇੰਨੀ ਯੂਨਿਟ ਮਾਫ ਕਰ ਦਾਂਗੇ। ਅਸੀਂ ਯਾਰ ਇਹ ਰਾਜਨੀਤੀ, ਇਹ ਪੰਜਾਬ ਨੂੰ ਬਚਾਉਣ ਵਾਲੀ ਰਾਜਨੀਤੀ ਆ ਬਾਈ। ਦਾ ਸਹੀ ਹੈ। ਸਾਡਾ ਹੀ ਪੈਸਾ ਟੈਕਸ ਦੇ ਰੂਪ ਵਿੱਚ ਅਸੀਂ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਹੱਥਾਂ ਤੱਕ ਟੈਕਸ ਹੀ ਦਿੰਨੇ ਆ। ਹਾਂ ਦੇ ਦਿਓ, ਜਿਹੜਾ ਬਾਈ ਤੁਸੀਂ ਕਹੋ ਬਾਈ ਤੁਹਾਡਾ ਸਿਹਤ ਸਹੂਲਤ ਦਿੱਤੀ, ਮੁਫਤ ਇਲਾਜ ਮੁਫਤ। ਅੱਜ ਗਰੀਬ ਬੰਦੇ ਨੇ, ਤੁਸੀਂ ਇਹਦਾ ਬਿਜਲੀ ਠੀਕ ਹੈ, ਬਿਜਲੀ ਨਾਲ ਕਿਹੜਾ ਇੰਨਾ ਅਗਲੇ ਨੇ ਉੱਥੇ ਪਲਾਂਟਰਾਂ ਲਾ ਕੇ ਮਰਨਾ ਹੁੰਦਾ। ਤੁਸੀਂ ਗਰੀਬ ਬੰਦੇ ਦੇ ਹਾਲਾਤ ਇਹ ਦੇਖੋ। ਤਕੜਾ ਬੰਦਾ ਦਾ ਜਿਹੜਾ ਦਰਮਿਆਨਾ ਵੀ ਆਪਾਂ ਕਹਿ ਲਈਏ 5-7-10 ਕਿੱਲੇ ਵਾਲਾ ਭਾਨੇ, ਉਹਦਾ ਮੰਨ ਲਾ ਬਾਈ ਬੰਦਾ ਜੇ ਉਹਦੇ ਤੇ ਬਿਮਾਰੀ ਪਈ, ਕਿੱਲਾ ਅੱਧਾ ਕਿੱਲਾ ਵੇਚ ਕੇ ਇਲਾਜ ਕਰਾ ਲਓ। ਗਰੀਬ ਕਿੱਥੋਂ ਕਰਾਊ? ਜਦੋਂ ਗਰੀਬ ਦੇ ਘਰੇ ਬਿਮਾਰੀ ਵੜ ਗਈ, ਉਹਦਾ ਮਰ ਕੇ ਖੜਾ ਜੱਟੂ 5 ਰੁਪਏ ਨਹੀਂ ਕੀਜੇ ਜਿਹਨੇ ਸਿਰ ਤੋਂ ਉਹਦੀ ਗੋਲੀ ਲੈਣ ਜੋਗਰੇ। ਬਿਲਕੁਲ। ਮਜ਼ਦੂਰਾਂ ਦੇ ਜਵਾਕਾਂ ਨੂੰ ਚੰਗੀ ਪੜ੍ਹਾਈ ਸਿੱਖਿਆ ਦੇ ਦਿਓ, ਵੀ ਜਿਹੜੇ ਉਹ ਚੰਗੀਆਂ ਨੌਕਰੀਆਂ ਕਾਰਨ ਕੀ ਪੈਰਾਂ ਦਾ ਖੜਾ ਕਰਨੇ ਹੀ ਨਹੀਂ। ਇਹ ਨਹੀਂ ਵੀ ਇਹ ਪੈਰਾਂ ਦੇ ਖੜਾ ਹੋਣ, ਇਹ ਜਾਗਣ, ਜਾਗਰੂਕ ਹੋਣੇ, ਸਿੱਖਿਆ ਲੈਣ, ਇਹ ਸਾਨੂੰ ਸਵਾਲ ਕਰਨ। ਉਹ ਤਾਂ ਖੋਣ ਨਹੀਂ ਦੇਣਾ, ਮੰਗਾਉਣਾ ਦਾ ਭਿਖਾਰੀ ਸਾਨੂੰ ਮੰਗਦੇ ਠੂਠਾ ਫੜਾਉਣਾ ਵੀ ਸਾਡੇ ਝਾਕੋ, ਅਸੀਂ ਆਹ ਮੁਫਤ ਦੇਵਾਂਗੇ, ਅਸੀਂ ਆਹ ਮੁਫਤ ਦੇਵਾਂਗੇ। ਪਿੱਛੇ ਦਾ ਮੁੰਡਾ ਕਹਿ ਰਿਹਾ ਪਿੰਡਾਂ 'ਚ ਕਮੇਟੀਆਂ ਬਣਾਓ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ। ਅਸੀਂ ਅੰਦੋਲਨ ਤੋਂ ਬਾਅਦ ਜਿਵੇਂ ਇਸ ਤੋਂ ਬਾਅਦ ਅੰਦੋਲਨ ਦੇ ਵਿੱਚ ਜਿਹੜੀ ਹਲੇ ਜਾਂਚ ਚੱਲ ਰਹੀ ਆ ਹਨਾ, ਇਹ ਲਗਾਤਾਰ ਮੈਨੂੰ ਲੱਗਦਾ ਵੀ 10 ਵਾਰੀ ਬੁਲਾਉਣਗੇ ਘੱਟੋ ਘੱਟ ਹੀ ਬੁਲਾਉਣਗੇ। ਸਹੀ ਗੱਲ ਕਰਨਾ ਨੇ ਖੱਜਲੀ ਆ ਹਨਾ, 5-5 6-6 ਘੰਟੇ ਬਿਠਾ ਕੇ ਸਵਾਲ ਪੁੱਛਦੇ ਨੇ, ਹੋਰ ਖੱਜਲ ਕਰਦੇ ਨੇ, ਜਾਣ ਬੁੱਝ ਕੇ ਠੱਠ ਕਰਦੇ ਨੇ ਜਿਹੜੇ। ਤੇ ਉਹ ਇਸ ਕਰਕੇ ਆ ਵੀ ਚਲੋ ਆਪਾਂ ਨੂੰ ਜਾਂਚ ਸ਼ਾਮਲ ਹੋਣਾ ਹੀ ਪੈਣਾ, ਕਿਉਂਕਿ ਅਦਾਲਤ ਦਾ ਜਿਹੜਾ ਪ੍ਰੋਸੀਜਰ ਆ ਕੰਮ ਇਹਨਾਂ ਦਾ, ਉਹਦੇ 'ਚ ਆਉਣਾ ਹੀ ਪੈਣਾ। ਪਰ ਉਹਦੇ ਲਈ ਆਪਾਂ ਨੂੰ ਹੁਣ ਲਗਾਤਾਰ ਬੁਲਾ ਲੈਂਦੇ ਆ, ਕਦੇ ਕੋਈ ਥਾਣਾ ਬੁਲਾ ਲੈਂਦਾ, ਕਦੇ ਕ੍ਰਾਈਮ ਬ੍ਰਾਂਚ ਵਾਲੇ ਬੁਲਾ ਲੈਂਦੇ ਆ। ਚਲੋ ਇਹ ਪ੍ਰਕਿਰਿਆ ਜੀ ਇੱਕ ਵਾਰੀ ਪੂਰੀ ਹੋ ਜਾਣ ਦੇ, ਉਦੋਂ ਬਾਅਦ ਬਾਈ ਟੀਮਾਂ ਵੀ ਬਣਾਵਾਂਗੇ, ਪਿੰਡਾਂ 'ਚ ਵੀ ਆਵਾਂਗੇ, ਲੋਕਾਂ ਨੂੰ ਜਾਗਰੂਕ ਵੀ ਕਰਾਂਗੇ। ਪਰ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਰਾਜਨੀਤੀ ਜਿਹੜੀ ਹੈ ਗੰਦੀ ਰਾਜਨੀਤੀ ਨਾ ਕਰਕੇ ਬਾਈ, ਅੱਜ ਨਾ ਕਰੀਏ, ਕੱਲ ਨਾ ਸਾਨੂੰ ਕਰਨੀ ਆਉਂਦੀ ਆ। ਇੱਕ ਗੱਲ ਹੋਰ ਹੈ, ਜਿਹੜੇ ਕਹਿੰਦੇ ਨੇ ਐਮਐਲਏ, ਜਿਹੜਾ ਕਹਿੰਦੇ ਨੇ ਐਮਐਲਏ ਤੋਂ ਬਾਅਦ ਦੁੱਗਣੇ ਚੌਗਣੇ ਪੰਜਾਬ ਦੇ ਵਿੱਚ ਸਾਡਾ ਬਾਈ ਵੀ ਕੰਮ ਕਰਦਾ, ਅਸੀਂ ਸਾਰੇ ਨਾਲ ਖੜੇ ਆ। ਐਮਐਲਏ ਜਿਵੇਂ ਬਾਈ ਨੇ ਕਹੀ ਸੀ, ਮੈਂ ਉਹ ਗੱਲ ਦਾ ਪਹਿਲਾਂ ਜਵਾਬ ਦੇਣ ਲੱਗਦਾ ਸੀਗਾ। ਅੱਜ ਹਰ ਇੱਕ ਐਮਐਲਏ ਦੇ ਬਾਈ ਨੇ ਵੀ ਇਹ ਗੱਲ ਕਿਹਾ, ਪਿੰਡਾਂ ਦੇ ਵਿੱਚ ਛਿੱਤਰ ਪੈਂਦੇ ਨੇ, ਤੁਹਾਨੂੰ ਸਭ ਨੂੰ ਹੀ ਪਤਾ ਹੀ ਹੈ। ਅਸੀਂ ਪਿੰਡਾਂ ਦੇ ਵਿੱਚ ਜਾਂਦੇ, ਲੋਕ ਸਤਿਕਾਰ ਕਰਦੇ ਨੇ, ਹੱਥਾਂ 'ਤੇ ਚੱਕਦੇ ਨੇਗੇ, ਉਹ ਸਾਰੇ ਕੰਮ ਬੋਲਦੇ ਨੇਗੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕੰਮ ਹੁੰਦੇ ਆਏ ਨੇਗੇ, ਉਵੇਂ ਜਿਕਰੂ ਬਾਅਦ 'ਚ ਵੀ ਹੁੰਦੇ ਆਉਣਗੇ। ਐਮਐਲਏ ਕੋਈ ਹੋਣਾ ਬਣਨਾ ਜਾਂ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅੱਜ ਤੁਹਾਨੂੰ ਮੈਂ ਗੱਲ ਦੱਸਦਾ, ਅੱਜ ਦੀ ਅਸੀਂ ਨਾ ਨਾਰਮਲੀ ਤੌਰ ਤੇ ਵੀ 20-25-30-40 ਗੱਡੀਆਂ ਉਹੀ ਇਕੱਠੇ ਹੋ ਜਾਂਦੇ ਨੇ ਜਦੋਂ ਤਰੀਕ ਹੁੰਦੀ ਆ ਬਾਈ ਦੀ। ਤੇ ਇਸ ਤੋਂ ਬਾਅਦ ਮੰਨ ਕੇ ਚੱਲ, ਜੇ ਕੋਈ ਕਾਲ ਦਿੱਤੀ ਹੋਵੇ, ਸੁਨੇਹਾ ਦਿੱਤਾ ਹੋਵੇ, ਮੈਂ ਕਹਿੰਦਾ 1000-2000 ਗੱਡੀ ਵੀ ਇਕੱਠੀ ਹੋ ਸਕਦੀ ਹੈ। ਕੀ ਕਿਸੇ ਐਮਐਲਏ ਦੇ ਨਾਲ ਇੰਨੀਆਂ ਗੱਡੀਆਂ ਤੁਰ ਸਕਦੀਆਂ ਨੇਗੀਆਂ? ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਆਪ ਮਹਾਰੇ ਗੱਡੀਆਂ ਚੱਲ ਸਕਦੀਆਂ ਨੇ? ਇੱਕ ਮਿੰਟ ਬਾਈ, ਜੇ ਉਹਨਾਂ ਨੂੰ ਲਿਜਾਣਾ ਵੀ ਪਊਗਾ, ਫਿਰ ਉਹਨੂੰ ਤੇਲ ਪਵਾਉਣਾ ਪਊਗਾ, ਫਿਰ ਉਹਨਾਂ ਨੂੰ ਬੜਾ ਮੰਨ ਕੇ ਚੱਲ ਪੈਸਾ ਖਰਚ ਕਰਨਾ ਪਊ। ਇੱਥੇ ਆਪ ਮਹਾਰੇ ਸਾਰੇ ਭਾਨੇ, ਮੈਂ ਤੇਰੀ ਗੱਲ ਪੂਰੀ ਕਰਦਾ ਗੱਲ। ਮੈਂ ਭਾਨੇ ਨੇ ਕਿਹਾ ਬਾਈ ਐਮਐਲਏ ਨਾਲ ਲੋਕ ਕਿਸੇ ਗਰਜਾਂ ਕਰਕੇ ਫਿਰਦੇ ਆ। ਬਸ ਮੇਨ ਗੱਲ ਆ ਵੀ ਯਾਰ ਕੋਈ ਕੰਮ ਲੈ ਲਾਂਗੇ ਜਾਂ ਐ ਕਰ ਲਾਂਗੇ। ਪਰ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਵੀ ਇੱਕ ਸੁਨੇਹੇ ਦੇ ਉੱਤੇ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੇਰੀ ਹਰ ਪੇਛੀ ਦੇ ਉੱਤੇ ਦਿੱਲੀ ਆਉਂਦੇ ਆ। ਠੀਕ ਆ, ਤਾਂ ਇਹ ਪਿਆਰ ਆ ਜਿਹੜਾ ਤੁਸੀਂ ਮੇਰੇ ਮਾੜੇ ਵਕਤ, ਹੁਣ ਇਹੋ ਜਿਹੇ ਵਕਤ ਭਾਈ ਅਗਲਾ ਕਹਿੰਦਾ ਕ੍ਰਾਈਮ ਬ੍ਰਾਂਚ ਦਿੱਲੀ ਜਾਣਾ ਹੈ, ਕ੍ਰਾਈਮ ਬ੍ਰਾਂਚ ਦਾ ਨਾਂ ਸੁਣ ਕੇ ਕਈ ਤਾਂ ਪਿੱਛੇ ਨੂੰ ਭੱਜ ਜਾਂਦੇ ਆ। ਤਾਂ
ਇਹ ਧੰਨਵਾਦ ਆ ਵੀ ਤੁਸੀਂ ਉੱਥੇ ਮੇਰੇ ਨਾਲ ਚਟਾਨ ਵਾਂਗੂ ਖੜੇ ਆ। ਇਹ ਪਿਆਰ ਹੀ ਆ ਬਾਈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਮਾਵਾਂ ਦਾ, ਭੈਣਾਂ ਦਾ, ਹਨਾ, ਜਿਹਦੇ ਕਰਕੇ ਆਪਾਂ ਇੱਥੋਂ ਤੱਕ ਪਹੁੰਚ ਗਏ ਜਾਂ ਮੇਰਾ ਹੌਸਲਾ ਇਸ ਤਰ੍ਹਾਂ ਬਣਿਆ ਵਾ। ਹੋਰ ਬਾਈ ਕੋਈ ਸਵਾਲ? ਬਸ ਮੈਂ ਕਹਿੰਦਾ ਸਮਾਪ ਦੱਸ ਦਿਓ ਵੀ ਸਿੰਘੂ ਬਾਰਡਰ ਤੇ ਆਉਣ ਲਈ ਅਪੀਲ ਕਰ ਦਿਓ, ਆਪਾਂ ਉੱਥੇ ਮਿਲਾਂਗੇ ਜ਼ਰੂਰ। ਮਿਲਾਂਗੇ ਕੱਲ ਬਾਈ ਵਾਲੇ ਪ੍ਰੋਗਰਾਮ ਬਾਰੇ ਦੱਸੋ। ਕੱਲ ਨੂੰ ਹੈਗਾ ਪਰਸੋਂ ਨਾ ਕੱਲ ਨੂੰ 5 ਵਜੇ 9 ਤਰੀਕ ਨੂੰ, ਕੱਲ 9 ਤਰੀਕ ਹੈ ਨਾ, 5 ਵਜੇ ਕੱਲ ਨੂੰ ਟਿੱਕਰੀ ਬਾਰਡਰ ਦੇ ਉੱਤੇ ਮੇਰਾ ਵੀਰ ਪਹੁੰਚੋ, ਇਕੱਠੇ ਹੋਵੋ। ਉੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ, ਗਾਉਣ ਵਾਲੇ ਕਲਾਕਾਰ ਕਈ, ਅਮਰ ਗਰੇਵਾਲ, ਹਰਪ ਚੀਮਾ, ਹੋਰ ਕਈ ਸਾਰੇ ਪਹੁੰਚ ਰਹੇ ਆ। ਟਰੈਕਟਰ ਮੱਚਾ ਇੱਕ ਟਰੈਕਟਰ ਮੱਚਿਆ ਸੀਗਾ ਕਿਸਾਨ ਦਾ, ਉਹ ਟਰੈਕਟਰ ਨੂੰ ਨਵਾਂ ਦੇਣਾ ਉੱਥੇ, ਰੁਪਿੰਦਰ ਕਹਿਣੇ ਦੇਣਾ, ਜਲਾਲਾਂ ਦਾ ਲੰਗਰ ਲੱਗਾ, ਉਹ ਲੰਗਰ ਸਾਰਾ ਇਕੱਠੇ ਕਰਕੇ ਉਹਨਾਂ ਨੇ ਦੇਣਾ। ਇੱਕ ਹਾਂ ਉਹ ਤੂੰ ਪਹਿਲਾਂ ਕੀਤਾ ਸੀ, ਉਹ ਗੱਲ ਵਿੱਚ ਰਹਿ ਗਈ। ਹਾਂ ਬਾਈ, ਗਾਉਣ ਵਾਲੇ ਭਰਾਵਾਂ ਨੂੰ ਵੀ ਕੀ ਕਹਿਣਾ ਉਹ ਜ਼ਰੂਰ ਕਹੇ। ਹਾਂ ਬਾਈ ਯਾਰ, ਗਾਉਣ ਵਾਲੇ ਬੰਦਰੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਬੜਾ ਤੁਸੀਂ ਜ਼ੋਰ ਲਾਇਆ ਸੀ, ਇਹਦੇ ਗੱਲ 'ਚ ਨਹੀਂ ਅਸੀਂ ਮੁਨਕਰ ਹੁੰਦੇ, ਨਾ ਕੋਈ ਬੰਦਾ ਮੁਨਕਰ ਹੋ ਸਕਦਾ। ਤੁਸੀਂ ਬਹੁਤ ਜ਼ੋਰ ਲਾਇਆ, ਪੰਜਾਬ ਦੀਆਂ ਸਟੇਜਾਂ ਦੇ ਵੀ ਜਾ ਕੇ ਬੋਲੇ, ਦਿੱਲੀ ਵੀ ਬੋਲੇ, ਗਾਣੇ ਵੀ ਉਹੋ ਜਿਹੇ ਗਾਏ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ, ਹਨਾ। ਤੁਸੀਂ ਹਰ ਪੱਖੋਂ ਯੋਗਦਾਨ ਦਿੱਤਾ। ਹੁਣ ਕਿਉਂ ਯਾਰ ਘਰਾਂ 'ਚ ਬਹਿ ਗਏ? ਹੁਣ ਫਰਜ਼ ਬਣਦਾ। ਦੇਖੋ, ਲੜਾਈ ਲੰਮੀ ਗਈ ਆ, ਤੇ ਲੰਮੀ ਲੜਾਈ ਦੇ ਵਿੱਚ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀ, ਤੁਸੀਂ ਇਹ ਨਹੀਂ ਕਹਿੰਦੇ ਵੀ ਰੋਜ਼ ਤੁਸੀਂ ਦਿੱਲੀ ਤੁਰੇ ਫਿਰੋ ਬਾਈ। ਤੁਸੀਂ ਕਰੇ 2 ਕਲਾਕਾਰ 4 ਕਲਾਕਾਰ ਕਿਸੇ ਦਿਨ ਆ ਗਏ, ਕਿੰਨੇ ਹਜ਼ਾਰਾਂ ਕਲਾਕਾਰ ਨੇ ਯਾਰ ਪੰਜਾਬ ਦੇ, ਹਨਾ। 4 ਕਿਸੇ ਦਿਨ ਆ ਗਏ, ਮੇਰਾ ਵੀਰ ਹਾਜ਼ਰੀ ਤੁਸੀਂ ਲਵਾਓ, ਇਹ ਬਹੁਤ ਜ਼ਰੂਰੀ ਆ ਜਿਹੜੀ ਹਾਜ਼ਰੀ ਤੁਹਾਡੀ ਹੁਣ ਬਣਦੀ ਆ। ਕਿਉਂਕਿ ਸੋਨੂੰ ਦੇਖ ਕੇ ਪੰਜਾਬ ਦੀ ਜਵਾਨੀ, ਗਾਣੇ ਵੀ ਕੱਢਦੇ ਰਿਹਾ ਕਰੋ ਸਮੇਂ ਸਮੇਂ ਤੇ। ਹਲੇ ਫਿਰ ਠੀਕ ਆ, ਕਮਰ ਵੀ ਵਿਚਾਰਾ ਹਾਲੇ ਵੀ ਸਾਨੀ ਵਾਲੇ ਗਾਣੇ, ਹਰਪ ਚੀਮਾ ਵੀ ਕੱਢ ਰਿਹਾ, ਜਸ ਬਾਜਵਾ ਵੀ ਕੱਢ ਰਿਹਾ, ਹਨਾ। ਪਰ ਬਾਕੀ ਜਿਹੜੇ ਉਦੋਂ ਬੜਾ ਹੜ ਆਇਆ ਸੀਗਾ, ਉਦੋਂ ਸਾਰਿਆਂ ਨੇ ਸੋਚਿਆ ਵੀ ਹੁਣ ਆਪਾਂ ਵੀ ਘੋੜਾ ਭਜਾ ਲਈਏ, ਹਨਾ। ਉਹ ਚੁੱਪ ਕਰ ਗਏ। ਨਹੀਂ ਯਾਰ, ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਵੀ ਆਪਾਂ ਅੰਦੋਲਨ ਦੇ ਨਾਲ ਖੜੀਆਂ, ਅੰਦੋਲਨ ਨੂੰ ਮਜ਼ਬੂਤ ਕਰਕੇ ਤੇ ਜਿੱਤ ਕੇ ਹੀ ਪੰਜਾਬ ਆ। ਬਸ ਚਲਿਏ ਹੁਣ ਆਪਾਂ ਬਾਈ ਫਿਰ ਹੁਣ ਠੀਕ ਆ ਜੀ, ਚਲੋ ਜੀ। ਹਾਂ ਕਿੱਦਾਂ ਸਾਰੀ ਗੱਲ ਕਰਦੇ ਇਹ ਸੁੱਖ ਜਿਹੜੀ ਆਪਣੀ FIR 39 ਨੰਬਰ ਆ ਨਾ, ਉਹਦੇ ਵਿੱਚ ਆਪਾਂ ਨੂੰ ਅੱਜ ਦੂਜੀ ਵਾਰ ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਬੁਲਾਇਆ ਗਿਆ ਸੀ। ਲੰਬੀ ਜਿਹੜੀ 4-5 ਘੰਟੇ 6 ਘੰਟੇ ਪੁੱਛ ਕੇ ਚੱਲੀ ਹੈ। ਤਾਂ ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਪਹਿਲੀ ਤਰੀਕ ਤੇ ਪੁੱਛੀਆਂ ਸੀ, ਉਹ ਵੀ ਪੁੱਛੀਆਂ ਨੇ, ਹੋਰ ਵੀ ਪੁੱਛੀਆਂ ਨੇ, ਜੋ ਵੀ ਜਾਣੇ ਪੂਰਾ ਘਟਨਾਕ੍ਰਮ, ਪੂਰੇ ਅੰਦੋਲਨ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਪੁੱਛਦੀ ਰਹੀ ਕ੍ਰਾਈਮ ਬ੍ਰਾਂਚ ਵਾਲੇ, ਉਵੇਂ ਮੈਂ ਉਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨਾਲ ਜਿਹੜੀਆਂ ਸਾਂਝੀਆਂ ਕਰ। ਠੀਕ ਹੈ, ਹੁਣ ਆਪਣੀ ਅਗਲੀ 10 ਨੂੰ ਆ ਪੇਸ਼ੀ। ਅਗਲੀ ਸੁੱਖ 10 ਨੂੰ ਹੈਗੀ ਜਿਹੜੀ 96 ਨੰਬਰ FIR ਆ। ਠੀਕ ਹੈ, ਉਹ ਠਰਾਣਾ ਹੈਗਾ ਕਿਹੜਾ ਬਾਈ ਪੜੇਰ ਨੂੰ, ਕੋਤਵਾਲੀ ਲਾਲ ਕਿਲੇ ਵਾਲੀ। ਲਾਲ ਕਿਲੇ ਦੀ ਜਿਹੜੀ 96 ਨੰਬਰ FIR ਆ, ਉਹਦੀ 10 ਨੂੰ ਆਪਣੀ ਜਿਹੜੀ ਆਪਾਂ ਉਹਦੀ ਜਾਂਚ ਸ਼ਾਮਲ ਹੋਣਾ। ਠੀਕ ਉਹ ਹੈ। 10 ਤਰੀਕ ਆ। ਠੀਕ ਹੈ। ਇੱਕ ਬਾਈ ਜਿਹੜੇ NRI ਹੈ ਨਾ, ਉਹ ਬੜੇ ਮੈਸੇਜ ਸਾਰਿਆਂ ਨੂੰ ਫੋਨ ਵੀ ਕਰਦੇ ਆ ਵੀ ਬਾਈ ਦੇ ਹਾਲਾਤ ਕਿਵੇਂ ਦੱਸੋ, ਉਹਨਾਂ ਨੂੰ ਜ਼ਰੂਰ ਇੱਕ ਮੈਸੇਜ ਦੇ ਦਿਓ। ਹਾਲਾਤ ਠੀਕ ਆ ਬਾਈ, ਚੜ੍ਹਦੀ ਕਲਾ 'ਚ ਆ, ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਹਾਲਾਤ ਬਿਲਕੁਲ ਠੀਕ ਆ। ਠੀਕ, ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਉਹ ਵੀ ਜ਼ਰੂਰ ਕਹਿ ਦਿਓ। ਆਉਣ ਵਾਲੇ ਦਿਨਾਂ 'ਚ ਅੰਦੋਲਨ ਬਾਰੇ ਦੱਸ ਦਿਓ ਬਾਈ। ਹਾਂ ਬਸ ਇਹੀ ਆ, ਆਪਣੀ ਰਣਨੀਤੀ ਕੀ? ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਯਾਰ ਹੁਣ ਵੱਧ ਤੋਂ ਵੱਧ ਅੰਦੋਲਨ ਨਾਲ ਜੁੜੋ। ਕੰਮਕਾਰ ਜਿਹੜਾ ਆਪਣਾ ਉਹ ਨਿਬੜ ਗਿਆ, ਰੁੱਤ ਜਿਹੜੀ ਸੀਗੀ ਝੋਨੇ ਦੀ ਲੰਘ ਗਈ ਆ, ਠੀਕ ਆ। ਜ਼ਰੂਰ ਲੋਕਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਉੱਥੇ ਹੁਣ ਬਿਜਲੀ ਦੀ ਜਿਹੜੀ ਸਮੱਸਿਆ ਆ ਰਹੀ ਹੈ, ਜਾਂ ਮੀਂਹ ਨਹੀਂ ਪੈ ਰਹੇ, ਝੋਨੇ 'ਚ ਪਾਣੀ ਨਹੀਂ ਖੜ ਰਹੇ, ਹੈ ਨਾ, ਇਹਦੇ ਲਈ ਤਾਂ ਲੋਕ ਬਹੁਤ ਜ਼ਿਆਦਾ ਜੂਝ ਰਹੇ ਨੇ। ਪਰ ਮੈਂ ਕਹਿੰਦਾ ਵੀ ਜਦੋਂ ਵੀ ਮਾੜਾ ਮੋਟਾ ਤੁਹਾਨੂੰ ਰਾਹਤ ਮਿਲਦੀ ਆ, ਤਾਂ ਮੇਰਾ ਬਾਈ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ, ਸਾਰੇ ਨੌਜਵਾਨਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਕਿ ਹੁਣ ਵੱਧ ਤੋਂ ਵੱਧ ਵੱਡੀ ਹਾਜ਼ਰੀ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਲਵਾਓ, ਕਿਉਂਕਿ ਤੁਹਾਡੀ ਹਾਜ਼ਰੀ ਨੇ, ਤੁਹਾਡੇ ਇਕੱਠ ਨੇ ਅੰਦੋਲਨ ਨੂੰ ਮਜ਼ਬੂਤ ਕਰਨਾ ਤੇ ਸਰਕਾਰ ਨੂੰ ਮਜਬੂਰ ਕਰਨਾ। ਇੱਕ ਬਾਈ ਕਲਾਕਾਰਾਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਉਹ ਹੁਣ ਆਪਣੇ ਨਾਲ ਪੂਰੇ ਜਿਵੇਂ ਪਹਿਲਾਂ ਚ ਤੁਰੇ ਹੋਏ ਸੀ ਉਵੇਂ ਆਉਣ। ਆਪਾਂ ਲਾਤੀਆਂ ਬਾਰੀਆਂ ਬੰਨ ਕੇ, ਆਪਾਂ ਜਦੋਂ ਆਪਣਾ ਜਿਹੜਾ ਵੱਡਾ ਜਥਾ ਲੈ ਕੇ ਆਉਣਾ, ਹਨਾ, ਆਪਾਂ ਲੈ ਕੇ ਆਵਾਂਗੇ। ਉਵੇਂ ਆਪਾਂ ਇਕੱਲੇ ਨੂੰ ਹੁਣ ਬਾਰੀ ਬੰਨ ਕੇ ਬੁਲਾਇਆ ਕਰਾਂਗੇ, ਜਿਹਨੂੰ ਆਪਾਂ ਫੋਨ ਕਰਿਆ ਕਰਾਂਗੇ, ਉਹ 1-2 ਦਿਨ ਇੱਥੇ ਲਾ ਕੇ ਜਾਇਆ ਕਰੂਗਾ। ਇੱਕ ਬਾਈ ਹੋਰ ਗੱਲ ਆ, ਹਨਾ, ਆਪਾਂ ਦੁਬਾਰੇ ਫਿਰ ਆਪਾਂ ਰੋਜ਼ ਹੀ ਕਹਿਣੇ ਰਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ 2022 ਦੇ ਵਿੱਚ ਉਹ ਚੱਲ ਰਿਹਾ, ਉਹਨਾਂ ਨੂੰ ਆਪਣੇ ਵੋਟਾਂ ਲੈਣ ਦੀ ਹੋਈ ਪਈ ਹੈ, ਆਪਾਂ ਨੂੰ ਆਪਣੇ ਅੰਦੋਲਨ ਦੀ ਹੈ। ਇਹਦੇ ਬਾਰੇ ਕੀ ਕਹਿਣਾ ਬਾਈ? ਆਪਾਂ ਨੇ ਬਿਲਕੁਲ ਹੁਣ ਜਿਹੜੇ ਸਾਰੇ ਜਿੰਨੀਆਂ ਸਿਆਸੀ ਪਾਰਟੀਆਂ, ਉਹਨਾਂ ਨੇ ਹੁਣ ਆਪਣੇ ਬੰਦੇ ਵੀ ਲੜਨੇ ਸ਼ੁਰੂ ਕਰਤੇ ਜੀ। ਇੱਥੋਂ ਆਹ ਖੜਾ ਹੋ, ਇੱਥੋਂ ਆਹ ਖੜਾ ਹੋ, ਹਨਾ। ਪਿੰਡਾਂ 'ਚ ਉਹਨਾਂ ਨੇ ਰੈਲੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ, ਪਿੰਡਾਂ ਦੇ ਲੋਕਾਂ ਨੂੰ ਹੀ ਅਪੀਲ ਕਰਦੇ ਹਾਂ ਵੀ ਯਾਰ ਜਿੰਨਾ ਚਿਰ ਆਪਣਾ ਅੰਦੋਲਨ ਦਾ ਕੋਈ ਸਿਰਾ ਨਹੀਂ ਲੱਗਦਾ, ਆਪਾਂ ਜਿੱਤਦੇ ਨਹੀਂ, ਉਨਾ ਚਿਰ ਇਹਨਾਂ ਨੂੰ ਜ਼ਰੂਰ ਇਹ ਗੱਲ ਤੋਂ ਪਿੰਡਾਂ 'ਚ ਨਾ ਵੜਨ ਦਿਓ।
ਹਾਂ ਬੇਸ਼ੱਕ ਕੋਈ ਵੀ ਹੈ। ਹਾਂ ਕੋਈ ਵੀ ਹੈ, ਧਿਆਨ ਤਾਂ ਭੜਕਾ ਰਹੇ ਨੇ ਲੋਕਾਂ ਦਾ, ਬਿਲਕੁਲ ਧਿਆਨ ਤਾਂ ਹਾਂ। ਭੜਕਾਇਆ ਜਾ ਹੁਣ ਰਿਹਾ। ਜਿਹੜਾ ਲੋਕਾਂ ਨੇ ਧਿਆਨ ਕੇਂਦਰਿਤ ਕਰਨਾ ਅੰਦੋਲਨ ਵੱਲ ਕਰਨਾ, ਜਿਹੜਾ ਲੋਕਾਂ ਨੇ ਇਸ ਗੱਲ ਤੇ ਜ਼ੋਰ ਲਾਉਣਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਦਿੱਲੀ ਵੱਲ ਨੂੰ ਚੱਲਣਾ ਹਨਾ, ਹਾਂ ਤੇ ਉਹ ਜਿਹੜਾ ਇਹ ਉਹਦੀ ਬਜਾਏ ਹੁਣ ਲੋਕ ਨੇ ਜਿਹੜੇ, ਉਹ ਲੋਕ ਇਸ ਗੱਲ ਨੂੰ ਦੇਖ ਰਹੇ ਨੇ ਯਾਰ ਲੋਕ, ਕਿਉਂਕਿ ਹੁਣ ਵੀ ਆਮ ਤੌਰ ਤੇ ਭਾਵੇਂ ਆਪਾਂ ਦੇਖਦੇ ਗੱਲਾਂ ਇਹ ਹੋਣ ਲੱਗ ਗਈਆਂ ਪਿੰਡਾਂ 'ਚ ਵੀ 22 'ਚ ਯਾਰ ਕਿਹਦੀ ਸਰਕਾਰ ਬਣੂ, ਕਿੱਧਰ ਨੂੰ ਜਾਣੇ ਲੋਕ, ਜਿੱਥੇ ਜਿਹੜੇ ਘਰਾਂ 'ਚ ਜਾਂ ਆਮ ਸੱਥਾਂ 'ਚ ਜਾਂ ਜਿੱਥੇ ਵੀ ਬੈਠੀਆਂ ਅੰਦੋਲਨ ਦੀਆਂ ਗੱਲਾਂ ਹੁੰਦੀਆਂ ਸੀ, ਯਾਰ ਦਿੱਲੀ ਕੀ ਬਣਿਆ, ਦਿੱਲੀ ਕੀ ਬਣ ਜਾ ਰਿਹਾ, ਦਿੱਲੀ ਘਟ ਗਿਆ, ਵੱਧ ਗਿਆ, ਦਿੱਲੀ ਚੱਲੋ ਆਮ ਗੱਲਾਂ ਸੀ ਹਨਾ। ਹੁਣ ਉਹ ਲੋਕਾਂ ਦਾ ਧਿਆਨ 2022 ਵੱਲ ਇਹਨਾਂ ਲੋਕਾਂ ਨੇ ਕੇਂਦਰਿਤ ਕਰਤਾ। ਸੋ ਇਹਨਾਂ ਨੂੰ ਛੱਤਰ ਖਿੱਚੋ, ਸਿੱਧੀ ਜੀ ਗੱਲ ਆ ਯਾਰ। ਪਹਿਲਾਂ ਵੀ ਇਹਨਾਂ ਨੇ ਕੋਈ ਅੰਦੋਲਨ ਨਾਲ ਇਹਨਾਂ ਦਾ ਕੋਈ ਹਮਦਰਦੀ ਨਹੀਂ, ਮੈਂ ਫੇਰ ਕਹਿਣਾ ਕੋਈ ਇਹਨਾਂ ਨੂੰ ਅੰਦੋਲਨ ਦੀ ਜਿੱਤ ਨਾਲ ਨਹੀਂ। ਪਹਿਲਾਂ ਵੀ ਲੋਕਾਂ ਦੇ ਛੱਤਰ ਤੋਂ ਡਰਦੇ ਇਹ ਕਹਿੰਦੇ ਰਹੇ ਅਸੀਂ ਅੰਦੋਲਨ ਦੇ ਨਾਲ ਆ, ਅਸੀਂ ਕਿਸਾਨਾਂ ਨਾਲ ਆ, ਅਸੀਂ ਆਏ ਆ, ਅਸੀਂ ਅਸੀਂ ਉਹ ਕਰ ਰਹੇ ਆ, ਕਰ ਰਹੇ ਆ। ਉਹ ਸਾਰਾ ਇਹਨਾਂ ਦਾ ਸਿਆਸੀ ਸਟੰਟ ਸੀਗਾ, ਉਹ ਵੀ ਆਪਣੇ ਲੋਕ ਸਮਝ ਗਏ। ਹੁਣ ਉਹੀ ਗੱਲ ਆ ਗਈ ਵੀ ਅੰਦੋਲਨ ਕਿਹੜਾ ਫਿਰ ਆਪਾਂ ਜਿੱਤ ਲਿਆ ਬਈ, ਫਿਰ ਜਿਹੜਾ ਹੁਣ ਤੁਸੀਂ 22 ਦੀਆਂ ਚੋਣਾਂ ਦੀਆਂ ਤਿਆਰੀਆਂ ਖਿੱਚਣ ਲੱਗ ਗਏ। ਸੋ ਇਹਨਾਂ ਨੂੰ ਸਵਾਲ ਕਰੋ, ਇਹਨਾਂ ਨੂੰ ਇਹ ਸਵਾਲ ਕਰੋ ਕਿ ਤੁਸੀਂ ਪੰਜਾਬ 'ਚ ਇਕੱਠ ਕਰਦੇ ਫਿਰਦੇ ਹੋ, ਪੰਜਾਬ 'ਚ ਰੈਲੀਆਂ ਕਰਦੇ ਚੰਡੀਗੜ੍ਹ ਤੇ ਲੈ ਕੇ ਜਾਂਦੇ ਨੇ ਬਈ ਬੱਸਾਂ, ਹਾਂ ਚੰਡੀਗੜ੍ਹ ਤੇ ਕਿਉਂ ਨਹੀਂ ਬਾਈ ਤੁਸੀਂ ਆਪਦੇ ਬੰਦਿਆਂ ਨੂੰ ਕਹਿੰਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਵੀ ਚਲੋ ਬਾਈ ਦਿੱਲੀ ਚੱਲੋ, ਬੱਸਾਂ ਭਰ ਕੇ ਇੱਥੇ ਵੀ ਲਿਆ ਸਕਦੇ ਨੇ ਉਹ ਬਈ, ਤੁਸੀਂ ਕਿਉਂ ਨਹੀਂ ਇਹ ਕਰ, ਹਾਂ ਇੱਥੇ ਲਿਆ ਸਕਦੇ ਆ, ਠੀਕ ਆ। ਸਾਨੂੰ ਆਗੂ ਕਹਿੰਦੇ ਆ ਕਿਸਾਨ ਵੀ ਅਸੀਂ ਸਟੇਜ ਤੇ ਨਹੀਂ ਬੋਲਣ ਦੇਣਾ, ਨਾ ਬੋਲੋ, ਆਪਦੇ ਬੰਦਿਆਂ ਨੂੰ ਭੇਜੋ, ਇਕੱਠ ਵਧਾਓ, ਸੜਕ ਹੋਰ ਬੰਦ ਕਰ ਲਓ, ਪਿੱਛੇ ਆ ਕੇ ਬਹਿ ਜਾਓ ਲੋਕਾਂ ਦੇ ਵਿੱਚ। ਪਰ ਕੁਛ ਨਹੀਂ ਹੈ, ਪਹਿਲਾਂ ਵੀ ਡਰਾਮੇ ਕਰਦੇ ਰਹੇ, ਕੋਈ ਕਿਤੇ ਜੰਤਰ ਮੰਤਰ ਬੈਠਾ ਰਿਹਾ, ਕਿਤੇ ਬੈਠਾ ਰਿਹਾ। ਉਹ ਸਿਰਫ ਤੇ ਸਿਰਫ ਇਹਨਾਂ ਨੇ ਦੇਖਣਾ ਸੀ ਅੰਦੋਲਨ ਦੇ ਸਿਰ ਦੇ ਉੱਤੇ ਜਾਂ ਅੰਦੋਲਨ ਦੇ ਵਿੱਚੋਂ ਆਪਾਂ ਆਪਣੀਆਂ ਵੋਟਾਂ ਕਿਵੇਂ ਪੱਕੀਆਂ ਕਰਨੀਆਂ ਨੇ ਹਨਾ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨਾ। ਕਿਸੇ ਸਿਆਸੀ ਧਿਰ ਨੂੰ ਅੰਦੋਲਨ ਨਾਲ ਮੈਂ ਫੇਰ ਕਹਿੰਦਾ ਕੋਈ ਸਾਰੋਕਾਰ ਨਹੀਂ, ਕੋਈ ਮਤਲਬ ਨਹੀਂ। ਇੱਕ ਗੱਲ ਹੋਰ ਆ ਬਾਈ, ਜਿਵੇਂ ਵੀ ਆਪਣਾ ਅੰਦੋਲਨ ਸਭ ਤੋਂ ਵੱਡਾ ਰਿਹਾ ਹਨਾ, ਆਪਣੀ ਚਲੋ ਜ਼ਿੰਦਗੀ ਦਾ ਰਿਹਾ ਵੀ ਉਹੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆਂ ਵੀ ਉੱਥੋਂ ਭੜਕਾਇਆ ਜਾ ਰਿਹਾ। ਜਿਹੜੀ ਤੁਸੀਂ ਵੀ ਗੱਲ ਕਲੀਅਰ ਕਰਤੀ ਵੀ ਜਿੰਨਾ ਟਾਈਮ ਆਪਾਂ ਅੰਦੋਲਨ ਨੇ ਜਿੱਦੇ ਪੰਜਾਬ ਵਾਸੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਆਪਾਂ ਕਹਿੰਦੇ ਵੀ ਕਿਸਾਨਾਂ ਮਜ਼ਦੂਰਾਂ ਦਾ ਹਰ ਇੱਕ ਵਰਗ ਦਾ ਇਹ ਅੰਦੋਲਨ ਹੈ, ਉਹਨਾਂ ਟਾਈਮ 22 ਦਾ ਵੀ ਸਾਡੇ ਸਾਰੀ ਟੀਮ ਦਾ ਵੀ ਕਹਿਣ ਦਾ ਭਾਵ ਇਹ ਹੈ ਵੀ ਜਿੰਨਾ ਟਾਈਮ ਅਸੀਂ ਅੰਦੋਲਨ ਜਿੱਦੇ ਉਹਨਾਂ ਟਾਈਮ ਇਹ ਖੁੰਡ ਚਰਚਾ ਜਿਹੜੀ 2022 ਵਾਲੀ ਬੰਦ ਕੀਤੀ ਜਾਵੇ ਹਨਾ ਬਾਈ। ਹੋਰ ਬਿਲਕੁਲ ਮੰਡੇਰ ਬਾਈ, ਤੁਸੀਂ ਆ ਜਿਹੜਾ ਅੱਜ ਵਾਲਾ ਕਾਨੂੰਨੀ ਪ੍ਰਕਿਰਿਆ ਦਾ ਥੋੜਾ ਜਿਹਾ ਦੱਸ ਦਿਓ ਬਾਈ ਵਾਲਾ। ਅੱਜ ਵਾਲਾ ਬਾਈ ਜੀ ਜਿਹੜੀ FIR ਨੰਬਰ 39 ਹੈ ਜੀ, ਸਮਾਏਪੁਰ ਬਾਦਲੀ ਵਾਲੀ, ਜਿਹਦੇ 'ਚ ਬਾਈ ਤੇ 1 ਲੱਖ ਰੁਪਇਆ ਨਾਮ ਰੱਖਿਆ ਸੀਗਾ, ਉਹਦੇ 'ਚ ਅਦਾਲਤ ਨੇ ਇੰਟਰਮ ਬੇਲ ਕੀਤੀ ਸੀਗੀ। ਪਹਿਲਾਂ 1 ਤਰੀਕ ਨੂੰ ਆਏ ਆ, 1 ਤੋਂ ਫਿਰ 7 ਨੂੰ ਆਏ ਆ, 7 ਤੋਂ ਫਿਰ ਅੱਜ 8 ਨੂੰ, 8 ਤੋਂ ਬਾਅਦ ਫਿਰ ਉਹਨਾਂ ਨੇ ਹੁਣ ਜਿਹੜਾ ਹੈਗਾ 14 ਤਰੀਕ ਦਿੱਤੀ ਹੈਗੀ ਆ, ਉਦੋਂ ਵੀ ਆਵਾਂਗੇ। ਇਹ ਤੋਂ ਪਹਿਲਾਂ ਜਿਹੜਾ ਹੈਗਾ 10 ਤਰੀਕ ਨੂੰ ਆਉਣਾ ਹੈਗਾ, 96 ਨੰਬਰ FIR ਆ ਲਾਲ ਕਿਲੇ ਵਾਲੀ, ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਜੁਆਇਨ ਕਰਨਾ ਹੈ। ਸਾਰੀਆਂ ਜਿਹੜੀਆਂ ਹੈਗੀਆਂ ਬੇਲਾਂ ਲਗਭਗ ਲਾਲ ਕਿਲੇ ਵਾਲੀਆਂ ਹੋ ਚੁੱਕੀਆਂ, ਤੇ ਜਿਹੜੀ ਹੈ ਉਮੀਦ ਆ ਵੀ ਆਪਣੀਆਂ ਬੇਲਾਂ ਵੀ ਹੋਣਗੀਆਂ ਦੋਨੇ ਇਹ। ਤੇ ਇਹ ਤੋਂ ਬਿਨਾਂ ਜਿਹੜਾ ਸੰਘਰਸ਼ ਹੈਗਾ ਉਹ ਚੱਲੀ ਜਾਂਦਾ। ਲੋਕਾਂ ਨੂੰ ਇਹੀ ਅਪੀਲ ਆ ਭਾਈ ਸਾਰੇ ਜਾਣੇ ਆਓ, ਇਸੇ ਚੀਜ਼ ਦਾ ਪ੍ਰੈਸ਼ਰ ਪੈਣਾ ਹੈਗਾ ਪੁਲਿਸ ਤੇ, ਠੀਕ ਹੈ, ਦਿੱਲੀ ਪੁਲਿਸ ਤੇ। ਧੰਨਵਾਦ ਬਾਈ ਸਾਰੇ ਵਕੀਲ ਸੁੱਖ। ਇੱਕ ਲਾਸਟ ਗੱਲ ਹੋਰ ਕਰੋ। ਹਾਂ ਗੱਲ ਪਤਾ ਕਿਹੜੀ ਹੈ ਵੀ ਜਿਵੇਂ ਮੈਂ ਬਾਈ ਕਮੈਂਟ ਪੜ੍ਹੇ, ਜਿਵੇਂ ਕੱਲ ਪਰਸੋਂ ਆਪਣੇ ਵੀਡੀਓ ਚੱਲੀ ਜਾਂਦੇ ਸੀਗੇ ਹਨਾ, ਮੈਂ ਸਾਰਾ ਦੇਖਦਾ ਹੀ ਆ। ਉਹ ਤੁਹਾਨੂੰ ਪਤਾ ਜਿਹੜੀਆਂ ਫੇਕ ਜਿਹੀ ਆਈਡੀਆਂ ਬਣਾਈਆਂ ਹੋਈਆਂ ਨੇਗੀਆਂ, ਜਿਹੜੇ ਨਵੀਆਂ ਆਈਡੀਆਂ, ਉਹ ਤੁਹਾਨੂੰ ਪਤਾ ਵੀ ਇਹਨਾਂ ਦਾ ਸਾਰਾ ਸਿਸਟਮ ਚੱਲ ਰਿਹਾ। ਉਹਦੇ ਵਿੱਚ ਗੱਲ ਇਹ ਚੱਲ ਰਹੀ ਸੀਗੀ, ਤੁਸੀਂ ਵੀ ਇਹ ਗੱਲ ਤੇ ਜਵਾਬ ਦਿੱਤਾ ਸੀਗਾ ਪ੍ਰਾਈਮ ਏਸ਼ੀਆ TV ਨੂੰ ਹਨਾ, ਵੀ ਐਮਐਲਏ ਦੀ ਕਿੱਡੀ ਕੁ ਵੱਡੀ ਗੱਲ ਆ ਉਹ ਜਿਹੜੀ ਕਰ ਰਹੀ ਸੀ ਵੀ ਬਾਈ ਐਮਐਲਏ ਬਣਦਾ ਮਾਰਾ। ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਥੋੜਾ ਇਹਦੇ ਬਾਰੇ ਜਿਹੜੀ ਹਾਂ ਇੱਕ ਨਾ ਇਹ ਗੱਲ ਠੀਕ ਆ ਭਾਨੇ ਦੀ। ਹੁਣ ਨਾ ਤੁਹਾਨੂੰ ਇੱਕ ਮੈਂ ਪੰਜਾਬ ਵਾਲੇ ਇੱਕ ਗੱਲ ਦਾ ਖਾਸ ਖਿਆਲ ਰੱਖਿਓ, ਹੁਣ ਨਾ ਵੋਟਾਂ ਆ ਗਈਆਂ ਬਾਈ ਵਾਲੀਆਂ, ਹੁਣ 5000 ਦਾ ਨਵਾਂ ਖਾਤਾ ਖੁਲਾਉਣਗੇ ਬਾਦਲ ਵਾਲੇ। ਹਾਂ ਖੁੱਲ ਗਿਆ ਬਾਈ। ਹਾਂ ਆਹ ਖਾਤਾ ਬੈਂਕ ਵਾਲਾ ਨਹੀਂ, ਮੈਂ ਦਿਖਾਉਣਾ ਫੇਸਬੁੱਕ ਵਾਲਾ ਖਾਤਾ 10000 ਖਿਲਾਉਣਗੇ ਕਾਂਗਰਸ ਵਾਲੇ, ਦੂਜੀਆਂ ਪਾਰਟੀਆਂ ਵਾਲੇ ਵੀ ਸਾਰਿਆਂ ਨੇ ਆਪੋ ਆਪਣਾ ਇਹ ਮਤਲਬ ਕਿ ਖਾਤੇ ਖੁਲਾ ਕੇ ਤੇ ਆਪਦੀਆਂ ਉਹਦੇ ਤੇ ਪਤਾ ਕੀ ਹੈ, ਕਈ ਖਾਤੇ ਹੈਗੇ ਨੇ ਕੁੜੀਆਂ ਦੇ ਨਾਂ ਤੇ, ਕਈ ਖਾਤੇ ਹੈਗੇ ਨੇ ਸਾਡੀਆਂ ਮਾਵਾਂ ਦੇ ਨਾਂ ਦੇ ਉੱਤੇ, ਬਜ਼ੁਰਗ ਮਾਵਾਂ ਦੀ ਫੋਟੋ ਲੱਗੀ ਹੁੰਦੀ ਆ ਤੇ ਉਹਦਾ ਖਾਤਾ ਹੁੰਦਾ, ਜਾਂ ਜਿਹੜਾ ਜਮਾ ਜਾਂ ਕਿਸੇ ਬਜ਼ੁਰਗ ਦੇ ਜਿਹੜਾ ਲੱਗਦਾ ਵੀ 70 ਸਾਲ ਦਾ ਬਜ਼ੁਰਗ ਆ, ਜਾਂ ਨੌਜਵਾਨਾਂ ਦੇ, ਜਾਂ ਸਾਰੇ ਤਰ੍ਹਾਂ ਦੇ ਖਾਤੇ ਇਹਨਾਂ ਕੋਲੇ ਹੁੰਦੇ ਨੇ। ਹੁਣ ਇਹ ਜਿਹੜੀ ਪ੍ਰਕਿਰਿਆ ਚਲਾਉਣਗੇ, ਵਰਤਾਂਤ ਜਿਹੜਾ ਮਾਹੌਲ ਸਿਰਜਣਗੇ ਪੰਜਾਬ ਦੇ ਵਿੱਚ, ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਧੜ ਬਾਦਲਾਂ ਦੀਆਂ। ਆਹ ਸਬੂਤ ਦਿਖਾਉਣਾ ਬਾਈ ਤੁਹਾਨੂੰ, ਆਹ ਆਈਡੀ ਹੈ ਜਿਹੜੀ ਬਣੀ ਹੋਈ, ਆਹ ਆਈਡੀ ਬਣੀ ਨੂੰ ਸਾਰੀ 10-15 ਥੋੜੇ ਦਿਨ ਹੋਏ ਨੇਗੇ, 13 ਮਾਰਚ ਦੀ ਆਈਡੀ ਬਣੀ ਹੈ। ਇਹ ਸਾਰਿਆਂ ਸੁਖਬੀਰ ਦੇ ਜਿਹੜੇ ਥੱਲੇ ਕਮੈਂਟ ਆਏ ਨੇਗੇ, ਇਹ ਨਵੀਂ ਆਈਡੀ ਹੈ ਇਹ ਬਣੀ ਹੋਈ।
ਇਦਾਂ ਦੀਆਂ ਆਈਡੀਆਂ ਜਿਹੜੀਆਂ ਸਾਰੀਆਂ ਕੁੜੀਆਂ ਦੇ ਨਾਮ ਤੇ ਬਣਾਈਆਂ ਹੋਈਆਂ ਨੇ ਸਾਰੀਆਂ ਆਈਡੀਆਂ ਆ ਤੁਹਾਨੂੰ ਮੈਂ ਦਿਖਾਉਣਾ ਆ ਉਹੀ ਸਾਰੀਆਂ ਸੇਮ ਪੋਸਟਾਂ ਹੋਣਗੀਆਂ। ਇੱਕ ਮਿੰਟ ਤੁਹਾਨੂੰ ਇੱਕ ਬੰਦੇ ਕੋਲ ਯਾਰ ਇੱਕੋ ਹੀ ਬੰਦੇ ਕੋਲੇ ਸਾਰਾ ਸਿਸਟਮ ਹੈ। ਇੱਕ ਬੰਦੇ ਕੋਲ ਬਈ 50 ਸਾਂਭੇ ਹੋਏ ਖਾਤੇ। ਹਾਂ 100 ਬੰਦਾ ਬਣਾਦਾ ਕਿੰਨਾ ਖਾਤਾ ਹੋ ਗਿਆ ਬਾਈ। ਇੱਕ ਮਿੰਟ ਚਲੋ ਠੀਕ ਹੈ, ਫੇਕ ਲੋਕ ਕਹਿੰਦੇ ਜਿਹੜੀ ਗੱਲ ਕਹਿੰਦੇ ਆ, ਪਰ ਜਿਹੜੇ ਸੁਹਿਰਦ ਉਹੀ ਲੋਕ ਪੋਸਟਾਂ ਆ, ਨੇ ਸਾਰੇ ਥੱਲੇ ਜਿਹੜੇ ਸੁਹਿਰਦ ਲੋਕ ਆ, ਬਹੁਤ ਲੋਕ ਇਹ ਸਵਾਲ ਕਰਦੇ ਬਾਈ ਲੱਖੇ ਨੂੰ ਇਲੈਕਸ਼ਨ ਲੜਾਓ। ਜਿਹੜੇ ਸਹੀ ਲੋਕ ਚਾਹੁੰਦੇ ਲੱਖਾਂ ਗਿਆ। ਬਾਈ ਮੈਨੂੰ ਐ ਦੱਸ ਆਪਣਾ ਸੁਖਵਿੰਦਰ ਯਾਰ, ਬੰਦੇ ਦਾ ਦੱਸੋ ਕਿਹਦੇ ਨਾਲ ਰਲੀਏ? ਹਾਂ ਪਰ ਇਹ ਲੋਕਾਂ ਦਾ ਸਵਾਲ ਆ, ਲੋਕਾਂ ਦਾ ਸਵਾਲ ਜਿਹੜੇ ਚਾਹੁੰਦੇ ਲੱਖਾਂ ਅੱਗੇ ਆਵੇ। ਪੁੱਛਣਾ ਚਾਹੁੰਦਾ ਲੱਖਾ ਯਾਰ, ਲੱਖਾ ਕੱਲਾ ਕੀ ਕਰੂਗਾ? ਕੱਲਾ ਲੱਖਾ ਕੀ ਕਰੂਗਾ ਦੱਸੋ? ਮੈਂ ਕਹਿੰਦਾ ਉਹ ਸਿਰਦ ਬੰਦੇ, ਉਹ ਦਰਦ ਵਾਲੇ ਬੰਦੇ ਪੰਜਾਬ 'ਚ ਕਿਹੜੇ, ਸਾਨੂੰ ਤੁਸੀਂ ਸੁਝਾਅ ਹੀ ਦੱਸ ਦਿਓ ਵੀ ਬਾਈ ਆਹ ਬੰਦਿਆਂ ਨਾਲ ਜੁੜ ਜਾਓ। ਜ਼ਰੂਰੀ ਨਹੀਂ ਬਾਈ ਆਪਾਂ ਚੋਣ ਲੜ ਗਏ, ਆਪਣੀ ਸਾਰੀ ਟੀਮ ਖੜੀ ਆ, ਜ਼ਰੂਰੀ ਨਹੀਂ ਆਪਣੇ ਜੋ ਕੋਈ ਚੋਣ ਲੜੇ। ਮੈਂ ਕਹਿੰਦਾ ਜਿਹੜੇ ਸਿਰਦ ਬੰਦੇ ਚੰਗੇ ਹੋਣਗੇ ਆਪਾਂ ਮਦਦ ਵੀ ਕਰ ਦਿਆਂਗੇ, ਉਹਦੇ ਹੱਕ 'ਚ ਪ੍ਰਚਾਰ ਵੀ ਕਰ ਦਿਆਂਗੇ ਜਾ ਕੇ। ਬਿਲਕੁਲ ਬਿਲਕੁਲ। ਪਰ ਉਹ ਬੰਦੇ ਕਿਹੜੇ ਨੇ? ਹਰ ਬੰਦਾ ਯਾਰ ਇੱਥੇ ਗੰਦੀ ਰਾਜਨੀਤੀ ਖੇਡ ਰਿਹਾ। ਮੈਂ ਪਹਿਲਾਂ ਵੀ ਬੋਲਿਆ ਸੀ ਬਾਈ, ਮੁਫਤ ਸਾਰਾ ਕੁਝ ਫ੍ਰੀ ਹੋ, ਮੁਫਤ ਇਹ ਯਾਰ ਗੱਲਾਂ ਯਾਰ ਦੱਸ। ਹੁਣ ਤੁਸੀਂ ਗੱਲ ਕਰੋਗੇ, ਮੈਂ ਪਹਿਲਾਂ ਵੀ ਗੱਲ ਬੋਲੀ ਸੀ, ਆਪਾਂ ਦੁਬਾਰੇ ਇਹਨੂੰ ਬਰੀਕੀ 'ਚ ਗੱਲ ਕਰਦੇ। ਮੁਫਤ ਨੇ ਆਪਣਾ ਪੰਜਾਬ ਮਾਰ ਲਿਆ। ਆਪਾਂ ਪਿੰਡਾਂ ਜਾਂਦੇ ਆ, ਬਜ਼ੁਰਗ ਵੀ ਬੈਠੇ ਹੁੰਦੇ ਆ, ਨੌਜਵਾਨ ਵੀ ਬੈਠੇ ਹੁੰਦੇ ਆ, ਮਾਮਾ ਭੈਣਾਂ ਵੀ ਬੈਠੇ ਹੁੰਦੇ ਆ, ਆਪਾਂ ਸਵਾਲ ਪੁੱਛਦੇ ਆ ਵੀ ਕੀ ਤੁਹਾਨੂੰ ਮੁਫਤ ਦੀ ਜਿਹੜੀ ਇਹਨਾਂ ਨੇ ਲਾਈ ਆ, ਸਾਨੂੰ ਚਾਰਟ ਤੇ ਲਾਇਆ ਲੋਕਾਂ ਨੂੰ, ਤੁਸੀਂ ਸਹਿਮਤ ਆ? ਲੋਕ ਸਹਿਮਤੀ ਨਹੀਂ ਭਰ ਰਹੇ। ਨਹੀਂ ਉਹ ਕਹਿੰਦੇ ਨਹੀਂ ਮੁਫਤ ਦੀ ਲੋੜ ਨਹੀਂ, ਅੱਧ 'ਚ ਦੇ ਦਿਓ। 2 ਰੁਪਏ ਬਿਜਲੀ ਯੂਨਿਟ ਕਰੋ। ਮੈਂ ਕਹਿੰਦਾ ਬਾਈ ਜੀ 8 ਰੁਪਏ 2 ਰੁਪਏ ਕਰ ਦਿਓ, 3 ਰੁਪਏ ਕਰ ਦਿਓ। ਇੰਡਸਟਰੀ ਗਰੀਬਾਂ ਨੂੰ ਜਿਹੜੇ ਲੱਗਦਾ ਹੈ ਵੀ ਆਹ ਗਰੀਬ ਲੋਕ ਇਹਨਾਂ ਨੂੰ ਮਾਫ ਕਰ ਲਓ, ਮਾਫ ਕਰ ਦਿਓ। ਬਿਜਲੀ ਦਾ ਬਿੱਲ ਬਾਈ ਬਾਦਲ ਨੇ ਭੱਠਾ ਬਿਠਾਇਆ, ਆਪਾਂ ਪਹਿਲਾਂ ਹੀ ਬੋਲਿਆ ਸੀਗਾ ਬਿਜਲੀ ਬੋਰਡ ਦਾ ਕਿ ਮੋਟਰਾਂ ਦੇ ਬਿੱਲ ਮਾਫ ਕਰਤੇ। ਹੁਣ ਇਹਦੇ ਆਪਣੇ ਕਿਸਾਨ ਭਰਾ ਕਹਿਣਗੇ ਯਾਰ ਤੇਰਾ ਢਿੱਡ ਦੁਖਦਾ ਜੇ ਸਾਡੇ ਬਿੱਲ ਮਾਫ ਹੋ ਗਏ। ਉਹ ਭਲੇ ਮਾਨਸੋ, ਢਿੱਡ ਨਹੀਂ ਮੇਰਾ ਦੁਖਦਾ। ਤੁਸੀਂ ਇਹ ਸੋਚੋ ਬਾਦਲ ਨੇ ਜੇਬ ਚੋਂ ਥੋੜੀ ਮਾਫ ਕਰਤੇ। 12 ਸਾਲ ਵਾਲਾ ਬਾਦਲ ਨੇ ਫਾਰਮ ਵੇਚਤਾ ਕਿ ਇੱਥੋਂ ਵਾਲਾ ਕਿਹੜਾ ਸਿਸਮਾ ਵਾਲਾ ਕਿਹੜਾ ਉਹ ਕਿੱਥੇ ਜੇ ਆ ਇੱਧਰ, ਉਹ ਵੇਚਤਾ ਕਿ ਬਾਦਲ ਦੀਆਂ 1000-1200 ਬੱਸਾਂ ਉਹ ਵੇਚਤੀਆਂ ਵੀ ਤੁਹਾਡੇ ਉੱਥੋਂ ਪੈਸੇ ਭਰਤੇ, ਤੁਹਾਡੇ ਜੇਬ ਚੋਂ। ਦੇਖੋ ਇੱਕ ਪਾਸੋਂ ਕੱਢ ਲਿਆ ਤੁਹਾਡੀ ਜੇਬ ਚੋਂ, ਦੂਜੇ ਪਾਸੇ ਤੁਹਾਨੂੰ ਦੇ ਕੇ ਭਰਿਆਤਾ ਕੰਮ। ਬਾਕੀ ਚੀਜ਼ਾਂ ਟੈਕਸ ਚੱਕੀ ਜਾਂਦੇ ਨੇ। ਗੱਲ ਤਾਂ ਉੱਥੇ ਆ ਖੜਦੀ ਆ। ਮੈਂ ਪਹਿਲਾਂ ਵੀ ਇੱਕ ਉਦਾਹਰਨ ਦਿੱਤੀ, ਇੱਕ ਡਾਕਟਰ ਦੀ ਉਦਾਹਰਨ ਮੈਂ ਦਿੰਦਾ। ਉਹ ਕਹਿੰਦਾ ਬਾਈ ਮੈਂ 15 ਰੁਪਏ ਯੂਨਿਟ ਦਿੰਦਾ ਹਸਪਤਾਲ ਦੀ, 15 ਰੁਪਏ ਯੂਨਿਟ ਜਿਹੜੀ ਮੇਰੀ ਮੈਂ ਮਚਾਉਣਾ। ਮੈਂ ਕਹਿੰਦਾ ਦੇਖਿਆ ਵੀ ਮੈਨੂੰ ਬਿੱਲ 50,000 ਆਉਣ ਲੱਗ ਗਿਆ। ਕਹਿੰਦਾ ਮੈਂ ਜੇਬ ਚੋਂ ਥੋੜੀ ਦੇਣੇ ਆ। ਕਹਿੰਦਾ ਤੁਹਾਡੇ ਨਾਲ ਕੋਲ ਕੱਢੂਗਾ। 100 ਰੁਪਏ ਵਾਲੀ ਪਰਚੀ 200 ਦੀ ਕਰਤੀ, 50 ਦੀ ਦਵਾਈ 100 ਦੀ ਕਰਤੀ। ਆ ਗਿਆ ਬੋਝ ਉੱਥੇ ਪੈ ਗਿਆ। ਹੁਣ ਉਹੀ ਗੱਲ ਮੈਂ ਕਰਦਾ ਸੀ, ਕੈਪਟਨ ਨੇ ਰੋਡਵੇ ਦਾ ਭੱਠਾ ਵਹਾਤਾ, PRTC ਦਾ ਡਿਪੂ ਸਾਰੇ ਪੰਜਾਬ ਦੇ ਵਾਧੇ ਜਾ ਰਹੇ ਸੀ, ਸਾਰੇ ਘਾਟੇ ਲਿਆ ਦੇ। ਮੈਂ ਕਹਿੰਦਾ ਅੱਧ ਕਰ ਦਿੰਦੇ ਜੀ ਬਾਈ, 100 ਰੁਪਇਆ ਕਿਰਾਇਆ ਲੱਗਦਾ, 50 ਰੁਪਏ ਲੱਗਿਆ। ਨਾਲੇ ਸਾਡੀਆਂ ਮਾਈਆਂ ਹੱਸ ਕੇ ਚੜ੍ਹਦੀਆਂ ਵੀ 50 ਅੱਧ 'ਚ ਜਾਵਾਂਗੇ, ਨਾਲੇ ਡਿਪੂ ਵਾਧੇ 'ਚ ਸਰਕਾਰ ਨੂੰ ਪੈਸਾ ਆਉਣਾ ਸੀ ਤੇ ਨਾਲੇ ਇੱਧਰ ਲੋਕ ਖੁਸ਼ ਹੋ ਜਾਣੇ ਸੀ। ਜਾਣੇ ਯਾਰ ਲੋਕਾਂ ਨੂੰ ਰੁਜ਼ਗਾਰ ਦੇ ਦਿਓ, ਨੌਕਰੀਆਂ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ, ਛੱਤਰ ਖਾਂਦਿਆਂ ਨੂੰ 15 ਸਾਲ ਹੋ ਗਏ। ਇਸ ਆਸ ਦੇ ਵਿੱਚ ਵੀ ਨੌਕਰੀ ਲਾ ਕੇ ਵਿਆਹ ਕਰਾਵਾਂਗੇ, ਬੁੜੇ ਹੋ ਗਏ ਵਿਚਾਰੇ। ਇਹ ਸੱਚਾਈ ਹੈ। ਉਹਨਾਂ ਨੇ ਪਹਿਲਾਂ 10 ਸਾਲ ਬਾਦਲਾਂ ਡਾਂਗਾ ਮਾਰੀਆਂ, ਕੁੜੀਆਂ ਦੀਆਂ ਗੁੱਤਾਂ ਪੱਟ, ਬੁਰਾ ਹਾਲ, ਲੱਤਾਂ ਬਾਹਾਂ ਤੋੜ। ਹੁਣ ਕੈਪਟਨ ਨੂੰ 5 ਸਾਲ ਹੋ ਗਏ, ਵਿਚਾਰਾ ਦੇਖ ਮੁੰਡਾ ਬੈਠਾ, ਕੀ ਨਾਂ ਇਹਦਾ, ਟੈਂਕੀ ਦੇ ਬੈਠਾ ਮਰਨ ਵਾਲਾ ਹੋਇਆ। ਤੁਸੀਂ ਨੌਕਰੀ ਦੇ ਦਿਓ, ਨੌਕਰੀ ਦਿਓ, ਰੁਜ਼ਗਾਰ ਦਿਓ, ਲੋਕ ਕਮਾਉਣ ਲੱਗਣਗੇ। ਲੋਕ ਸੋਚੋ ਮੁਫਤ ਕੁਛ ਨਹੀਂ ਭਾਲਦੇ ਕੋਈ। ਪਰ ਇਹ ਯਾਰ ਵੋਟ ਰਾਜਨੀਤੀ ਆ ਫਰੀ ਕਰਕੇ ਮੁਫਤ। ਉਹ ਸਾਰੇ ਜਿਹੜੇ ਨਵੇਂ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ, ਨਵੇਂ ਢੰਗ ਤਰੀਕੇ ਦੀ ਰਾਜਨੀਤੀ ਲੈ ਕੇ ਆਵਾਂਗੇ, ਉਹ ਵੀ ਇਸ ਚੱਕਰ 'ਚ ਉਲਝ ਜਾਂਦੇ। ਉਹ ਵੀ ਉਹੀ ਗੱਲਾਂ ਕਰਨ ਲੱਗੇ, ਅਸੀਂ ਤੁਹਾਨੂੰ ਇੰਨੀ ਯੂਨਿਟ ਮਾਫ ਕਰ ਦਾਂਗੇ। ਅਸੀਂ ਯਾਰ ਇਹ ਰਾਜਨੀਤੀ, ਇਹ ਪੰਜਾਬ ਨੂੰ ਬਚਾਉਣ ਵਾਲੀ ਰਾਜਨੀਤੀ ਆ ਬਾਈ। ਤਾਂ ਸਹੀ ਹੈ। ਸਾਡਾ ਹੀ ਪੈਸਾ ਟੈਕਸ ਦੇ ਰੂਪ 'ਚ ਅਸੀਂ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਹੱਥਾਂ ਤੱਕ ਟੈਕਸ ਹੀ ਦਿੰਨੇ ਆ। ਹਾਂ ਦੇ ਦਿਓ, ਜਿਹੜਾ ਬਾਈ ਤੁਸੀਂ ਕਹੋ ਬਾਈ ਤੁਹਾਡਾ ਸਿਹਤ ਸਹੂਲਤ ਦਿੱਤੀ, ਮੁਫਤ ਇਲਾਜ ਮੁਫਤ। ਅੱਜ ਗਰੀਬ ਬੰਦੇ ਨੇ, ਤੁਸੀਂ ਤਾਂ ਬਿਜਲੀ ਠੀਕ ਹੈ, ਬਿਜਲੀ ਨਾਲ ਕਿਹੜਾ ਇੰਨਾ ਅਗਲੇ ਨੇ ਉੱਥੇ ਪਲਾਂਟਰਾਂ ਲਾ ਕੇ ਮਰਨਾ ਹੁੰਦਾ। ਤੁਸੀਂ ਗਰੀਬ ਬੰਦੇ ਦੇ ਹਾਲਾਤ ਇਹ ਦੇਖੋ। ਤਕੜਾ ਬੰਦਾ ਦਾ ਜਿਹੜਾ ਦਰਮਿਆਨਾ ਵੀ ਆਪਾਂ ਕਹਿ ਲਈਏ 5-7-10 ਕਿੱਲੇ ਵਾਲਾ ਭਾਨੇ, ਉਹਦਾ ਮੰਨ ਲਾ ਬਾਈ ਬੰਦਾ ਜੇ ਉਹਦੇ ਤੇ ਬਿਮਾਰੀ ਪਈ, ਕਿੱਲਾ ਅੱਧਾ ਕਿੱਲਾ ਵੇਚ ਕੇ ਇਲਾਜ ਕਰਾ ਲਓ। ਗਰੀਬ ਕਿੱਥੋਂ ਕਰਾਊ?
ਜਦੋਂ ਗਰੀਬ ਦੇ ਘਰੇ ਬਿਮਾਰੀ ਵੜ ਗਈ ਉਹਦਾ ਮਰ ਕੇ ਖੜਾ ਜੇ ਤੂੰ 5 ਰੁਪਏ ਨਹੀਂ ਕੀਜੇ ਜਿਹਨੇ ਸਿਰ ਤੋਂ ਉਹਦੀ ਗੋਲੀ ਲੈਣ ਜੋਗਰੇ। ਬਿਲਕੁਲ ਮਜ਼ਦੂਰਾਂ ਦੇ ਜਵਾਕਾਂ ਨੂੰ ਚੰਗੀ ਪੜ੍ਹਾਈ ਸਿੱਖਿਆ ਦੇ ਦਿਓ ਹਾਂ ਵੀ ਜਿਹੜੇ ਉਹ ਚੰਗੀਆਂ ਨੌਕਰੀਆਂ ਕਾਰਨ ਕੀ ਪੈਰਾਂ ਦਾ ਖੜਾ ਕਰਨੇ ਹੀ ਨਹੀਂ। ਇਹ ਨਹੀਂ ਵੀ ਇਹ ਪੈਰਾਂ ਦੇ ਖੜਾ ਹੋਣ, ਇਹ ਜਾਗਣ, ਜਾਗਰੂਕ ਹੋਣ, ਇਹ ਸਿੱਖਿਆ ਲੈਣ, ਇਹ ਸਾਨੂੰ ਸਵਾਲ ਕਰਨ। ਉਹ ਤਾਂ ਖੋਣ ਨਹੀਂ ਦੇਣਾ, ਮੰਗਦੇ ਰਹਿਣ ਬਾਕੀ ਮੰਗਾਉਣਾ ਦਾ ਭਿਖਾਰੀ ਸਾਨੂੰ ਮੰਗਦੇ ਠੂਠਾ ਫੜਾਉਣਾ ਵੀ ਸਾਡੇ ਝਾਕੋ ਅਸੀਂ ਆਹ ਮੁਫਤ ਦੇਵਾਂਗੇ, ਅਸੀਂ ਆਹ ਮੁਫਤ ਦੇਵਾਂਗੇ ਯਾਰ। ਇੱਕ ਪਿੱਛੇ ਦਾ ਮੁੰਡਾ ਕਹਿ ਰਿਹਾ ਪਿੰਡਾਂ 'ਚ ਕਮੇਟੀਆਂ ਬਣਾਓ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ। ਅਸੀਂ ਅੰਦੋਲਨ ਤੋਂ ਬਾਅਦ ਜਿਵੇਂ ਇਸ ਤੋਂ ਹਾਂ ਬਾਅਦ ਆ ਬਾਈ ਅੰਦੋਲਨ ਦੇ ਵਿੱਚ ਜੋ ਜਿਹੜੀ ਹਲੇ ਜਾਂਚ ਚੱਲ ਰਹੀ ਆ ਹਨਾ, ਇਹ ਲਗਾਤਾਰ ਮੈਨੂੰ ਲੱਗਦਾ ਵੀ 10 ਵਾਰੀ ਬੁਲਾਉਣਗੇ ਘੱਟੋ ਘੱਟ ਹੀ। ਬਣਾਉਣਗੇ, ਸਹੀ ਗੱਲ ਹਾਂ ਕਰਨਾ ਨੇ ਖੱਜਲੀ ਆ ਹਨਾ, 5-5 6-6 ਘੰਟੇ ਬਿਠਾ ਕੇ ਸਵਾਲ ਪੁੱਛਦੇ ਨੇ, ਹੋਰ ਖੱਜਲ ਕਰਦੇ ਨੇ, ਜਾਣ ਬੁੱਝ ਕੇ ਠੱਠ ਕਰਦੇ ਨੇ ਜਿਹੜੇ। ਤੇ ਉਹ ਇਸ ਕਰਕੇ ਆ ਵੀ ਚਲੋ ਆਪਾਂ ਨੂੰ ਜਾਂਚ ਸ਼ਾਮਲ ਹੋਣਾ ਹੀ ਪੈਣਾ, ਕਿਉਂਕਿ ਅਦਾਲਤ ਦਾ ਜਿਹੜਾ ਪ੍ਰੋਸੀਜਰ ਆ ਕੰਮ ਇਹਨਾਂ ਦਾ ਉਹਦੇ 'ਚ ਆਉਣਾ ਹੀ ਪੈਣਾ। ਪਰ ਉਹਦੇ ਲਈ ਆਪਾਂ ਨੂੰ ਹੁਣ ਲਗਾਤਾਰ ਬੁਲਾ ਲੈਂਦੇ ਆ, ਕਦੇ ਕੋਈ ਥਾਣਾ ਬੁਲਾ ਲੈਂਦਾ, ਕਦੇ ਕ੍ਰਾਈਮ ਬ੍ਰਾਂਚ ਵਾਲੇ ਬੁਲਾ ਲੈਂਦੇ ਆ। ਚਲੋ ਇਹ ਪ੍ਰਕਿਰਿਆ ਜੀ ਇੱਕ ਵਾਰੀ ਪੂਰੀ ਹੋ ਜਾਣ ਦੇ, ਉਦੋਂ ਬਾਅਦ ਬਾਈ ਟੀਮਾਂ ਵੀ ਬਣਾਵਾਂਗੇ, ਪਿੰਡਾਂ 'ਚ ਵੀ ਆਵਾਂਗੇ, ਲੋਕਾਂ ਨੂੰ ਜਾਗਰੂਕ ਵੀ ਕਰਾਂਗੇ। ਪਰ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਰਾਜਨੀਤੀ ਜਿਹੜੀ ਹੈ ਗੰਦੀ ਰਾਜਨੀਤੀ ਨਾ ਕਰਕੇ ਬਾਈ, ਅੱਜ ਨਾ ਕਰੀਏ ਕੱਲ, ਨਾ ਸਾਨੂੰ ਕਰਨੀ ਆਉਂਦੀ ਆ। ਇੱਕ ਗੱਲ ਹੋਰ ਹੈ, ਜਿਹੜੇ ਕਹਿੰਦੇ ਨੇ ਐਮਐਲਏ, ਜਿਹੜਾ ਕਹਿੰਦੇ ਨੇ ਐਮਐਲਏ ਤੋਂ ਬਾਅਦ ਦੁੱਗਣੇ ਚੌਗਣੇ ਪੰਜਾਬ ਦੇ ਵਿੱਚ ਸਾਡਾ ਬਾਈ ਵੀ ਕੰਮ ਕਰਦਾ, ਅਸੀਂ ਸਾਰੇ ਨਾਲ ਖੜੇ ਆ। ਐਮਐਲਏ ਜਿਵੇਂ ਬਾਈ ਨੇ ਕਹੀ ਸੀ, ਮੈਂ ਉਹ ਗੱਲ ਦਾ ਪਹਿਲਾਂ ਜਵਾਬ ਦੇਣ ਲੱਗਦਾ ਸੀਗਾ। ਅੱਜ ਹਰ ਇੱਕ ਐਮਐਲਏ ਦੇ ਬਾਈ ਨੇ ਵੀ ਇਹ ਗੱਲ ਕਿਹਾ, ਪਿੰਡਾਂ ਦੇ ਵਿੱਚ ਛਿੱਤਰ ਪੈਂਦੇ ਨੇ, ਤੁਹਾਨੂੰ ਸਭ ਨੂੰ ਹੀ ਪਤਾ ਹੀ ਹੈ। ਅਸੀਂ ਪਿੰਡਾਂ ਦੇ ਵਿੱਚ ਜਾਂਦੇ, ਲੋਕ ਸਤਿਕਾਰ ਕਰਦੇ ਨੇ, ਹੱਥਾਂ 'ਤੇ ਚੱਕਦੇ ਨੇਗੇ, ਉਹ ਸਾਰੇ ਕੰਮ ਬੋਲਦੇ ਨੇਗੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕੰਮ ਹੁੰਦੇ ਆਏ ਨੇਗੇ, ਉਵੇਂ ਜਿਕਰੂ ਬਾਅਦ 'ਚ ਵੀ ਹੁੰਦੇ ਆਉਣਗੇ। ਐਮਐਲਏ ਕੋਈ ਹੋਣਾ ਬਣਨਾ ਜਾਂ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅੱਜ ਤੁਹਾਨੂੰ ਮੈਂ ਗੱਲ ਦੱਸਦਾ, ਅੱਜ ਦੀ ਅਸੀਂ ਨਾ ਨਾਰਮਲੀ ਤੌਰ ਤੇ ਵੀ 20-25-30-40 ਗੱਡੀਆਂ ਉਹੀ ਇਕੱਠੇ ਹੋ ਜਾਂਦੇ ਨੇ ਜਦੋਂ ਤਰੀਕ ਹੁੰਦੀ ਆ ਬਾਈ ਦੀ। ਤੇ ਇਸ ਤੋਂ ਬਾਅਦ ਮੰਨ ਕੇ ਚੱਲ, ਜੇ ਕੋਈ ਕਾਲ ਦਿੱਤੀ ਹੋਵੇ, ਸੁਨੇਹਾ ਦਿੱਤਾ ਹੋਵੇ, ਮੈਂ ਕਹਿੰਦਾ 1000-2000 ਗੱਡੀ ਵੀ ਇਕੱਠੀ ਹੋ ਸਕਦੀ ਹੈ। ਕੀ ਕਿਸੇ ਐਮਐਲਏ ਦੇ ਨਾਲ ਇੰਨੀਆਂ ਗੱਡੀਆਂ ਤੁਰ ਸਕਦੀਆਂ ਨੇਗੀਆਂ? ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਆਪ ਮਹਾਰੇ ਗੱਡੀਆਂ ਚੱਲ ਸਕਦੀਆਂ ਨੇ? ਇੱਕ ਮਿੰਟ ਬਾਈ, ਜੇ ਉਹਨਾਂ ਨੂੰ ਲਿਜਾਣਾ ਵੀ ਪਊਗਾ, ਫਿਰ ਉਹਨੂੰ ਤੇਲ ਪਵਾਉਣਾ ਪਊਗਾ, ਫਿਰ ਉਹਨਾਂ ਨੂੰ ਬੜਾ ਮੰਨ ਕੇ ਚੱਲ ਪੈਸਾ ਖਰਚ ਕਰਨਾ ਪਊ। ਇੱਥੇ ਆਪ ਮਹਾਰੇ ਸਾਰੇ ਭਾਨੇ ਮੈਂ ਤੇਰੀ ਗੱਲ ਪੂਰੀ ਕਰਦਾ ਗੱਲ। ਮੈਂ ਭਾਨੇ ਨੇ ਕਿਹਾ ਬਾਈ ਐਮਐਲਏ ਨਾਲ ਲੋਕ ਕਿਸੇ ਗਰਜਾਂ ਕਰਕੇ ਫਿਰਦੇ ਆ। ਬਸ ਮੇਨ ਗੱਲ ਆ ਵੀ ਯਾਰ ਕੋਈ ਕੰਮ ਲੈ ਲਾਂਗੇ ਜਾਂ ਐ ਕਰ ਲਾਂਗੇ। ਪਰ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਵੀ ਇੱਕ ਸੁਨੇਹੇ ਦੇ ਉੱਤੇ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੇਰੀ ਹਰ ਪੇਛੀ ਦੇ ਉੱਤੇ ਦਿੱਲੀ ਆਉਂਦੇ ਆ। ਠੀਕ ਆ, ਤਾਂ ਇਹ ਪਿਆਰ ਆ ਜਿਹੜਾ ਤੁਸੀਂ ਮੇਰੇ ਮਾੜੇ ਵਕਤ, ਹੁਣ ਇਹੋ ਜਿਹੇ ਵਕਤ ਭਾਈ ਅਗਲਾ ਕਹਿੰਦਾ ਕ੍ਰਾਈਮ ਬ੍ਰਾਂਚ ਦਿੱਲੀ ਜਾਣਾ ਹੈ, ਕ੍ਰਾਈਮ ਬ੍ਰਾਂਚ ਦਾ ਨਾਂ ਸੁਣ ਕੇ ਕਈ ਤਾਂ ਪਿੱਛੇ ਨੂੰ ਭੱਜ ਜਾਂਦੇ ਆ। ਤਾਂ ਇਹ ਧੰਨਵਾਦ ਆ ਵੀ ਤੁਸੀਂ ਉੱਥੇ ਮੇਰੇ ਨਾਲ ਚਟਾਨ ਵਾਂਗੂ ਖੜੇ ਆ। ਇਹ ਪਿਆਰ ਹੀ ਆ ਬਾਈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਮਾਵਾਂ ਦਾ, ਭੈਣਾਂ ਦਾ, ਹਨਾ, ਜਿਹਦੇ ਕਰਕੇ ਆਪਾਂ ਇੱਥੋਂ ਤੱਕ ਪਹੁੰਚ ਗਏ ਜਾਂ ਮੇਰਾ ਹੌਸਲਾ ਇਸ ਤਰ੍ਹਾਂ ਬਣਿਆ ਵਾ। ਹੋਰ ਬਾਈ ਕੋਈ ਸਵਾਲ? ਬਸ ਮੈਂ ਕਹਿੰਦਾ ਸਮਾਪ ਦੱਸ ਦਿਓ ਵੀ ਸਿੰਘੂ ਬਾਰਡਰ ਤੇ ਆਉਣ ਲਈ ਅਪੀਲ ਕਰ ਦਿਓ, ਆਪਾਂ ਉੱਥੇ ਮਿਲਾਂਗੇ ਜ਼ਰੂਰ। ਮਿਲਾਂਗੇ ਬਾਈ। ਵਾਲੇ ਪ੍ਰੋਗਰਾਮ ਬਾਰੇ ਦੱਸੋ। ਕੱਲ ਨੂੰ ਹੈਗਾ ਪਰਸੋਂ ਨਾ, ਕੱਲ ਨੂੰ 5 ਵਜੇ 9 ਤਰੀਕ ਨੂੰ, ਕੱਲ 9 ਤਰੀਕ ਹੈ ਨਾ, 5 ਵਜੇ ਕੱਲ ਨੂੰ ਟਿੱਕਰੀ ਬਾਰਡਰ ਦੇ ਉੱਤੇ ਮੇਰਾ ਵੀਰ ਪਹੁੰਚੋ, ਇਕੱਠੇ ਹੋ। ਉੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ, ਗਾਉਣ ਵਾਲੇ ਕਲਾਕਾਰ ਕਈ, ਅਮਰ ਗਰੇਵਾਲ, ਹਰਪ ਚੀਮਾ, ਹੋਰ ਕਈ ਸਾਰੇ ਪਹੁੰਚ ਰਹੇ ਆ। ਇੱਕ ਟਰੈਕਟਰ ਮੱਚਿਆ ਸੀਗਾ ਕਿਸਾਨ ਦਾ, ਉਹ ਟਰੈਕਟਰ ਨੂੰ ਨਵਾਂ ਦੇਣਾ ਉੱਥੇ। ਰੁਪਿੰਦਰ ਕਹਿੰਦੇ ਦੇਣਾ, ਜਲਾਲਾਂ ਦਾ ਲੰਗਰ ਲੱਗਾ, ਉਹ ਲੰਗਰ ਸਾਰਾ ਇਕੱਠੇ ਕਰਕੇ ਉਹਨਾਂ ਨੇ ਦੇਣਾ। ਇੱਕ ਹਾਂ ਉਹ ਤੂੰ ਪਹਿਲਾਂ ਕੀਤਾ ਸੀ, ਉਹ ਗੱਲ ਵਿੱਚ ਰਹਿ ਗਈ। ਹਾਂ ਬਾਈ, ਗਾਉਣ ਵਾਲੇ ਭਰਾਵਾਂ ਨੂੰ ਵੀ ਕੀ ਕਹਿਣਾ ਉਹ ਜ਼ਰੂਰ ਕਹੇ। ਹਾਂ ਬਾਈ ਯਾਰ, ਗਾਉਣ ਵਾਲੇ ਬੰਦਰੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਬੜਾ ਤੁਸੀਂ ਜ਼ੋਰ ਲਾਇਆ ਸੀ, ਇਹਦੇ ਗੱਲ 'ਚ ਨਹੀਂ ਅਸੀਂ ਮੁਨਕਰ ਹੁੰਦੇ, ਨਾ ਕੋਈ ਬੰਦਾ ਮੁਨਕਰ ਹੋ ਸਕਦਾ। ਤੁਸੀਂ ਬਹੁਤ ਜ਼ੋਰ ਲਾਇਆ, ਪੰਜਾਬ ਦੀਆਂ ਸਟੇਜਾਂ ਦੇ ਵੀ ਜਾ ਕੇ ਬੋਲੇ, ਦਿੱਲੀ ਵੀ ਬੋਲੇ, ਗਾਣੇ ਵੀ ਉਹੋ ਜਿਹੇ ਗਾਏ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ, ਹਨਾ। ਤੁਸੀਂ ਹਰ ਪੱਖੋਂ ਯੋਗਦਾਨ ਦਿੱਤਾ। ਹੁਣ ਕਿਉਂ ਯਾਰ ਘਰਾਂ 'ਚ ਬਹਿ ਗਏ? ਹੁਣ ਫਰਜ਼ ਬਣਦਾ। ਦੇਖੋ, ਲੜਾਈ ਲੰਮੀ ਗਈ ਆ, ਤੇ ਲੰਮੀ ਲੜਾਈ ਦੇ ਵਿੱਚ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀ, ਤੁਸੀਂ ਇਹ ਨਹੀਂ ਕਹਿੰਦੇ ਵੀ ਰੋਜ਼ ਤੁਸੀਂ ਦਿੱਲੀ ਤੁਰੇ ਫਿਰੋ ਬਾਈ। ਤੁਸੀਂ ਕਰੇ 2 ਕਲਾਕਾਰ 4 ਕਲਾਕਾਰ ਕਿਸੇ ਦਿਨ ਆ ਗਏ, ਕਿੰਨੇ ਹਜ਼ਾਰਾਂ ਕਲਾਕਾਰ ਨੇ ਯਾਰ ਪੰਜਾਬ ਦੇ, ਹਨਾ। 4 ਕਿਸੇ ਦਿਨ ਆ ਗਏ, 4 ਮੇਰਾ ਵੀਰ ਹਾਜ਼ਰੀ ਤੁਸੀਂ ਲਵਾਓ, ਇਹ ਬਹੁਤ ਜ਼ਰੂਰੀ ਆ ਜਿਹੜੀ ਹਾਜ਼ਰੀ ਤੁਹਾਡੀ ਹੁਣ ਬਣਦੀ ਆ। ਕਿਉਂਕਿ ਸੋਨੂੰ ਦੇਖ ਕੇ ਪੰਜਾਬ ਦੀ ਜਵਾਨੀ, ਗਾਣੇ ਵੀ ਕੱਢਦੇ ਰਿਹਾ ਕਰੋ ਸਮੇਂ ਸਮੇਂ ਤੇ। ਹਲੇ ਫਿਰ ਠੀਕ ਆ, ਕਮਰ ਵੀ ਵਿਚਾਰਾ ਹਾਲੇ ਵੀ ਸਾਨੀ ਵਾਲੇ ਗਾਣੇ, ਹਰਪ ਚੀਮਾ ਵੀ ਕੱਢ ਰਿਹਾ, ਜਸ ਬਾਜਵਾ ਵੀ ਕੱਢ ਰਿਹਾ, ਹਨਾ। ਪਰ ਬਾਕੀ ਜਿਹੜੇ ਉਦੋਂ ਬੜਾ ਹੜ ਆਇਆ ਸੀਗਾ, ਉਦੋਂ ਸਾਰਿਆਂ ਨੇ ਸੋਚਿਆ ਵੀ ਹੁਣ ਆਪਾਂ ਵੀ ਘੋੜਾ ਭਜਾ ਲਈਏ, ਹਨਾ। ਉਹ ਚੁੱਪ ਕਰ ਗਏ। ਨਹੀਂ ਯਾਰ, ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਵੀ ਆਪਾਂ ਅੰਦੋਲਨ ਦੇ ਨਾਲ ਖੜੀਆਂ, ਅੰਦੋਲਨ ਨੂੰ ਮਜ਼ਬੂਤ ਕਰਕੇ ਤੇ ਜਿੱਤ ਕੇ ਹੀ ਪੰਜਾਬ ਆ। ਬਸ ਚਲਿਏ ਹੁਣ ਆਪਾਂ ਬਾਈ ਫਿਰ ਹਨਾ। ਠੀਕ ਹੈ ਜੀ, ਚਲੋ ਜੀ। ਕਿੱਦਾਂ ਇਹ ਸੁੱਖ ਜਿਹੜੀ ਆਪਣੀ FIR 39 ਨੰਬਰ ਆ ਨਾ, ਉਹਦੇ ਵਿੱਚ ਆਪਾਂ ਨੂੰ ਅੱਜ ਦੂਜੀ ਵਾਰ
ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਬੁਲਾਇਆ ਗਿਆ ਸੀ। ਲੰਬੀ ਜਿਹੜੀ 4-5 ਘੰਟੇ 6 ਘੰਟੇ ਪੁੱਛ ਕੇ ਚੱਲੀ ਹੈ। ਤਾਂ ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਪਹਿਲੀ ਤਰੀਕ ਤੇ ਪੁੱਛੀਆਂ ਸੀ ਉਹ ਵੀ ਪੁੱਛੀਆਂ ਨੇ, ਹੋਰ ਵੀ ਪੁੱਛੀਆਂ ਨੇ, ਜੋ ਵੀ ਜਾਣੇ ਪੂਰਾ ਘਟਨਾਕ੍ਰਮ ਪੂਰੇ ਅੰਦੋਲਨ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਪੁੱਛਦੀ ਰਹੀ ਕ੍ਰਾਈਮ ਬ੍ਰਾਂਚ ਵਾਲੇ ਉਵੇਂ ਉਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ। ਠੀਕ ਹੈ, ਹੁਣ ਆਪਣੀ ਅਗਲੀ 10 ਨੂੰ ਆ ਪੇਸ਼ੀ। ਅਗਲੀ ਸੁੱਖ 10 ਨੂੰ ਹੈਗੀ ਜਿਹੜੀ 96 ਨੰਬਰ FIR ਹੈ। ਠੀਕ ਹੈ, ਉਹ ਥਾਣਾ ਹੈਗਾ ਕਿਹੜਾ ਬਾਈ ਫੜੇਰ ਨੂੰ ਕੋਤਵਾਲੀ ਲਾਲ ਕਿਲੇ ਵਾਲੀ ਜਿਹੜੀ 96 ਨੰਬਰ FIR ਆ ਉਹਦੀ 10 ਨੂੰ ਆਪਣੀ ਜਿਹੜੀ ਆਪਾਂ ਉਹਦੀ ਜਾਂਚ ਸ਼ਾਮਲ ਹੋਣਾ। ਉਹ 10 ਤਰੀਕ ਠੀਕ ਹੈ। ਇੱਕ ਬਾਈ ਜਿਹੜੇ NRI ਹੈ ਨਾ, ਉਹ ਬੜੇ ਮੈਸੇਜ ਸਾਰਿਆਂ ਨੂੰ ਫੋਨ ਵੀ ਕਰਦੇ ਆ ਵੀ ਬਾਈ ਦੇ ਹਾਲਾਤ ਕਿਵੇਂ, ਦੱਸੋ ਉਹਨਾਂ ਨੂੰ ਜ਼ਰੂਰ ਇੱਕ ਮੈਸੇਜ ਦੇ ਦਿਓ। ਹਾਲਾਤ ਠੀਕ ਆ ਬਾਈ, ਚੜ੍ਹਦੀ ਕਲਾ ਚ ਆ, ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਹਾਲਾਤ ਬਿਲਕੁਲ ਠੀਕ ਆ। ਠੀਕ, ਪੰਜਾਬ ਦੇ ਲੋਕਾਂ ਨੂੰ ਕੋਈ ਗੱਲ ਉਹ ਵੀ ਜ਼ਰੂਰ ਕਹਿ ਦਿਓ। ਆਉਣ ਵਾਲੇ ਦਿਨਾਂ ਚ ਅੰਦੋਲਨ ਬਾਰੇ ਦੱਸ ਦਿਓ ਬਾਈ। ਹਾਂ ਬਸ ਇਹੀ ਆ, ਆਪਣੀ ਰਣਨੀਤੀ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਯਾਰ ਹੁਣ ਵੱਧ ਤੋਂ ਵੱਧ ਅੰਦੋਲਨ ਨਾਲ ਜੁੜੋ। ਕੰਮਕਾਰ ਜਿਹੜਾ ਆਪਣਾ ਉਹ ਨਿਬੜ ਗਿਆ, ਰੁੱਤ ਜਿਹੜੀ ਸੀਗੀ ਝੋਨੇ ਦੀ ਲੰਘ ਗਈ ਆ, ਠੀਕ ਆ। ਜ਼ਰੂਰ ਲੋਕਾਂ ਨੂੰ ਦਿੱਕਤ ਇਹ ਆ ਰਹੀ ਹੈ ਕਿ ਉੱਥੇ ਹੁਣ ਬਿਜਲੀ ਦੀ ਜਿਹੜੀ ਸਮੱਸਿਆ ਆ ਰਹੀ ਹੈ ਜਾਂ ਮੀਂਹ ਨਹੀਂ ਪੈ ਰਹੇ, ਝੋਨੇ 'ਚ ਪਾਣੀ ਨਹੀਂ ਖੜ ਰਹੇ ਹੈ ਨਾ, ਇਹਦੇ ਲਈ ਤਾਂ ਲੋਕ ਬਹੁਤ ਜ਼ਿਆਦਾ ਜੂਝ ਰਹੇ ਨੇ। ਪਰ ਮੈਂ ਕਹਿੰਦਾ ਵੀ ਜਦੋਂ ਵੀ ਮਾੜਾ ਮੋਟਾ ਤੁਹਾਨੂੰ ਰਾਹਤ ਮਿਲਦੀ ਆ ਤਾਂ ਮੇਰਾ ਬਾਈ ਬਣ ਕੇ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ, ਸਾਰੇ ਨੌਜਵਾਨਾਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਕਿ ਹੁਣ ਵੱਧ ਤੋਂ ਵੱਧ ਵੱਡੀ ਹਾਜ਼ਰੀ ਤੁਸੀਂ ਇਸ ਸੰਘਰਸ਼ ਦੇ ਵਿੱਚ ਦਿੱਲੀ ਲਵਾਓ, ਕਿਉਂਕਿ ਤੁਹਾਡੀ ਹਾਜ਼ਰੀ ਨੇ, ਤੁਹਾਡੇ ਇਕੱਠ ਨੇ ਅੰਦੋਲਨ ਨੂੰ ਮਜ਼ਬੂਤ ਕਰਨਾ ਤੇ ਸਰਕਾਰ ਨੂੰ ਮਜਬੂਰ ਕਰਨਾ। ਇੱਕ ਬਾਈ ਕਲਾਕਾਰਾਂ ਨੂੰ ਜ਼ਰੂਰ ਬੇਨਤੀ ਕਰਦੇ ਵੀ ਉਹ ਹੁਣ ਆਪਣੇ ਨਾਲ ਪੂਰੇ ਜਿਵੇਂ ਪਹਿਲਾਂ ਚ ਤੁਰੇ ਹੋਏ ਸੀ ਉਵੇਂ ਆਉਣ। ਆਪਾਂ ਲਾਤੀਆਂ ਬਾਰੀਆਂ ਬੰਨ ਕੇ ਆਪਾਂ ਜਦੋਂ ਆਪਣਾ ਜਿਹੜਾ ਵੱਡਾ ਜਥਾ ਲੈ ਕੇ ਆਉਣਾ ਹਨਾ, ਆਪਾਂ ਲੈ ਕੇ ਆਵਾਂਗੇ, ਉਵੇਂ ਆਪਾਂ ਇਕੱਲੇ ਨੂੰ ਹੁਣ ਬਾਰੀ ਬੰਨ ਕੇ ਬੁਲਾਇਆ ਕਰਾਂਗੇ। ਜਿਹਨੂੰ ਆਪਾਂ ਫੋਨ ਕਰਿਆ ਕਰਾਂਗੇ ਉਹ 1-2 ਦਿਨ ਇੱਥੇ ਲਾ ਕੇ ਜਾਇਆ ਕਰੂਗਾ। ਇੱਕ ਬਾਈ ਹੋਰ ਗੱਲ ਹੈ ਹਨਾ, ਆਪਾਂ ਦੁਬਾਰੇ ਫਿਰ ਆਪਾਂ ਰੋਜ਼ ਹੀ ਕਹਿਣੇ ਰਹਿੰਦੇ ਆ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ 2022 ਦੇ ਵਿੱਚ ਉਹ ਚੱਲ ਰਿਹਾ ਉਹਨਾਂ ਨੂੰ ਆਪਣੇ ਵੋਟਾਂ ਲੈਣ ਦੀ ਹੋਈ ਪਈ ਹੈ, ਆਪਾਂ ਨੂੰ ਆਪਣੇ ਅੰਦੋਲਨ ਦੀ ਹੈ। ਇਹਦੇ ਬਾਰੇ ਕੀ ਕਹਿਣਾ ਬਾਈ? ਆਪਾਂ ਨੇ ਬਿਲਕੁਲ ਹੁਣ ਜਿਹੜੇ ਸਾਰੇ ਜਿੰਨੀਆਂ ਸਿਆਸੀ ਪਾਰਟੀਆਂ ਉਹਨਾਂ ਨੇ ਹੁਣ ਆਪਣੇ ਬੰਦੇ ਵੀ ਲੜਨੇ ਸ਼ੁਰੂ ਕਰਤੇ ਜੀ। ਇੱਥੋਂ ਆਹ ਖੜਾ ਹੋ, ਇੱਥੋਂ ਆਹ ਖੜਾ ਹੋ ਨਾ, ਪਿੰਡਾਂ 'ਚ ਉਹਨਾਂ ਨੇ ਰੈਲੀਆਂ ਵੀ ਕਰਨੀਆਂ ਸ਼ੁਰੂ ਕਰਤੀਆਂ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ, ਪਿੰਡਾਂ ਦੇ ਲੋਕਾਂ ਨੂੰ ਹੀ ਅਪੀਲ ਕਰਦੇ ਹਾਂ ਵੀ ਜਿੰਨਾ ਚਿਰ ਆਪਣਾ ਅੰਦੋਲਨ ਦਾ ਕੋਈ ਸਿਰਾ ਨਹੀਂ ਲੱਗਦਾ, ਆਪਾਂ ਜਿੱਤਦੇ ਨਹੀਂ, ਉਨਾ ਚਿਰ ਇਹਨਾਂ ਨੂੰ ਜ਼ਰੂਰ ਇਹ ਗੱਲ ਤੋਂ ਪਿੰਡਾਂ 'ਚ ਨਾ ਵੜਨ ਦਿਓ। ਹਾਂ ਬੇਸ਼ੱਕ ਕੋਈ ਵੀ ਹੈ, ਹਾਂ ਕੋਈ ਵੀ ਹੈ, ਧਿਆਨ ਤਾਂ ਭੜਕਾ ਰਹੇ ਨੇ ਲੋਕਾਂ ਦਾ, ਬਿਲਕੁਲ ਹਾਂ ਭੜਕਾਇਆ ਜਾ ਰਿਹਾ। ਹੁਣ ਜਿਹੜਾ ਲੋਕਾਂ ਨੇ ਧਿਆਨ ਕੇਂਦਰਿਤ ਕਰਨਾ ਅੰਦੋਲਨ ਵੱਲ ਕਰਨਾ, ਜਿਹੜਾ ਲੋਕਾਂ ਨੇ ਇਸ ਗੱਲ ਤੇ ਜ਼ੋਰ ਲਾਉਣਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਕੇ ਦਿੱਲੀ ਵੱਲ ਨੂੰ ਚੱਲਣਾ ਹਨਾ, ਹਾਂ, ਤੇ ਉਹ ਜਿਹੜਾ ਇਹ ਉਹਦੀ ਬਜਾਏ ਹੁਣ ਲੋਕ ਨੇ ਜਿਹੜੇ, ਉਹ ਲੋਕ ਇਸ ਗੱਲ ਨੂੰ ਦੇਖ ਰਹੇ ਨੇ ਯਾਰ, ਲੋਕ ਕਿਉਂਕਿ ਹੁਣ ਵੀ ਆਮ ਤੌਰ ਤੇ ਭਾਵੇਂ ਆਪਾਂ ਦੇਖਦੇ ਗੱਲਾਂ ਇਹ ਹੋਣ ਲੱਗ ਗਈਆਂ ਪਿੰਡਾਂ 'ਚ ਵੀ 22 'ਚ ਯਾਰ ਕਿਹਦੀ ਸਰਕਾਰ ਬਣੂ, ਕਿੱਧਰ ਨੂੰ ਜਾਣੇ ਲੋਕ, ਜਿੱਥੇ ਜਿਹੜੇ ਘਰਾਂ 'ਚ ਜਾਂ ਸੱਥਾਂ 'ਚ ਜਾਂ ਕਿਤੇ ਵੀ ਬੈਠੀਆਂ ਅੰਦੋਲਨ ਦੀਆਂ ਗੱਲਾਂ ਹੁੰਦੀਆਂ ਸੀ, ਯਾਰ ਦਿੱਲੀ ਕੀ ਬਣਿਆ, ਦਿੱਲੀ ਕੀ ਬਣ ਜਾ ਰਿਹਾ, ਦਿੱਲੀ ਘਟ ਗਿਆ, ਵੱਧ ਗਿਆ, ਦਿੱਲੀ ਚੱਲੋ ਆਮ ਗੱਲਾਂ ਸੀ ਹਨਾ। ਹੁਣ ਉਹ ਲੋਕਾਂ ਦਾ ਧਿਆਨ 2022 ਵੱਲ ਇਹਨਾਂ ਲੋਕਾਂ ਨੇ ਕੇਂਦਰਿਤ ਕਰਤਾ। ਸੋ ਇਹਨਾਂ ਨੂੰ ਛੱਤਰ ਖਿੱਚੋ, ਸਿੱਧੀ ਜੀ ਗੱਲ ਆ ਯਾਰ। ਪਹਿਲਾਂ ਵੀ ਇਹਨਾਂ ਨੇ ਕੋਈ ਅੰਦੋਲਨ ਨਾਲ ਇਹਨਾਂ ਦਾ ਕੋਈ ਹਮਦਰਦੀ ਨਹੀਂ, ਮੈਂ ਫੇਰ ਕਹਿਣਾ ਕੋਈ ਇਹਨਾਂ ਨੂੰ ਅੰਦੋਲਨ ਦੀ ਜਿੱਤ ਨਾਲ ਨਹੀਂ, ਪਹਿਲਾਂ ਵੀ ਲੋਕਾਂ ਦੇ ਛੱਤਰ ਤੋਂ ਡਰਦੇ ਇਹ ਕਹਿੰਦੇ ਰਹੇ ਅਸੀਂ ਅੰਦੋਲਨ ਦੇ ਨਾਲ ਆ, ਅਸੀਂ ਕਿਸਾਨਾਂ ਨਾਲ ਆ, ਅਸੀਂ ਆਏ ਆ, ਅਸੀਂ ਵਾਹ ਅਸੀਂ ਉਹ ਕਰ ਰਹੇ ਆ, ਵਾਹ ਕਰ ਰਹੇ ਆ। ਉਹ ਸਾਰਾ ਦਾ ਸਿਆਸੀ ਸਟੰਟ ਸੀਗਾ, ਉਹ ਵੀ ਆਪਣੇ ਲੋਕ ਸਮਝ ਗਏ। ਹੁਣ ਉਹੀ ਗੱਲ ਆ ਗਈ ਵੀ ਅੰਦੋਲਨ ਕਿਹੜਾ ਫਿਰ ਆਪਾਂ ਜਿੱਤ ਲਿਆ ਬਈ, ਫਿਰ ਜਿਹੜਾ ਹੁਣ ਤੁਸੀਂ 22 ਦੀਆਂ ਚੋਣਾਂ ਦੀਆਂ ਤਿਆਰੀਆਂ ਖਿੱਚਣ ਲੱਗ ਗਏ। ਸੋ ਇਹਨਾਂ ਨੂੰ ਸਵਾਲ ਕਰੋ, ਇਹਨਾਂ ਨੂੰ ਇਹ ਸਵਾਲ ਕਰੋ ਕਿ ਤੁਸੀਂ ਪੰਜਾਬ 'ਚ ਇਕੱਠ ਕਰਦੇ ਫਿਰਦੇ ਹੋ, ਪੰਜਾਬ 'ਚ ਰੈਲੀਆਂ ਕਰਦੇ ਚੰਡੀਗੜ੍ਹ ਤੇ ਲੈ ਕੇ ਆਉਂਦੇ ਨੇ ਬਈ ਬੱਸਾਂ, ਹਾਂ ਚੰਡੀਗੜ੍ਹ ਤੇ, ਕਿਉਂ ਨਹੀਂ ਬਾਈ ਤੁਸੀਂ ਆਪਦੇ ਬੰਦਿਆਂ ਨੂੰ ਕਹਿੰਦੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਵੀ ਚਲੋ ਬਾਈ ਦਿੱਲੀ ਚੱਲੋ, ਬੱਸਾਂ ਭਰ ਕੇ ਇੱਥੇ ਵੀ ਲਿਆ ਸਕਦੇ ਹੋ ਬਈ ਤੁਸੀਂ, ਕਿਉਂ ਨਹੀਂ ਇਹ ਹਾਂ ਇੱਥੇ ਲਿਆ ਸਕਦੇ ਆ। ਠੀਕ ਆ, ਸਾਨੂੰ ਆਗੂ ਕਹਿੰਦੇ ਆ ਕਿਸਾਨ ਵੀ ਅਸੀਂ ਸਟੇਜ ਤੇ ਨਹੀਂ ਬੋਲਣ ਦੇਣਾ, ਨਾ ਬੋਲੋ, ਆਪਦੇ ਬੰਦਿਆਂ ਨੂੰ ਭੇਜੋ, ਕੱਟ ਵਧਾਓ, ਸੜਕ ਹੋਰ ਬੰਦ ਕਰ ਲਓ, ਪਿੱਛੇ ਆ ਕੇ ਬਹਿ ਜਾਓ ਲੋਕਾਂ ਦੇ ਵਿੱਚ। ਪਰ ਕੁਛ ਨਹੀਂ, ਇਹ ਪਹਿਲਾਂ ਵੀ ਡਰਾਮੇ ਕਰਦੇ ਰਹੇ, ਕੋਈ ਕਿਤੇ ਜੰਤਰ ਮੰਤਰ ਬੈਠਾ ਰਿਹਾ, ਕਿਤੇ ਬੈਠਾ ਰਿਹਾ। ਉਹ ਸਿਰਫ ਤੇ ਸਿਰਫ ਇਹਨਾਂ ਨੇ ਦੇਖਣਾ ਸੀ ਅੰਦੋਲਨ ਦੇ ਸਿਰ ਦੇ ਉੱਤੇ ਜਾਂ ਅੰਦੋਲਨ ਦੇ ਵਿੱਚੋਂ ਆਪਾਂ ਆਪਣੀਆਂ ਵੋਟਾਂ ਕਿਵੇਂ ਪੱਕੀਆਂ ਕਰਨੀਆਂ ਨੇ ਹਨਾ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨਾ। ਕਿਸੇ ਸਿਆਸੀ ਧਿਰ ਨੂੰ ਅੰਦੋਲਨ ਨਾਲ ਮੈਂ ਫੇਰ ਕਹਿੰਦਾ ਕੋਈ ਸਾਰੋਕਾਰ ਨਹੀਂ, ਕੋਈ ਮਤਲਬ ਨਹੀਂ। ਇੱਕ ਗੱਲ ਹੋਰ ਆ ਬਾਈ, ਹਾਂ ਪਹਿਲਾਂ ਪੰਨੇ ਜਿਵੇਂ ਵੀ ਆਪਣਾ ਅੰਦੋਲਨ ਸਭ ਤੋਂ ਵੱਡਾ ਰਿਹਾ ਹਨਾ, ਆਪਣੀ ਚਲੋ ਜ਼ਿੰਦਗੀ ਦਾ ਰਿਹਾ ਵੀ ਉਹੀ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਵੀ ਉੱਥੋਂ ਭੜਕਾਇਆ ਜਾ ਰਿਹਾ। ਜਿਹੜੀ ਤੁਸੀਂ ਵੀ ਗੱਲ ਕਲੀਅਰ ਕਰਤੀ ਵੀ ਜਿੰਨਾ ਟਾਈਮ ਆਪਾਂ ਅੰਦੋਲਨ ਨੇ ਜਿੱਦੇ, ਪੰਜਾਬ ਵਾਸੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ, ਜਿਵੇਂ ਆਪਾਂ ਕਹਿੰਦੇ ਵੀ ਕਿਸਾਨਾਂ ਮਜ਼ਦੂਰਾਂ ਦਾ ਹਰ ਇੱਕ ਵਰਗ ਦਾ ਇਹ ਅੰਦੋਲਨ ਹੈ,
ਉਹਨਾਂ ਟਾਈਮ ਬਾਈ ਦਾ ਵੀ ਸਾਡੇ ਸਾਰੀ ਟੀਮ ਦਾ ਵੀ ਕਹਿਣ ਦਾ ਭਾਵ ਇਹ ਹੈ ਵੀ ਜਿੰਨਾ ਟਾਈਮ ਅਸੀਂ ਅੰਦੋਲਨ ਜਿਹਦੇ ਉਹਨਾਂ ਟਾਈਮ ਇਹ ਖੁੰਡ ਚਰਚਾ ਜਿਹੜੀ 2022 ਵਾਲੀ ਬੰਦ ਕੀਤੀ ਜਾਵੇ ਹਨਾ ਬਾਈ। ਹੋਰ ਬਿਲਕੁਲ ਕੋਈ ਗੱਲ ਮੰਡੇਰ ਬਾਈ ਤੁਸੀਂ ਆ ਜਿਹੜਾ ਅੱਜ ਵਾਲਾ ਕਾਨੂੰਨੀ ਪ੍ਰਕਿਰਿਆ ਦਾ ਥੋੜਾ ਜਿਹਾ ਦੱਸ ਦਿਓ ਬਾਈ ਵਾਲਾ। ਅੱਜ ਵਾਲਾ ਬਾਈ ਜੀ ਜਿਹੜੀ FIR ਨੰਬਰ 39 ਹੈ ਜੀ ਸਮਾਏਪੁਰ ਬਾਦਲੀ ਵਾਲੀ, ਜਿਹਦੇ 'ਚ ਬਾਈ ਤੇ 1 ਲੱਖ ਰੁਪਏ ਨਾਮ ਰੱਖਿਆ ਸੀਗਾ, ਉਹਦੇ 'ਚ ਅਦਾਲਤ ਨੇ ਇੰਟਰਮ ਬੇਲ ਕੀਤੀ ਸੀਗੀ। ਪਹਿਲਾਂ 1 ਤਰੀਕ ਨੂੰ ਆਏ ਆ, 1 ਤੋਂ ਫਿਰ 7 ਨੂੰ ਆਏ ਆ, 7 ਤੋਂ ਫਿਰ ਅੱਜ 8 ਨੂੰ, 8 ਤੋਂ ਬਾਅਦ ਫਿਰ ਉਹਨਾਂ ਨੇ ਹੁਣ ਜਿਹੜਾ ਹੈਗਾ 14 ਤਰੀਕ ਦਿੱਤੀ ਹੈਗੀ ਆ, ਉਦੋਂ ਵੀ ਆਵਾਂਗੇ। ਇਹ ਤੋਂ ਪਹਿਲਾਂ ਜਿਹੜਾ ਹੈਗਾ 10 ਤਰੀਕ ਨੂੰ ਆਉਣਾ ਹੈਗਾ 96 ਨੰਬਰ FIR ਆ ਲਾਲ ਕਿਲੇ ਵਾਲੀ, ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਜੁਆਇਨ ਕਰਨਾ ਹੈ। ਸਾਰੀਆਂ ਜਿਹੜੀਆਂ ਹੈਗੀਆਂ ਬੇਲਾਂ ਲਗਭਗ ਲਾਲ ਕਿਲੇ ਵਾਲੀਆਂ ਹੋ ਚੁੱਕੀਆਂ ਤੇ ਜਿਹੜੀ ਹੈ ਉਮੀਦ ਆ ਵੀ ਆਪਣੀਆਂ ਬੇਲਾਂ ਵੀ ਹੋਣਗੀਆਂ ਦੋਨੇ ਇਹ। ਤੇ ਇਹ ਤੋਂ ਬਿਨਾਂ ਜਿਹੜਾ ਸੰਘਰਸ਼ ਹੈਗਾ ਉਹ ਚੱਲੀ ਜਾਂਦਾ। ਲੋਕਾਂ ਨੂੰ ਇਹੀ ਅਪੀਲ ਆ ਭਾਈ ਸਾਰੇ ਜਾਣੇ ਆਓ, ਇਸੇ ਚੀਜ਼ ਦਾ ਪ੍ਰੈਸ਼ਰ ਪੈਣਾ ਹੈਗਾ ਪੁਲਿਸ ਤੇ, ਠੀਕ ਹੈ ਦਿੱਲੀ ਪੁਲਿਸ ਤੇ। ਧੰਨਵਾਦ ਬਾਈ ਸਾਰੇ ਵਕੀਲ ਸੁੱਖ ਇੱਕ ਲਾਸਟ ਗੱਲ ਹੋਰ ਕਰੋ। ਹਾਂ ਗੱਲ ਪਤਾ ਕਿਹੜੀ ਹੈ ਵੀ ਜਿਵੇਂ ਮੈਂ ਬਾਈ ਕਮੈਂਟ ਪੜੇ, ਜਿਵੇਂ ਕੱਲ ਪਰਸੋਂ ਆਪਣੇ ਵੀਡੀਓ ਚੱਲੀ ਜਾਂਦੇ ਸੀਗੇ ਹਨਾ, ਮੈਂ ਸਾਰਾ ਦੇਖਦਾ ਹੀ ਆ। ਉਹ ਤੁਹਾਨੂੰ ਪਤਾ ਜਿਹੜੀਆਂ ਫੇਕ ਜਿਹੀ ਆਈਡੀਆਂ ਬਣਾਈਆਂ ਹੋਈਆਂ ਨੇਗੀਆਂ, ਜਿਹੜੇ ਨਵੀਆਂ ਆਈਡੀਆਂ, ਉਹ ਤੁਹਾਨੂੰ ਪਤਾ ਵੀ ਇਹਨਾਂ ਦਾ ਸਾਰਾ ਸਿਸਟਮ ਚੱਲ ਰਿਹਾ। ਉਹਦੇ ਵਿੱਚ ਗੱਲ ਇਹ ਚੱਲ ਰਹੀ ਸੀਗੀ, ਤੁਸੀਂ ਵੀ ਇਹ ਗੱਲ ਤੇ ਜਵਾਬ ਦਿੱਤਾ ਸੀਗਾ ਪ੍ਰਾਈਮ ਏਸ਼ੀਆ ਟੀਵੀ ਨੂੰ ਹਨਾ, ਵੀ ਐਮਐਲਏ ਦੀ ਕਿੱਡੀ ਕੁ ਵੱਡੀ ਗੱਲ ਆ ਉਹ ਜਿਹੜੀ ਕਰ ਰਹੀ ਸੀ ਵੀ ਬਾਈ ਐਮਐਲਏ ਬਣਦਾ ਮਾਰਾ। ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਥੋੜਾ ਇਹਦੇ ਬਾਰੇ ਜਿਹੜੀ ਹਾਂ ਇੱਕ ਨਾ ਇਹ ਗੱਲ ਠੀਕ ਆ ਭਾਨੇ ਦੀ। ਹੁਣ ਨਾ ਤੁਹਾਨੂੰ ਇੱਕ ਮੈਂ ਪੰਜਾਬ ਵਾਲੇ ਇੱਕ ਗੱਲ ਦਾ ਖਾਸ ਖਿਆਲ ਰੱਖਿਓ, ਹੁਣ ਨਾ ਵੋਟਾਂ ਆ ਗਈਆਂ ਬਾਈ ਵਾਲੀਆਂ। ਹਾਂ ਹੁਣ 5000 ਦਾ ਨਵਾਂ ਖਾਤਾ ਖੁਲਾਉਣਗੇ ਬਾਦਲ ਵਾਲੇ। ਹਾਂ ਖੁੱਲ ਗਿਆ ਬਾਈ। ਆਹ ਖਾਤਾ ਬੈਂਕ ਵਾਲਾ ਨਹੀਂ, ਮੈਂ ਦਿਖਾਉਣਾ ਫੇਸਬੁੱਕ ਵਾਲਾ ਫੇਸਬੁੱਕ ਵਾਲਾ ਖਾਤਾ 10,000 ਖਿਲਾਉਣਗੇ ਕਾਂਗਰਸ ਵਾਲੇ, ਦੂਜੀਆਂ ਪਾਰਟੀਆਂ ਵਾਲੇ ਵੀ ਸਾਰਿਆਂ ਨੇ ਆਪੋ ਆਪਣਾ ਇਹ ਮਤਲਬ ਕਿ ਖਾਤੇ ਖਿਲਾ ਕੇ ਤੇ ਆਪਦੀਆਂ ਉਹਦੇ ਤੇ ਪਤਾ ਕੀ ਹੈ, ਕਈ ਖਾਤੇ ਹੈਗੇ ਨੇ ਕੁੜੀਆਂ ਦੇ ਨਾਂ ਤੇ, ਕਈ ਖਾਤੇ ਹੈਗੇ ਨੇ ਸਾਡੀਆਂ ਮਾਵਾਂ ਦੇ ਨਾਂ ਦੇ ਉੱਤੇ, ਬਜ਼ੁਰਗ ਮਾਵਾਂ ਦੀ ਫੋਟੋ ਲੱਗੀ ਹੁੰਦੀ ਆ ਤੇ ਉਹਦਾ ਖਾਤਾ ਹੁੰਦਾ, ਜਾਂ ਜਿਹੜਾ ਜਮਾ ਜਾਂ ਕਿਸੇ ਬਜ਼ੁਰਗ ਦੇ ਜਿਹੜਾ ਲੱਗਦਾ ਵੀ 70 ਸਾਲ ਦਾ ਬਜ਼ੁਰਗ ਆ, ਜਾਂ ਨੌਜਵਾਨਾਂ ਦੇ, ਜਾਂ ਸਾਰੇ ਤਰ੍ਹਾਂ ਦੇ ਖਾਤੇ ਇਹਨਾਂ ਕੋਲੇ ਹੁੰਦੇ ਨੇ। ਹੁਣ ਇਹ ਜਿਹੜੀ ਪ੍ਰਕਿਰਿਆ ਚਲਾਉਣਗੇ, ਵਰਤਾਂਤ ਜਿਹੜਾ ਮਾਹੌਲ ਸਿਰਜਣਗੇ ਪੰਜਾਬ ਦੇ ਵਿੱਚ, ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਵਿੱਚ ਧੜ ਬਾਦਲਾਂ ਦੀਆਂ ਆ ਸਬੂਤ ਦਿਖਾਉਣਾ ਬਾਈ ਤੁਹਾਨੂੰ। ਆਹ ਆਈਡੀ ਹੈ ਜਿਹੜੀ ਬਣੀ ਹੋਈ, ਆਹ ਆਈਡੀ ਬਣੀ ਨੂੰ ਸਾਰੇ 10-15 ਥੋੜੇ ਦਿਨ ਹੋਏ ਨੇਗੇ, 13 ਮਾਰਚ ਦੀ ਆਈਡੀ ਬਣੀ ਹੈ। ਇਹ ਸਾਰਿਆਂ ਸੁਖਬੀਰ ਦੇ ਜਿਹੜੇ ਥੱਲੇ ਕਮੈਂਟ ਆਏ ਨੇਗੇ, ਇਹ ਨਵੀਂ ਆਈਡੀ ਹੈ ਇਹ ਬਣੀ ਹੋਈ। ਇਦਾਂ ਦੀਆਂ ਆਈਡੀਆਂ ਜਿਹੜੀਆਂ ਸਾਰੀਆਂ ਕੁੜੀਆਂ ਦੇ ਨਾਮ ਤੇ ਬਣਾਈਆਂ ਹੋਈਆਂ ਨੇਗੀਆਂ ਸਾਰੀਆਂ ਆਈਡੀਆਂ, ਆ ਤੁਹਾਨੂੰ ਮੈਂ ਦਿਖਾਉਣਾ। ਆ ਉਹੀ ਸਾਰੀਆਂ ਸੇਮ ਪੋਸਟਾਂ ਹੋਣਗੀਆਂ। ਇੱਕ ਮਿੰਟ ਤੁਹਾਨੂੰ ਇੱਕ ਬੰਦੇ ਕੋਲ ਯਾਰ ਇੱਕੋ ਹੀ ਬੰਦੇ ਕੋਲੇ ਸਾਰਾ ਸਿਸਟਮ ਹੈ। ਇੱਕ ਬੰਦੇ ਕੋਲ ਬਈ 50 ਸਾਂਭੇ ਹੋਏ ਖਾਤੇ। ਹਾਂ 100 ਬੰਦਾ ਬਣਾਦਾ ਕਿੰਨਾ ਖਾਤਾ ਹੋ ਗਿਆ ਬਾਈ। ਇੱਕ ਮਿੰਟ ਚਲੋ ਠੀਕ ਹੈ, ਫੇਕ ਲੋਕ ਕਹਿੰਦੇ ਜਿਹੜੀ ਗੱਲ ਕਹਿੰਦੇ ਆ, ਪਰ ਜਿਹੜੇ ਸੁਹਿਰਦ ਉਹੀ ਲੋਕ ਪੋਸਟਾਂ ਆ, ਨੇ ਸਾਰੇ ਥੱਲੇ, ਜਿਹੜੇ ਸੁਹਿਰਦ ਲੋਕ ਆ, ਬਹੁਤ ਲੋਕ ਇਹ ਸਵਾਲ ਕਰਦੇ ਬਾਈ ਲੱਖੇ ਨੂੰ ਇਲੈਕਸ਼ਨ ਲੜਾਓ। ਜਿਹੜੇ ਸਹੀ ਲੋਕ ਚਾਹੁੰਦੇ ਲੱਖਾਂ ਕੇ ਬਾਈ ਮੈਨੂੰ ਐ ਦੱਸ ਆਪਣਾ ਸੁਖਵਿੰਦਰ ਯਾਰ, ਬੰਦੇ ਦਾ ਦੱਸੋ ਕਿਹਦੇ ਨਾਲ ਰਲੀਏ? ਹਾਂ ਪਰ ਇਹ ਲੋਕਾਂ ਦਾ ਸਵਾਲ ਆ, ਲੋਕਾਂ ਦਾ ਸਵਾਲ ਜਿਹੜੇ ਚਾਹੁੰਦੇ ਲੱਖਾਂ ਅੱਗੇ ਆਵੇ। ਪੁੱਛਣਾ ਚਾਹੁੰਦਾ ਲੱਖਾ ਯਾਰ, ਲੱਖਾ ਕੱਲਾ ਕੀ ਕਰੂਗਾ? ਕੱਲਾ ਲੱਖਾ ਕੀ ਕਰੂਗਾ ਦੱਸੋ? ਮੈਂ ਕਹਿੰਦਾ ਉਹ ਸਿਰਦ ਬੰਦੇ, ਉਹ ਦਰਦ ਵਾਲੇ ਬੰਦੇ ਪੰਜਾਬ 'ਚ ਕਿਹੜੇ, ਸਾਨੂੰ ਤੁਸੀਂ ਸੁਝਾਅ ਹੀ ਦੱਸ ਦਿਓ ਵੀ ਬਾਈ ਆਹ ਬੰਦਿਆਂ ਨਾਲ ਜੁੜ ਜਾਓ। ਜ਼ਰੂਰੀ ਨਹੀਂ ਬਾਈ ਆਪਾਂ ਚੋਣ ਲੜ ਗਏ, ਆਪਣੀ ਸਾਰੀ ਟੀਮ ਖੜੀ ਆ, ਜ਼ਰੂਰੀ ਨਹੀਂ ਆਪਣੇ 'ਚ ਕੋਈ ਚੋਣ ਲੜੇ। ਮੈਂ ਕਹਿੰਦਾ ਜਿਹੜੇ ਸਿਰਦ ਬੰਦੇ ਚੰਗੇ ਹੋਣਗੇ ਆਪਾਂ ਮਦਦ ਵੀ ਕਰ ਦਿਆਂਗੇ, ਉਹਨਾਂ ਦੇ ਹੱਕ 'ਚ ਪ੍ਰਚਾਰ ਵੀ ਕਰ ਦਿਆਂਗੇ ਜਾ ਕੇ। ਬਿਲਕੁਲ ਬਿਲਕੁਲ। ਪਰ ਉਹ ਬੰਦੇ ਕਿਹੜੇ ਨੇ? ਹਰ ਬੰਦਾ ਯਾਰ ਇੱਥੇ ਗੰਦੀ ਰਾਜਨੀਤੀ ਖੇਡ ਰਿਹਾ। ਮੈਂ ਪਹਿਲਾਂ ਵੀ ਬੋਲਿਆ ਸੀ ਬਾਈ, ਮੁਫਤ ਸਾਰਾ ਕੁਝ ਫ੍ਰੀ ਹੋ, ਮੁਫਤ ਇਹ ਯਾਰ ਗੱਲਾਂ ਯਾਰ ਦੱਸ। ਹੁਣ ਤੁਸੀਂ ਗੱਲ ਕਰੋਗੇ, ਮੈਂ ਪਹਿਲਾਂ ਵੀ ਗੱਲ ਬੋਲੀ ਸੀ, ਆਪਾਂ ਦੁਬਾਰੇ ਇਹਨੂੰ ਬਰੀਕੀ 'ਚ ਗੱਲ ਕਰਾਂਗੇ। ਮੁਫਤ ਨੇ ਆਪਣਾ ਪੰਜਾਬ ਮਾਰ ਲਿਆ। ਆਪਾਂ ਪਿੰਡਾਂ ਜਾਂਦੇ ਆ, ਬਜ਼ੁਰਗ ਵੀ ਬੈਠੇ ਹੁੰਦੇ ਆ, ਨੌਜਵਾਨ ਵੀ ਬੈਠੇ ਹੁੰਦੇ ਆ, ਮਾਮਾ ਭੈਣਾਂ ਵੀ ਬੈਠੇ ਹੁੰਦੇ ਆ, ਆਪਾਂ ਸਵਾਲ ਪੁੱਛਦੇ ਆ ਵੀ ਕੀ ਤੁਹਾਨੂੰ ਮੁਫਤ ਦੀ ਜਿਹੜੀ ਇਹਨਾਂ ਨੇ ਲਾਈ ਆ, ਸਾਨੂੰ ਚਾਰਟ ਤੇ ਲਾਇਆ ਲੋਕਾਂ ਨੂੰ, ਤੁਸੀਂ ਸਹਿਮਤ ਆ? ਲੋਕ ਸਹਿਮਤੀ ਨਹੀਂ ਭਰ ਰਹੇ। ਉਹ ਕਹਿੰਦੇ ਨਹੀਂ ਮੁਫਤ ਦੀ ਲੋੜ ਨਹੀਂ, ਅੱਧ 'ਚ ਦੇ ਦਿਓ, 2 ਰੁਪਏ ਬਿਜਲੀ ਯੂਨਿਟ ਕਰੋ। ਮੈਂ ਕਹਿੰਦਾ ਬਾਈ ਜੀ 8 ਰੁਪਏ 2 ਰੁਪਏ ਕਰ ਦਿਓ, 3 ਰੁਪਏ ਕਰ ਦਿਓ। ਇੰਡਸਟਰੀ ਗਰੀਬਾਂ ਨੂੰ ਜਿਹੜੇ ਲੱਗਦਾ ਹੈ ਵੀ ਆਹ ਗਰੀਬ ਲੋਕ ਇਹਨਾਂ ਨੂੰ ਮਾਫ ਕਰ ਲਓ, ਮਾਫ ਕਰ ਦਿਓ। ਬਿਜਲੀ ਦਾ ਬਿੱਲ ਬਾਈ ਬਾਦਲ ਨੇ ਭੱਠਾ ਬਿਠਾਇਆ, ਆਪਾਂ ਪਹਿਲਾਂ ਹੀ ਬੋਲਿਆ ਸੀਗਾ ਬਿਜਲੀ ਬੋਰਡ ਦਾ ਕਿ ਮੋਟਰਾਂ ਦੇ ਬਿੱਲ ਮਾਫ ਕਰਤੇ। ਹੁਣ ਇਹਦੇ ਆਪਣੇ ਕਿਸਾਨ ਭਰਾ ਕਹਿਣਗੇ ਯਾਰ ਤੇਰਾ ਢਿੱਡ ਦੁਖਦਾ ਜੇ ਸਾਡੇ ਬਿੱਲ ਮਾਫ ਹੋ ਗਏ। ਉਹ ਭਲੇ ਮਾਨਸੋ, ਢਿੱਡ ਨਹੀਂ ਮੇਰਾ ਦੁਖਦਾ। ਤੁਸੀਂ ਇਹ ਸੋਚੋ ਬਾਦਲ ਨੇ ਜੇਬ 'ਚੋਂ ਥੋੜੀ ਮਾਫ ਕਰਤੇ। 12 ਸਾਲ ਵਾਲਾ ਬਾਦਲ ਨੇ ਫਾਰਮ ਵੇਚਤਾ ਕਿ ਇੱਥੋਂ ਵਾਲਾ ਕਿਹੜਾ ਸਿਸਮਾ ਵਾਲਾ ਕਿਹੜਾ ਉਹ ਕਿੱਥੇ ਜੇ ਆ ਇੱਧਰ, ਉਹ ਵੇਚਤਾ ਕਿ ਬਾਦਲ ਦੀਆਂ 1000-1200 ਬੱਸਾਂ ਉਹ ਵੇਚਤੀਆਂ ਵੀ ਤੁਹਾਡੇ ਉੱਥੋਂ ਪੈਸੇ ਭਰਤੇ, ਤੁਹਾਡੇ ਜੇਬ 'ਚੋਂ। ਦੇਖੋ ਇੱਕ ਪਾਸੋਂ ਕੱਢ ਲਿਆ
ਤੁਹਾਡੀ ਜੇਬ ਚੋਂ ਦੂਜੇ ਪੈਸੇ ਤੁਹਾਨੂੰ ਦੇ ਕੇ ਭਰਿਆਤਾ ਕੰਮ ਬਾਕੀ ਚੀਜ਼ਾਂ ਟੈਕਸ ਚੱਕੀ ਜਾਂਦੇ ਨੇ। ਗੱਲ ਤਾਂ ਉੱਥੇ ਆ ਖੜਦੀ ਆ। ਮੈਂ ਪਹਿਲਾਂ ਵੀ ਇੱਕ ਉਦਾਹਰਨ ਦਿੱਤੀ, ਇੱਕ ਡਾਕਟਰ ਦੀ ਉਦਾਹਰਨ ਮੈਂ ਦਿੰਦਾ। ਉਹ ਕਹਿੰਦਾ ਬਈ ਮੈਂ 15 ਰੁਪਏ ਯੂਨਿਟ ਦਿੰਦਾ ਹਸਪਤਾਲ ਦੀ, 15 ਰੁਪਏ ਯੂਨਿਟ ਜਿਹੜੀ ਮੇਰੀ ਮੈਂ ਮਚਾਉਣਾ। ਮੈਂ ਕਹਿੰਦਾ ਦੇਖਿਆ ਵੀ ਮੈਨੂੰ ਬਿੱਲ 50,000 ਆਉਣ ਲੱਗ ਗਿਆ। ਕਹਿੰਦਾ ਮੈਂ ਜੇਬ ਚੋਂ ਥੋੜੀ ਦੇਣੇ ਆ। ਕਹਿੰਦਾ ਤੁਹਾਡੇ ਨਾਲ ਕੋਲ ਕੱਢੂੰਗਾ। 100 ਰੁਪਏ ਵਾਲੀ ਪਰਚੀ 200 ਦੀ ਕਰਤੀ, 50 ਦੀ ਦਵਾਈ 100 ਦੀ ਕਰਤੀ। ਆ ਗਿਆ ਬੋਝ ਉੱਥੇ ਪੈ ਗਿਆ। ਹੁਣ ਉਹੀ ਗੱਲ ਮੈਂ ਕਰਦਾ ਸੀ, ਕੈਪਟਨ ਨੇ ਰੋਡਵੇ ਦਾ ਭੱਠਾ ਵਹਾਤਾ, PRTC ਦਾ ਡਿਪੂ ਸਾਰੇ ਪੰਜਾਬ ਦੇ ਵਾਧੇ ਜਾ ਰਹੇ ਸੀ, ਸਾਰੇ ਘਾਟੇ ਲਿਆ ਦੇ। ਮੈਂ ਕਹਿੰਦਾ ਅੱਧ ਕਰ ਦਿੰਦੇ ਬਾਈ, 100 ਰੁਪਇਆ ਕਿਰਾਇਆ ਲੱਗਦਾ, 50 ਰੁਪਏ ਲੱਗਿਆ। ਨਾਲੇ ਸਾਡੀਆਂ ਮਾਈਆਂ ਹੱਸ ਕੇ ਚੜ੍ਹਦੀਆਂ ਵੀ 50 ਅੱਧ 'ਚ ਜਾਵਾਂਗੇ, ਨਾਲੇ ਡਿਪੂ ਵਾਧੇ 'ਚ ਸਰਕਾਰ ਨੂੰ ਪੈਸਾ ਆਉਣਾ ਸੀ ਤੇ ਨਾਲੇ ਇੱਧਰ ਲੋਕ ਖੁਸ਼ ਹੋ ਜਾਣੇ ਸੀ। ਜਾਣੇ ਯਾਰ ਲੋਕਾਂ ਨੂੰ ਰੁਜ਼ਗਾਰ ਦੇ ਦਿਓ, ਨੌਕਰੀਆਂ ਦੇ ਦਿਓ। ਆ ਵਿਚਾਰੇ ਮਾਸਟਰਾਂ ਨੂੰ 76 ਖਾਂਦਿਆਂ ਨੂੰ 15 ਸਾਲ ਹੋ ਗਏ। ਇਸ ਆਸ ਦੇ ਵਿੱਚ ਵੀ ਨੌਕਰੀ ਲਾ ਕੇ ਵਿਆਹ ਕਰਾਵਾਂਗੇ, ਬੁੜੇ ਹੋ ਗਏ ਵਿਚਾਰੇ। ਇਹ ਸੱਚਾਈ ਹੈ। ਉਹਨਾਂ ਨੇ ਪਹਿਲਾਂ 10 ਸਾਲ ਬਾਦਲਾਂ ਡਾਂਗਾ ਮਾਰੀਆਂ, ਕੁੜੀਆਂ ਦੀਆਂ ਗੁੱਤਾਂ ਪੱਟ, ਬੁਰਾ ਹਾਲ, ਲੱਤਾਂ ਬਾਹਾਂ ਤੋੜ। ਹੁਣ ਕੈਪਟਨ ਨੂੰ 5 ਸਾਲ ਹੋ ਗਏ, ਵਿਚਾਰਾ ਦੇਖ ਮੁੰਡਾ ਬੈਠਾ, ਉਹ ਕੀ ਨਾਂ ਇਹਦਾ, ਟੈਂਕੀ ਦੇ ਬੈਠਾ ਮਰਨ ਵਾਲਾ ਹੋਇਆ। ਤੁਸੀਂ ਨੌਕਰੀ ਦੇ ਦਿਓ, ਨੌਕਰੀ ਦਿਓ, ਰੁਜ਼ਗਾਰ ਦਿਓ, ਲੋਕ ਕਮਾਉਣ ਲੱਗਣਗੇ। ਲੋਕ ਸੋਚੋ ਮੁਫਤ ਕੁਛ ਨਹੀਂ ਭਾਲਦੇ ਪਰ ਇਹ ਯਾਰ ਵੋਟ ਰਾਜਨੀਤੀ ਆ ਫਰੀ ਕਰਕੇ ਮੁਫਤ। ਉਹ ਸਾਰੇ ਜਿਹੜੇ ਨਵੇਂ ਕਹਿੰਦੇ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ, ਨਵੇਂ ਢੰਗ ਤਰੀਕੇ ਦੀ ਰਾਜਨੀਤੀ ਲੈ ਕੇ ਆਵਾਂਗੇ, ਉਹ ਵੀ ਇਸ ਚੱਕਰ 'ਚ ਉਲਝ ਜਾਂਦੇ। ਉਹ ਵੀ ਉਹੀ ਗੱਲਾਂ ਕਰਨ ਲੱਗੇ, ਅਸੀਂ ਤੁਹਾਨੂੰ ਇੰਨੀ ਯੂਨਿਟ ਮਾਫ ਕਰ ਦਾਂਗੇ। ਅਸੀਂ ਯਾਰ ਇਹ ਰਾਜਨੀਤੀ, ਇਹ ਪੰਜਾਬ ਨੂੰ ਬਚਾਉਣ ਵਾਲੀ ਰਾਜਨੀਤੀ ਆ ਬਾਈ। ਤਾਂ ਸਹੀ ਹੈ ਸਾਡਾ ਹੀ ਪੈਸਾ ਟੈਕਸ ਦੇ ਰੂਪ ਵਿੱਚ ਅਸੀਂ ਸ਼ੁਰੂ ਤੋਂ ਲੈ ਕੇ ਸਵੇਰ ਤੋਂ ਲੈ ਕੇ ਹੱਥਾਂ ਤੱਕ ਟੈਕਸ ਹੀ ਦਿੰਨੇ ਆ। ਹਾਂ ਦੇ ਦਿਓ, ਜਿਹੜਾ ਬਾਈ ਤੁਸੀਂ ਕਹੋ ਬਾਈ ਤੁਹਾਡਾ ਸਿਹਤ ਸਹੂਲਤ ਦਿੱਤੀ, ਮੁਫਤ ਇਲਾਜ ਮੁਫਤ। ਅੱਜ ਗਰੀਬ ਬੰਦੇ ਨੇ, ਤੁਸੀਂ ਇਹਦਾ ਬਿਜਲੀ ਠੀਕ ਹੈ, ਬਿਜਲੀ ਨਾਲ ਕਿਹੜਾ ਇੰਨਾ ਅਗਲੇ ਨੇ ਉੱਥੇ ਪਲਾਂਟਰਾਂ ਲਾ ਕੇ ਮਰਨਾ ਹੁੰਦਾ। ਤੁਸੀਂ ਗਰੀਬ ਬੰਦੇ ਦੇ ਹਾਲਾਤ ਇਹ ਦੇਖੋ। ਤਕੜਾ ਬੰਦਾ ਦਾ ਜਿਹੜਾ ਦਰਮਿਆਨਾ ਵੀ ਆਪਾਂ ਕਹਿ ਲਈਏ 5-7-10 ਕਿੱਲੇ ਵਾਲਾ ਭਾਨੇ, ਉਹਦਾ ਮੰਨ ਲਾ ਬਾਈ ਬੰਦਾ ਜੇ ਉਹਦੇ ਤੇ ਬਿਮਾਰੀ ਪਈ, ਕਿੱਲਾ ਅੱਧਾ ਕਿੱਲਾ ਵੇਚ ਕੇ ਇਲਾਜ ਕਰਾ ਲਓ। ਗਰੀਬ ਕਿੱਥੋਂ ਕਰਾਊ? ਜਦੋਂ ਗਰੀਬ ਦੇ ਘਰੇ ਬਿਮਾਰੀ ਵੜ ਗਈ, ਉਹਦਾ ਮਰ ਕੇ ਖੜਾ ਤੂੰ 5 ਰੁਪਏ ਨਹੀਂ ਕੀਜੇ ਜਿਹਨੇ ਸਿਰ ਉਹਦੇ ਦੀ ਗੋਲੀ ਲੈਣ ਜੋਗਰੇ। ਬਿਲਕੁਲ ਮਜ਼ਦੂਰਾਂ ਦੇ ਜਵਾਕਾਂ ਨੂੰ ਚੰਗੀ ਪੜ੍ਹਾਈ ਸਿੱਖਿਆ ਦੇ ਦਿਓ, ਵੀ ਜਿਹੜੇ ਉਹ ਚੰਗੀਆਂ ਨੌਕਰੀਆਂ ਕਾਰਨ ਕੀ ਪੈਰਾਂ ਦਾ ਖੜਾ ਕਰਨੇ ਹੀ ਨਹੀਂ। ਇਹ ਨਹੀਂ ਵੀ ਇਹ ਪੈਰਾਂ ਦੇ ਖੜਾ ਹੋਣ, ਜਾਗਣ, ਜਾਗਰੂਕ ਹੋਣੇ, ਸਿੱਖਿਆ ਲੈਣ, ਇਹ ਸਾਨੂੰ ਸਵਾਲ ਕਰਨ। ਉਹ ਤਾਂ ਖੋਣ ਨਹੀਂ ਦੇਣਾ, ਮੰਗਾਉਣਾ ਦਾ ਭਿਖਾਰੀ ਸਾਨੂੰ ਮੰਗਦੇ ਠੂਠਾ ਫੜਾਉਣਾ ਵੀ ਸਾਡੇ ਝਾਕੋ, ਅਸੀਂ ਆਹ ਮੁਫਤ ਦੇਵਾਂਗੇ, ਅਸੀਂ ਆਹ ਮੁਫਤ ਦੇਵਾਂਗੇ। ਕਿਸੇ ਮੁੰਡਾ ਕਹਿ ਰਿਹਾ ਪਿੰਡਾਂ ਦੀ ਕਮੇਟੀਆਂ ਬਣਾਓ ਤੁਸੀਂ ਸਾਰੇ ਸ਼ਹਿਰਾਂ ਪਿੰਡਾਂ। ਅਸੀਂ ਅੰਦੋਲਨ ਤੋਂ ਬਾਅਦ ਜਿਵੇਂ ਇਸ ਤੋਂ ਬਾਅਦ ਅੰਦੋਲਨ ਦੇ ਵਿੱਚ ਜਿਹੜੀ ਹਲੇ ਜਾਂਚ ਚੱਲ ਰਹੀ ਆ ਹਨਾ, ਇਹ ਲਗਾਤਾਰ ਮੈਨੂੰ ਲੱਗਦਾ ਵੀ 10 ਵਾਰੀ ਬੁਲਾਉਣਗੇ ਘੱਟੋ ਘੱਟ ਬੁਲਾਉਣਗੇ। ਸਹੀ ਗੱਲ ਕਰਨਾ ਨੇ ਖੱਜਲੀ ਆ ਹਨਾ, 5-5 6-6 ਘੰਟੇ ਬਿਠਾ ਕੇ ਸਵਾਲ ਪੁੱਛਦੇ ਨੇ, ਹੋਰ ਖੱਜਲ ਕਰਦੇ ਨੇ, ਜਾਣ ਬੁੱਝ ਕੇ ਠੱਠ ਕਰਦੇ ਨੇ ਜਿਹੜੇ। ਤੇ ਉਹ ਇਸ ਕਰਕੇ ਆ ਵੀ ਚਲੋ ਆਪਾਂ ਨੂੰ ਜਾਂਚ ਸ਼ਾਮਲ ਹੋਣਾ ਹੀ ਪੈਣਾ, ਕਿਉਂਕਿ ਅਦਾਲਤ ਦਾ ਜਿਹੜਾ ਪ੍ਰੋਸੀਜਰ ਆ ਕੰਮ ਇਹਨਾਂ ਦਾ ਆਉਣਾ ਹੀ ਪੈਣਾ। ਪਰ ਉਹਦੇ ਲਈ ਆਪਾਂ ਨੂੰ ਹੁਣ ਲਗਾਤਾਰ ਬੁਲਾ ਲੈਂਦੇ ਆ, ਕਦੇ ਕੋਈ ਥਾਣਾ ਬੁਲਾ ਲੈਂਦਾ, ਕਦੇ ਕ੍ਰਾਈਮ ਬ੍ਰਾਂਚ ਵਾਲੇ ਬੁਲਾ ਲੈਂਦੇ ਆ। ਚਲੋ ਇਹ ਪ੍ਰਕਿਰਿਆ ਜੀ ਇੱਕ ਵਾਰੀ ਪੂਰੀ ਹੋ ਜਾਣ ਦੇ, ਉਦੋਂ ਬਾਅਦ ਬਾਈ ਟੀਮਾਂ ਵੀ ਬਣਾਵਾਂਗੇ, ਪਿੰਡਾਂ 'ਚ ਵੀ ਆਵਾਂਗੇ, ਲੋਕਾਂ ਨੂੰ ਜਾਗਰੂਕ ਵੀ ਕਰਾਂਗੇ। ਪਰ ਇੱਕ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਰਾਜਨੀਤੀ ਜਿਹੜੀ ਇਹ ਗੰਦੀ ਰਾਜਨੀਤੀ ਨਾ ਕਰਕੇ ਬਾਈ, ਅੱਜ ਨਾ ਕਰੀਏ ਗੱਲ, ਨਾ ਸਾਨੂੰ ਕਰਨੀ ਆਉਂਦੀ ਆ। ਇੱਕ ਗੱਲ ਹੋਰ ਹੈ, ਜਿਹੜੇ ਕਹਿੰਦੇ ਨੇ MLA, ਜਿਹੜਾ ਕਹਿੰਦੇ ਨੇ MLA ਤੋਂ ਬਾਅਦ ਦੁੱਗਣੇ ਚੌਗਣੇ ਪੰਜਾਬ ਦੇ ਵਿੱਚ ਸਾਡਾ ਬਾਈ ਵੀ ਕੰਮ ਕਰਦਾ, ਅਸੀਂ ਸਾਰੇ ਨਾਲ ਖੜੇ ਆ। MLA ਜਿਵੇਂ ਬਾਈ ਨੇ ਕਹੀ ਸੀ, ਮੈਂ ਉਹ ਗੱਲ ਦਾ ਪਹਿਲਾਂ ਜਵਾਬ ਦੇਣ ਲੱਗਦਾ ਸੀਗਾ। ਅੱਜ ਹਰ ਇੱਕ MLA ਦੇ ਬਾਈ ਨੇ ਵੀ ਇਹ ਗੱਲ ਕਿਹਾ, ਪਿੰਡਾਂ ਦੇ ਵਿੱਚ ਛਿੱਤਰ ਪੈਂਦੇ ਨੇ, ਤੁਹਾਨੂੰ ਸਭ ਨੂੰ ਹੀ ਪਤਾ ਹੀ ਹੈ। ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਲੋਕ ਸਤਿਕਾਰ ਕਰਦੇ ਨੇ, ਹੱਥਾਂ 'ਤੇ ਚੱਕਦੇ ਨੇਗੇ, ਉਹ ਸਾਰੇ ਕੰਮ ਬੋਲਦੇ ਨੇਗੇ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕੰਮ ਹੁੰਦੇ ਆਏ ਨੇਗੇ, ਉਵੇਂ ਜਿਕਰੂ ਬਾਅਦ 'ਚ ਵੀ ਹੁੰਦੇ ਆਉਣਗੇ। MLA ਕੋਈ ਹੋਣਾ ਬਣਨਾ ਜਾਂ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅੱਜ ਤੁਹਾਨੂੰ ਮੈਂ ਗੱਲ ਦੱਸਦਾ, ਅੱਜ ਦੀ ਅਸੀਂ ਨਾ ਨਾਰਮਲੀ ਤੌਰ ਤੇ ਵੀ 20-25-30-40 ਗੱਡੀਆਂ ਵੀ ਇਕੱਠੇ ਹੋ ਜਾਂਦੇ ਨੇ ਜਦੋਂ ਤਰੀਕ ਹੁੰਦੀ ਆ ਬਾਈ ਦੀ। ਤੇ ਇਸ ਤੋਂ ਬਾਅਦ ਮੰਨ ਕੇ ਚੱਲ, ਜੇ ਕੋਈ ਕਾਲ ਦਿੱਤੀ ਹੋਵੇ, ਸੁਨੇਹਾ ਦਿੱਤਾ ਹੋਵੇ, ਮੈਂ ਕਹਿੰਦਾ 1000-2000 ਗੱਡੀ ਵੀ ਇਕੱਠੀ ਹੋ ਸਕਦੀ ਹੈ। ਕੀ ਕਿਸੇ MLA ਦੇ ਨਾਲ ਇੰਨੀਆਂ ਗੱਡੀਆਂ ਤੁਰ ਸਕਦੀਆਂ ਨੇਗੀਆਂ? ਮੈਨੂੰ ਇਸ ਗੱਲ ਦਾ ਜਵਾਬ ਦਿਓ ਵੀ ਆਪ ਮਹਾਰੇ ਗੱਡੀਆਂ ਚੱਲ ਸਕਦੀਆਂ ਨੇ? ਇੱਕ ਮਿੰਟ ਬਾਈ, ਜੇ ਉਹਨਾਂ ਨੂੰ ਲਿਜਾਣਾ ਵੀ ਪਊਗਾ, ਫਿਰ ਉਹਨੂੰ ਤੇਲ ਪਵਾਉਣਾ ਪਊਗਾ, ਫਿਰ ਉਹਨਾਂ ਨੂੰ ਬੜਾ ਮੰਨ ਕੇ ਚੱਲ ਪੈਸਾ ਖਰਚ ਕਰਨਾ ਪਊ। ਇੱਥੇ ਆਪ ਮਹਾਰੇ ਸਾਰੇ ਭਾਨੇ, ਮੈਂ ਤੇਰੀ ਗੱਲ ਪੂਰੀ ਕਰਦਾ ਗੱਲ। ਮੈਂ ਭਾਨੇ ਨੇ ਕਿਹਾ ਬਾਈ MLA ਨਾਲ ਲੋਕ ਕਿਸੇ ਗਰਜਾਂ ਕਰਕੇ ਫਿਰਦੇ ਆ। ਬਸ ਮੇਨ ਗੱਲ ਆ ਵੀ ਯਾਰ ਕੋਈ ਕੰਮ ਲੈ ਲਾਂਗੇ ਜਾਂ ਐਂ ਕਰ ਲਾਂਗੇ। ਪਰ ਮੈਂ ਧੰਨਵਾਦ ਕਰਦਾ ਭਰਾਵਾਂ ਦਾ ਵੀ ਇੱਕ ਸੁਨੇਹੇ ਦੇ ਉੱਤੇ ਤੁਸੀਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੇਰੀ ਹਰ ਪੇਛੀ ਦੇ ਉੱਤੇ ਦਿੱਲੀ ਆਉਂਦੇ ਆ। ਠੀਕ ਆ, ਤਾਂ ਇਹ ਪਿਆਰ ਆ ਜਿਹੜਾ ਤੁਸੀਂ ਮੇਰੇ ਮਾੜੇ ਵਕਤ, ਹੁਣ ਇਹੋ ਜਿਹੇ ਵਕਤ ਭਾਈ ਅਗਲਾ ਕਹਿੰਦਾ ਕ੍ਰਾਈਮ ਬ੍ਰਾਂਚ ਦਿੱਲੀ ਜਾਣਾ ਹੈ, ਕ੍ਰਾਈਮ ਬ੍ਰਾਂਚ ਦਾ ਨਾਂ ਸੁਣ ਕੇ ਕਈ ਤਾਂ ਪਿੱਛੇ ਨੂੰ ਭੱਜ ਜਾਂਦੇ ਆ। ਤਾਂ
ਇਹ ਧੰਨਵਾਦ ਆ ਵੀ ਤੁਸੀਂ ਉੱਥੇ ਮੇਰੇ ਨਾਲ ਚਟਾਨ ਵਾਂਗੂ ਖੜੇ ਆ। ਇਹ ਪਿਆਰ ਹੀ ਆ ਬਾਈ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਨੌਜਵਾਨਾਂ ਦਾ, ਮਾਵਾਂ ਦਾ, ਭੈਣਾਂ ਦਾ, ਹਨਾ, ਜਿਹਦੇ ਕਰਕੇ ਆਪਾਂ ਇੱਥੋਂ ਤੱਕ ਪਹੁੰਚ ਗਏ ਜਾਂ ਮੇਰਾ ਹੌਸਲਾ ਇਸ ਤਰ੍ਹਾਂ ਬਣਿਆ ਵਾ। ਹੋਰ ਬਾਈ ਕੋਈ ਸਵਾਲ? ਬਸ ਮੈਂ ਕਹਿੰਦਾ ਸਮਾਪ ਦੱਸ ਦਿਓ ਵੀ ਸਿੰਘੂ ਬਾਰਡਰ ਤੇ ਆਉਣ ਲਈ ਅਪੀਲ ਕਰ ਦਿਓ, ਆਪਾਂ ਉੱਥੇ ਮਿਲਾਂਗੇ ਜ਼ਰੂਰ। ਮਿਲਾਂਗੇ ਬਾਈ। ਕੱਲ ਵਾਲੇ ਪ੍ਰੋਗਰਾਮ ਬਾਰੇ ਦੱਸਣਾ। ਕੱਲ ਨੂੰ ਹੈਗਾ ਪਰਸੋਂ ਨਾ, ਕੱਲ 9 ਤਰੀਕ ਨੂੰ, ਕੱਲ 9 ਤਰੀਕ ਹੈ ਨਾ, 5 ਵਜੇ ਕੱਲ ਨੂੰ ਟਿੱਕਰੀ ਬਾਰਡਰ ਦੇ ਉੱਤੇ ਮੇਰਾ ਵੀਰ ਪਹੁੰਚੋ, ਇਕੱਠੇ ਹੋਵੋ। ਉੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਗਿਆ, ਗਾਉਣ ਵਾਲੇ ਕਲਾਕਾਰ ਕਈ, ਅਮਰ ਗਰੇਵਾਲ, ਹਰਪ ਚੀਮਾ, ਹੋਰ ਕਈ ਸਾਰੇ ਹਾਂ। ਪਹੁੰਚ ਰਹੇ ਆ। ਟਰੈਕਟਰ ਮੱਚਾ ਇੱਕ ਟਰੈਕਟਰ ਮੱਚਿਆ ਸੀਗਾ ਕਿਸਾਨ ਦਾ, ਉਹ ਟਰੈਕਟਰ ਨੂੰ ਨਵਾਂ ਦੇਣਾ ਉੱਥੇ। ਰੁਪਿੰਦਰ ਕਹਿਣੇ ਦੇਣਾ, ਜਲਾਲਾਂ ਦੇ ਲੰਗਰ ਲੱਗੇ, ਉਹ ਲੰਗਰ ਸਾਰਾ ਇਕੱਠੇ ਕਰਕੇ ਉਹਨਾਂ ਨੇ ਦੇਣਾ। ਇੱਕ ਹਾਂ ਉਹ ਤੂੰ ਪਹਿਲਾਂ ਕੀਤਾ ਸੀ, ਉਹ ਗੱਲ ਵਿੱਚ ਰਹਿ ਗਈ। ਹਾਂ ਬਾਈ, ਗਾਉਣ ਵਾਲੇ ਭਰਾਵਾਂ ਨੂੰ ਵੀ ਕੀ ਕਹਿਣਾ ਉਹ ਜ਼ਰੂਰ ਕਹੇ। ਹਾਂ ਬਾਈ ਯਾਰ, ਗਾਉਣ ਵਾਲੇ ਬੰਦਰੋਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਅੱਜ ਬੜਾ ਤੁਸੀਂ ਜ਼ੋਰ ਲਾਇਆ ਸੀ, ਇਹਦੇ ਗੱਲ 'ਚ ਨਹੀਂ ਅਸੀਂ ਮੁਨਕਰ ਹੁੰਦੇ, ਨਾ ਕੋਈ ਬੰਦਾ ਮੁਨਕਰ ਹੋ ਸਕਦਾ। ਤੁਸੀਂ ਬਹੁਤ ਜ਼ੋਰ ਲਾਇਆ, ਪੰਜਾਬ ਦੀਆਂ ਸਟੇਜਾਂ ਦੇ ਵੀ ਜਾ ਕੇ ਬੋਲੇ, ਦਿੱਲੀ ਵੀ ਬੋਲੇ, ਗਾਣੇ ਵੀ ਉਹੋ ਜਿਹੇ ਗਾਏ ਜਿਹੜੇ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ, ਹਨਾ। ਤੁਸੀਂ ਹਰ ਪੱਖੋਂ ਯੋਗਦਾਨ ਦਿੱਤਾ। ਹੁਣ ਕਿਉਂ ਯਾਰ ਘਰਾਂ 'ਚ ਬਹਿ ਗਏ? ਹੁਣ ਫਰਜ਼ ਬਣਦਾ। ਦੇਖੋ, ਲੜਾਈ ਲੰਮੀ ਗਈ ਆ, ਤੇ ਲੰਮੀ ਲੜਾਈ ਦੇ ਵਿੱਚ ਆਪਣਾ ਫਰਜ਼ ਬਣਦਾ ਹੁੰਦਾ ਵੀ ਆਪਾਂ ਵੀ, ਤੁਸੀਂ ਇਹ ਨਹੀਂ ਕਹਿੰਦੇ ਵੀ ਰੋਜ਼ ਤੁਸੀਂ ਦਿੱਲੀ ਤੁਰੇ ਫਿਰੋ ਬਾਈ। ਤੁਸੀਂ ਕਰੇ 2 ਕਲਾਕਾਰ 4 ਕਲਾਕਾਰ ਕਿਸੇ ਦਿਨ ਆ ਗਏ, ਕਿੰਨੇ ਹਜ਼ਾਰਾਂ ਕਲਾਕਾਰ ਨੇ ਯਾਰ ਪੰਜਾਬ ਦੇ, ਹਨਾ। 4 ਕਿਸੇ ਦਿਨ ਆ ਗਏ, ਮੇਰਾ ਵੀਰ ਹਾਜ਼ਰੀ ਤੁਸੀਂ ਲਵਾਓ, ਇਹ ਬਹੁਤ ਜ਼ਰੂਰੀ ਆ ਜਿਹੜੀ ਹਾਜ਼ਰੀ ਤੁਹਾਡੀ ਹੁਣ ਬਣਦੀ ਆ। ਕਿਉਂਕਿ ਸੋਨੂੰ ਦੇਖ ਕੇ ਪੰਜਾਬ ਦੀ ਜਵਾਨੀ ਗਾਣੇ ਵੀ ਕੱਢਦੇ ਰਿਹਾ ਕਰੋ ਸਮੇਂ ਸਮੇਂ ਤੇ। ਹਾਲੇ ਫਿਰ ਠੀਕ ਆ, ਕਮਰ ਵੀ ਵਿਚਾਰਾ ਹਾਲੇ ਵੀ ਸਾਨੀ ਵਾਲੇ ਗਾਣੇ, ਹਰਪ ਚੀਮਾ ਵੀ ਕੱਢ ਰਿਹਾ, ਜਸ ਬਾਜਵਾ ਵੀ ਕੱਢ ਰਿਹਾ, ਹਨਾ। ਪਰ ਬਾਕੀ ਜਿਹੜੇ ਉਦੋਂ ਬਾਹਲਾ ਹੜ ਆਇਆ ਸੀਗਾ, ਉਦੋਂ ਸਾਰਿਆਂ ਨੇ ਸੋਚਿਆ ਵੀ ਹੁਣ ਆਪਾਂ ਵੀ ਘੋੜਾ ਭਜਾ ਲਈਏ, ਹਨਾ। ਉਹ ਚੁੱਪ ਕਰ ਗਏ। ਨਹੀਂ ਯਾਰ, ਤੁਹਾਡਾ ਵੀ ਉਨਾ ਹੀ ਫਰਜ਼ ਬਣਦਾ ਵੀ ਆਪਾਂ ਅੰਦੋਲਨ ਦੇ ਨਾਲ ਖੜੀਆਂ, ਅੰਦੋਲਨ ਨੂੰ ਮਜ਼ਬੂਤ ਕਰਕੇ ਤੇ ਜਿੱਤ ਕੇ ਹੀ ਪੰਜਾਬ ਆ। ਬਸ ਚਲਿਏ ਹੁਣ ਆਪਾਂ ਬਾਈ ਫਿਰ, ਹਨਾ। ਠੀਕ ਹੈ ਜੀ, ਚਲੋ ਜੀ। ਕਿੱਦਾਂ ਸਾਰੀ ਗੱਲ ਕਰਦੇ ਇਹ ਸੁੱਖ ਜਿਹੜੀ ਆਪਣੀ FIR 39 ਨੰਬਰ ਆ ਨਾ, ਉਹਦੇ ਵਿੱਚ ਆਪਾਂ ਨੂੰ ਅੱਜ ਦੂਜੀ ਵਾਰ ਕ੍ਰਾਈਮ ਬ੍ਰਾਂਚ ਦਿੱਲੀ ਵੱਲੋਂ ਬੁਲਾਇਆ ਗਿਆ ਸੀ। ਲੰਬੀ ਜਿਹੜੀ 4-5 ਘੰਟੇ 6 ਘੰਟੇ ਪੁੱਛ ਕੇ ਚੱਲੀ ਹੈ। ਤਾਂ ਜਿਹੜੀਆਂ ਵੀ ਗੱਲਾਂ ਬਾਤਾਂ ਉਹਨਾਂ ਨੇ ਪਹਿਲੀ ਤਰੀਕ ਤੇ ਪੁੱਛੀਆਂ ਸੀ, ਉਹ ਵੀ ਪੁੱਛੀਆਂ ਨੇ, ਹੋਰ ਵੀ ਪੁੱਛੀਆਂ ਨੇ। ਜੋ ਵੀ ਜਾਣੇ ਪੂਰਾ ਘਟਨਾਕ੍ਰਮ, ਪੂਰੇ ਅੰਦੋਲਨ ਬਾਰੇ ਸਾਰੀਆਂ ਗੱਲਾਂ ਬਾਤਾਂ ਜਿਵੇਂ ਪੁੱਛਦੀ ਰਹੀ ਕ੍ਰਾਈਮ ਬ੍ਰਾਂਚ ਵਾਲੇ, ਉਵੇਂ ਮੈਂ ਉਹ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਉਹਨਾਂ ਨਾਲ ਜਿਹੜੀਆਂ ਸਾਂਝੀਆਂ ਕਰਨੀਆਂ। ਠੀਕ ਹੈ, ਹੁਣ ਆਪਣੀ ਅਗਲੀ 10 ਨੂੰ ਆ ਪੇਸ਼ੀ। ਅਗਲੀ ਸੁੱਖ 10 ਨੂੰ ਹੈਗੀ ਜਿਹੜੀ 96 ਨੰਬਰ FIR ਆ। ਠੀਕ ਹੈ। ਉਹ ਠਰਾਣਾ ਹੈਗਾ ਕਿਹੜਾ ਬਾਈ ਪੜੇਰ ਨੂੰ? ਕੋਤਵਾਲੀ ਲਾਲ ਕਿਲੇ ਵਾਲੀ ਜਿਹੜੀ 96 ਨੰਬਰ FIR ਆ, ਉਹਦੀ 10 ਨੂੰ ਆਪਣੀ ਜਿਹੜੀ ਆਪਾਂ ਉਹਦੀ ਜਾਂਚ ਸ਼ਾਮਲ ਹੋਣਾ। ਉਹ 10 ਤਰੀਕ। ਠੀਕ ਹੈ। ਇੱਕ ਬਾਈ ਜਿਹੜੇ NRI ਹੈ ਨਾ, ਉਹ ਬੜੇ ਮੈਸੇਜ ਸਾਰਿਆਂ ਨੂੰ ਫੋਨ ਵੀ ਕਰਦੇ ਆ ਵੀ ਬਾਈ ਦੇ ਹਾਲਾਤ ਕਿਵੇਂ ਦੱਸੋ।